ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 13 ਫਰਵਰੀ 2026 ਪਹਿਲੀ ਫੱਗਣ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੋਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਉੱਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸਤੇ ਦੁਆ ਕਰਾਂਗੇ ਔਰ ਅਰਦਾਸ ਵੀ ਕਰਾਂਗੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਓਹਾਇਓ ਤੋਂ ਬੀਬੀ ਹਰਬੀਰ ਕੌਰ ਰੇਖੀ ਜੀ ਉਹਨਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਬੀਬੀ ਹਰਬੀਰ ਕੌਰ ਰੇਖੀ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਿਖਿਲ ਗੁਪਤਾ ਦੀ ਜਿਹੜੀ ਹੀਅਰਿੰਗ ਸੀ ਉਹ ਅੱਜ ਹੋਈ ਹੈ। ਸੋ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਨਿਊਯਾਰਕ ਦੀ ਸਾਊਦਰਨ ਡਿਸਟ੍ਰਿਕਟ ਕੋਰਟ ਵਿੱਚ ਭਾਰਤੀ ਏਜੰਸੀਆਂ ਦੇ ਕਰਿੰਦੇ ਨਿਖਿਲ ਗੁਪਤਾ ਨੇ 3 ਕੇਸਾਂ ਵਿੱਚ ਆਪਣਾ ਜਿਹੜਾ ਗੁਨਾਹ ਹੈ ਉਹ ਕਬੂਲ ਕਰ ਲਿਆ। ਭਾਵੇਂ ਇਹਨਾਂ ਕਬੂਲ ਕੀਤੇ ਦੋਸ਼ਾਂ ਤਹਿਤ ਜਿਹੜੀ ਸਜ਼ਾ ਹੈ ਉਹ 29 ਮਈ ਨੂੰ ਸੁਣਾਈ ਜਾਣੀ ਹੈ ਪਰ ਇਹਨਾਂ ਦੋਸ਼ਾਂ ਦੇ ਤਹਿਤ ਵੱਧ ਤੋਂ ਵੱਧ ਜਿਹੜੀ ਹੈ ਸਜ਼ਾ ਹੈ ਉਹ 40 ਸਾਲ ਦੀ ਬਣਦੀ ਹੈ। ਸੋ ਇਸ ਸੰਬੰਧੀ ਜਿੱਥੇ ਸਿੱਖ ਹਲਕਿਆਂ ਵੱਲੋਂ ਅਮਰੀਕਨ ਜਸਟਿਸ ਸਿਸਟਮ ਦੀ ਜਿਹੜੀ ਹੈ ਇਨਸਾਫ ਡਿਲੀਵਰੀ ਦੀ ਜਿਹੜੀ ਹੈ ਤਾਰੀਫ ਕੀਤੀ ਜਾ ਰਹੀ ਹੈ ਉੱਥੇ ਇਸ ਚੋਂ ਇਹ ਵੀ ਸਾਬਤ ਹੁੰਦਾ ਹੈ ਕਿ ਕਿਵੇਂ ਭਾਰਤ ਸਰਕਾਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ ਬਾਹਰਲੇ ਮੁਲਕਾਂ ਵਿੱਚ ਖਾਲਿਸਤਾਨ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਭੈਣ ਜੀ ਹਰਬੀਰ ਕੌਰ ਰੇਖੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਅੱਜ ਨਿਊ ਜਰਸੀ ਤੋਂ ਵਾਪਸ ਮੁੜ ਰਹੇ ਸੀ ਤੇ ਰਸਤੇ ਦੇ ਵਿੱਚ ਉਹਨਾਂ ਦੀ ਸਾਡੀ ਮੇਨ ਲਾਈਨ ਦੇ ਉੱਤੇ ਕਾਲ ਆਈ ਔਰ ਬੜੇ ਠਰਮੇ ਦੇ ਅੰਦਾਜ਼ ਦੇ ਵਿੱਚ ਔਰ ਕੌਮ ਪ੍ਰਸਤੀ ਕੌਮੀ ਪਿਆਰ ਦੇ ਅੰਦਾਜ਼ 'ਚ ਉਹਨਾਂ ਨੇ ਕਿਹਾ ਕਿ ਮੈਂ ਰੈਗੂਲਰ ਡੋਨੇਟ ਕਰਨਾ ਚਾਹੁੰਦੀ ਹਾਂ ਟੀਵੀ 84 ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਦੇਖਦੇ ਹਾਂ। ਪਹਿਲਾਂ ਉਹ ਇਲੀਨੋਇਸ 'ਚ ਰਹਿੰਦੇ ਸਨ, ਹੁਣ ਉਹ ਓਹਾਇਓ ਮੂਵ ਕੀਤੇ ਨੇ ਔਰ ਉਹਨਾਂ ਨੇ ਆਪਣੀਆਂ ਕ੍ਰੈਡਿਟ ਕਾਰਡ ਡੀਟੇਲਸ ਔਰ ਦੂਸਰੀਆਂ ਦਿੱਤੀਆਂ ਕਿ ਮੇਰੇ ਵੱਲੋਂ ਇੰਨਾ ਅਮਾਊਂਟ ਪਰ ਮੰਥ ਜਿਹੜਾ ਹੈ ਉਹ ਟੀਵੀ 84 ਨੂੰ ਤੁਸੀਂ ਲੈ ਸਕਦੇ ਹੋ। ਨਾਈਸ। ਮੇਰੇ ਮਨ 'ਚ ਉਦੋਂ ਵੀ ਆ ਰਿਹਾ ਸੀ ਕਈ ਵਾਰ ਜਿਸ ਕਿਸਮ ਦੇ ਅਸੀਂ ਕ੍ਰਾਈਸਿਸ 'ਚੋਂ ਗੁਜ਼ਰ ਰਹੇ ਹਾਂ ਡੇ ਟੂ ਡੇ ਫਾਈਨੈਂਸ਼ੀਅਲ ਕਰੰਚ ਵੀ ਹੈ ਔਰ ਜੋ ਪਿੱਛੇ ਵੀ ਜਿਸ ਲੈਵਲ ਦੇ ਉੱਤੇ ਇੰਡੀਅਨ ਏਜੰਸੀਆਂ ਨੇ ਸਾਡੀ ਰੀਚ ਉੱਥੋਂ ਦੇ ਵਿਊਅਰਸ ਤੱਕ ਵੀ ਬਲੌਕ ਕੀਤੀ ਹੈ। ਬਾਹਰ ਵੀ ਜਿਹੜਾ ਲੋਗਰਿਦਮ ਇਸ ਕਿਸਮ ਦਾ ਬਣਾ ਦਿੱਤਾ ਹੈ ਕਿ ਬਹੁਤਿਆਂ ਤੱਕ ਕੋਈ ਨਾ ਨੋਟੀਫਿਕੇਸ਼ਨ ਜਾਂਦੀ ਹੈ ਨਾ ਕੋਈ ਉਹਨਾਂ ਨੂੰ ਸੱਜੇ ਪਾਸੇ ਦੀ ਬਾਰ ਦੇ ਉੱਤੇ ਉਸ ਦਾ ਲਿੰਕ ਮਿਲਦਾ ਹੈ ਤੇ ਕਈ ਵਾਰ ਆਪਣੇ ਆਪ ਨੂੰ ਵੀ ਇਹ ਲੱਗਣ ਲੱਗ ਜਾਂਦਾ ਹੈ ਕਿ ਵੀ ਜਿੰਨਾ ਜੋ ਕੁਝ ਅਸੀਂ ਕਰ ਰਹੇ ਹਾਂ ਇਸ ਦੀ ਕੋਈ ਯੂਜ਼ਫੁਲਨੈਸ ਵੀ ਹੈ ਕਿਉਂਕਿ ਦੂਸਰੇ ਪਾਸੇ ਆਪਣਿਆਂ ਦੇ ਹੱਥੋਂ ਵੀ ਜਦੋਂ ਤੁਸੀਂ ਦੇਖਦੇ ਹੋ ਕਿ ਡਬਲ ਕ੍ਰਾਸ ਕਰਨ ਵਾਲੇ ਲੋਕ ਗੱਲਾਂ ਕੁਝ ਨੇ ਔਰ ਬੈਕ ਸਟੈਬਿੰਗ ਵੀ ਨਾਲ ਦੀ ਨਾਲ ਚੱਲਦੀ ਹੈ। ਲੇਕਿਨ ਮੈਂ ਇਸ ਲਈ ਮੈਂਸ਼ਨ ਕੀਤਾ ਹੈ ਕਿ ਜਦੋਂ ਇਸ ਕਿਸਮ ਦੇ ਸਾਡੇ ਵਿਊਅਰ
ਜਾਂ ਉਹ ਜਿਨ੍ਹਾਂ ਨੂੰ ਕੋਈ ਜਿਹੜੀ ਹੈ ਉਹ ਪੋਪੂਲੈਰਿਟੀ ਦੀ ਜਾਂ ਕੋਈ ਉਹਨਾਂ ਨੂੰ ਆਪਣੇ ਨਾਂ ਦੀ ਨੁਮਾਇਸ਼ ਦੀ ਲੋੜ ਨਹੀਂ ਹੈ, ਉਹਨਾਂ ਵਿਚਲੀ ਪੰਥ ਪ੍ਰਸਤੀ ਜਦੋਂ ਇਹ ਸਾਨੂੰ ਮਹਿਸੂਸ ਕਰਵਾਉਂਦੀ ਹੈ ਕਿ ਭਾਈ ਜੋ ਕੁਝ ਅਸੀਂ ਕਰ ਰਹੇ ਹਾਂ ਉਸ ਨੂੰ ਐਪਰੀਸ਼ੀਏਟ ਕਰਦੇ ਨੇ, ਔਰ ਉਹਨਾਂ ਨੇ ਬੜੇ ਐਪਰੀਸ਼ੀਏਸ਼ਨ ਦੇ ਲਫ਼ਜ਼ ਕਹੇ, ਤੇ ਉਦੋਂ ਫਿਰ ਜਿਹੜੇ ਕੋਈ ਛਾਈ ਹੋਈ ਧੁੰਦ ਵੀ ਹੁੰਦੀ ਹੈ ਵਿਚਾਲੇ, ਉਹ ਵੀ ਜਿਹੜੀ ਹੈ ਛੱਡ ਜਾਂਦੀ ਹੈ। ਸੋ ਅਸੀਂ ਭੈਣ ਜੀ ਹਰਬੀਰ ਕੌਰ ਰੇਖੀ ਜੀ ਦਾ ਜਿਹੜਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਸਾਊਦਰਨ ਕੋਰਟ ਨਿਊਯਾਰਕ 'ਚ ਐਮਰਜੈਂਸੀ ਸੈਸ਼ਨ ਜੱਜ ਨੇ ਕਾਲ ਕੀਤਾ। ਜ਼ਾਹਰ ਹੈ ਜਿਹੜੀ ਪ੍ਰੋਪਰ ਜੇ ਟਰਾਇਲ ਦੇ ਉੱਤੇ ਕੇਸ ਜਾਂਦਾ ਤੇ ਉਹ ਮਾਰਚ ਦੇ ਵਿੱਚ ਉਸ ਦੀਆਂ ਡੇਟਾਂ ਸਨ, ਮਿਡ ਮਾਰਚ, ਤੇ ਉਸ ਤੋਂ ਹੀ ਲੱਗਦਾ ਸੀ ਕਿ ਵੀ ਕਿਤੇ ਨਾ ਕਿਤੇ ਜਿਹੜਾ ਹੈ ਉਹ ਪਲੀ ਬਾਰਗੇਨ ਜਿਹੜੀ ਹੈ ਕੀਤੀ ਹੈ। ਹੁਣ ਵਕੀਲ ਦੇ ਲਈ, ਲਾਇਰ ਲਈ ਇੱਕ ਲਫ਼ਜ਼ ਪਲੀਡਰ ਵੀ ਹੈ, ਔਰ ਇਹ ਪਲੀ PLEA ਦੇ ਥੱਲੇ ਹੀ ਹੁੰਦਾ ਹੈ ਕਿ ਵਕੀਲ ਜਿਹੜੇ ਨੇ ਉਹਨਾਂ ਦੀ ਆਪਸੀ ਬਾਰਗੇਨਿੰਗ ਹੁੰਦੀ ਹੈ, ਜਾਂ ਜਿਹੜਾ ਕਲਪਰਟ ਹੈ ਜਾਂ ਜਿਸ ਦੇ ਉੱਤੇ ਦੋਸ਼ ਆਇਦ ਕੀਤੇ ਗਏ ਨੇ ਉਹ ਇਹ ਕਹਿੰਦਾ ਹੈ ਕਿ ਜੀ ਮੈਂ ਦੋਸ਼ ਆਪਣੇ ਕਬੂਲ ਕਰਦਾ, ਤੇ ਉਹ ਫਿਰ ਪਲੀ ਬਾਰਗੇਨ ਕੀਤੀ ਜਾਂਦੀ ਹੈ ਕਿ ਉਸ ਦੀ ਸਜ਼ਾ ਘੱਟ ਹੋਏ। ਔਰ ਇਹ ਅਮਰੀਕਾ ਦੇ ਵਿੱਚ, ਹਾਲਾਂ ਦੁਨੀਆ ਭਰ ਦਾ ਜਿੱਥੇ ਵੀ ਮਾਡਰਨ ਜਿਹੜਾ ਲਾਅ ਸਿਸਟਮ ਮੈਗਨਾ ਕਾਰਟਾ ਚੋਂ ਨਿਕਲਿਆ ਸਿਸਟਮ ਹੈ, ਉਸ ਦੇ ਵਿੱਚ ਇਸ ਗੱਲ ਨੂੰ ਮੰਨਿਆ ਜਾਂਦਾ, ਪਰ ਅਮਰੀਕਾ ਦੇ ਵਿੱਚ ਇਹ ਡੀਲਸ ਬਹੁਤ ਵਾਰ ਮਨਜ਼ੂਰ ਕਰ ਲਈਆਂ ਜਾਂਦੀਆਂ। ਉਹਦੇ ਵਿੱਚ ਕਈ ਵਾਰ ਬੜੇ ਸਖਤ ਜਿਹੜੇ ਸੀਰੀਅਲ ਕਿਲਰ ਵੀ ਹੁੰਦੇ ਨੇ, ਜਾਂ ਜਿਵੇਂ ਐਪਸਟਾਈਨ ਵਰਗਾ ਜਿਹੜਾ ਬੰਦਾ ਹੈ ਉਹ ਵੀ ਜੇਲ੍ਹ ਦੇ ਵਿੱਚ ਸੀ, ਕੋਈ ਇਹ ਨਹੀਂ ਸੀ ਕਿ ਉਹਨੂੰ ਕੋਈ ਮੌਤ ਦੀ ਸਜ਼ਾ ਦਿੱਤੀ ਗਈ, ਬਾਅਦ 'ਚ ਭਾਵੇਂ ਉਹਨੇ ਸੁਸਾਈਡ ਕੀਤਾ ਜਾਂ ਮਰਡਰ ਹੋਇਆ। ਪਰ ਇਹਦਾ ਇੱਕ ਰੀਜ਼ਨ ਵੀ ਹੈ ਕਿਉਂਕਿ ਅਦਾਲਤਾਂ ਦਾ ਟਾਈਮ ਵੇਸਟ ਨਾ ਹੋਏ। ਜਦੋਂ ਕੇਸ ਟਰਾਇਲ ਦੇ ਵਿੱਚ ਜਾਂਦੇ ਨੇ, ਲੰਬਾ ਸਮਾਂ ਟਰਾਇਲ ਚੱਲਦੇ ਨੇ, ਟੈਕਸ ਪੇਅਰ ਮਨੀ ਜਿਹੜੀ ਹੈ ਉਹ ਸਪੈਂਡ ਹੁੰਦੀ ਹੈ। ਸੋ ਇਹਦੇ 'ਚ ਇਹ ਹੁੰਦਾ ਹੈ ਕਿ ਭਾਈ ਜਿਹੜਾ ਬੰਦਾ ਜੇ ਉਹ ਮੰਨ ਲੈਂਦਾ ਕਿ ਵੀ ਮੈਂ ਇਹ ਗੁਨਾਹ ਕੀਤਾ, ਤੇ ਉਸ ਨੂੰ ਉਸ ਦੇ ਨਾਲ ਥੋੜ੍ਹੀ ਜਿਹੀ ਰਿਆਇਤ ਕਰ ਦਿਓ। ਹੁਣ ਜ਼ਾਹਰ ਹੈ ਕਿ ਬਹੁਤ ਵਾਰੀ ਜਿਹੜੇ ਕੁਛ ਹੁਣ ਅਮਰੀਕਾ ਦੀਆਂ 50 ਸਟੇਟਾਂ 'ਚੋਂ ਜੇ ਮੈਂ ਗਲਤ ਨਾ ਹੋਵਾਂ ਤੇ ਲਗਭਗ 38 ਸਟੇਟਾਂ ਦੇ ਵਿੱਚ ਡੈਥ ਪੈਨਲਟੀ ਹੈ, ਸਜ਼ਾਏ ਮੌਤ ਹੈ। ਹੁਣ ਜਿਹੜਾ ਮਰਡਰ ਕਰਨ ਦੀ ਲਾਈਨ ਹੈ, ਜਾਂ ਕੰਸਪੀਰੇਸੀ ਹੈ, ਜਾਂ ਉਸ ਦੇ ਲਈ ਮਨੀ ਲਾਂਡਰਿੰਗ ਹੈ, ਜਾਂ ਇਹ ਸਾਰੇ ਇਹ ਆਪਣੇ ਆਪ ਦੇ ਵਿੱਚ ਜਿਹੜੀ ਹੈ ਕੈਪੀਟਲ ਪਨਿਸ਼ਮੈਂਟ ਵੱਲ ਵੀ ਲਿਜਾ ਸਕਦੇ ਨੇ। ਡੈਥ ਸੈਂਟੈਂਸ ਨੂੰ ਕੈਪੀਟਲ ਪਨਿਸ਼ਮੈਂਟ ਵੀ ਕਹਿੰਦੇ ਨੇ। ਹੁਣ ਜਿਹੜੀ ਪਲੀ ਬਾਰਗੇਨ ਹੈ ਉਹਦੇ 'ਚ ਇੱਕ ਗੱਲ ਤਾਂ ਬੜੀ ਜ਼ਾਹਰ ਹੁੰਦੀ ਹੈ ਕਿ ਵੀ ਉਹਦੇ 'ਚ ਸਜ਼ਾਏ ਮੌਤ ਨਹੀਂ ਹੋਏਗੀ, ਨਹੀਂ ਤਾਂ ਮਰਨ ਜਿਹਨੇ ਮਰਨ ਲਈ ਤਿਆਰ ਉਹਨੂੰ ਤਾਂ ਬਾਰਗੇਨ ਕਰਨ ਦੀ ਲੋੜ ਨਹੀਂ ਹੈ। ਹੁਣ ਇਸ ਕੇਸ ਨੂੰ ਜਦੋਂ ਇਹ 3 ਮੁੱਦਿਆਂ ਦੇ ਉੱਤੇ ਉਸ ਨੇ ਆਪਣੇ ਗਿਲਟ ਨੂੰ ਮੰਨਿਆ, ਔਰ ਇਸ ਦੇ ਉੱਤੇ ਬੜੀ ਡੀਟੇਲ ਜਿਹੜੀ ਪ੍ਰੈਸ ਰਿਲੀਜ਼ ਹੈ ਉਹ ਸਾਊਦਰਨ ਡਿਸਟ੍ਰਿਕਟ ਕੋਰਟ ਦੇ ਵੱਲੋਂ ਜਾਰੀ ਕੀਤੀ ਗਈ ਹੈ, ਕਿਉਂਕਿ ਇਹ ਮਹਿਜ਼ ਇੱਕ ਕੰਸਪੀਰੇਸੀ ਜਿਹੜੀ ਕਿ ਕੋਈ ਵਿਦਨ ਕੰਟਰੀ ਦਾ ਮਾਮਲਾ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇਸ ਲੈਵਲ ਦਾ ਕੇਸ, ਉਹ ਇੰਡੀਅਨ ਸਟੇਟ ਜਿਹੜੀ ਭਾਰਤ ਜਿਹੜਾ ਅਮਰੀਕਾ ਦਾ ਦੋਸਤ ਹੋਣ ਦਾ ਦਮ ਭਰਦਾ ਹੈ, ਔਰ ਉਹ ਵੀ ਉਸ ਦੇ ਥੱਲੇ ਕੋਈ ਕ੍ਰਾਈਮ ਭਾਰਤ ਦੇ ਵਿੱਚ ਨਹੀਂ ਕੀਤਾ ਹੋਇਆ। ਸਿਰਫ ਅਮਰੀਕਾ ਦੀ ਫਸਟ ਅਮੈਂਡਮੈਂਟ ਕਨਸਟੀਟਿਊਸ਼ਨ ਜਿਹੜੀ ਹੈ, ਜਿਹਦੇ ਥੱਲੇ ਵਿਚਾਰਾਂ ਦੀ ਆਜ਼ਾਦੀ, ਖਾਲਿਸਤਾਨ ਦੀ ਗੱਲ ਕਰਨਾ, ਇਸ ਨੂੰ ਇੱਕ ਗੁਨਾਹ ਬਣਾ ਕੇ ਜਿਹੜਾ ਇਹ ਗੱਲ ਕਰਨ ਵਾਲਾ ਹੈ ਉਸ ਨੂੰ ਐਲੀਮੀਨੇਟ ਕਰਨ ਦੀ ਲਾਈਨ। ਔਰ ਫਿਰ ਜਿਹੜਾ ਨਿਖਿਲ ਗੁਪਤੇ ਦਾ ਰੋਲ, ਔਰ ਮੈਂ ਉਸ ਬਰੀਫਿੰਗ ਦੇ ਵਿੱਚ ਵੀ ਜਾਵਾਂਗਾ, ਪਰ ਮੈਂ ਇਹ ਦੱਸਦੇ ਹਾਂ ਕਿ ਵੀ ਇਸ ਲੈਵਲ ਦੇ ਉੱਤੇ ਜਿਵੇਂ ਭਾਰਤ ਨੇ ਇੰਟਰਨੈਸ਼ਨਲ ਲਾਅ ਫਲਾਊਟ ਕੀਤਾ, ਅਮਰੀਕਨ ਕਨਸਟੀਟਿਊਸ਼ਨ ਫਲਾਊਟ ਕੀਤਾ, ਔਰ ਇਹ ਜਦੋਂ ਨਿਖਿਲ ਗੁਪਤਾ ਸਾਹਮਣੇ ਆਇਆ, ਔਰ ਜ਼ਾਹਰ ਹੈ ਕਿ ਜੇ ਉਸ ਦਾ ਅਸੀਂ ਬਰੀਫ ਵਰਲਡ ਆਈ ਵਿਊ ਦੇਣਾ ਹੋਏ, ਤੇ ਕੱਲ੍ਹ ਵੀ ਮੈਂ ਇਸ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਅਜੀਤ ਡੋਵਾਲ ਦੇ ਨਾਲ ਇਹ ਐਸ ਜੈ ਸ਼ੰਕਰ, ਮੋਦੀ ਔਰ ਅਮਿਤ ਸ਼ਾਹ ਚੰਡਾਲ ਚੌਂਕੜੀ, ਇਹਨਾਂ ਨੇ ਜਿਉਂ-ਜਿਉਂ ਖਾਲਿਸਤਾਨ ਦੀ ਮੂਵਮੈਂਟ, ਖਾਲਿਸਤਾਨ ਦੀ ਆਵਾਜ਼ ਦੁਨੀਆ ਦੇ ਵਿੱਚ ਬੁਲੰਦ ਹੋਣੀ ਸ਼ੁਰੂ ਹੋਈ, ਖਾਲਿਸਤਾਨ ਰੈਫਰੈਂਡਮ ਉਸ ਦੇ ਵਿੱਚ ਇੱਕ ਵੱਡਾ ਇੱਕ ਫੈਕਟਰ ਬਣਿਆ, ਤੇ ਇਹਨਾਂ ਨੇ ਦੇਖਿਆ ਕਿ ਭਾਈ ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ, ਜਿਹਦਾ ਮਤਲਬ ਹੈ ਟਾਰਗੇਟ ਕਿਲਿੰਗਸ, ਕਿ ਜਿਹੜੀ ਆਵਾਜ਼ ਖਾਲਿਸਤਾਨ ਲਈ ਉੱਠਦੀ ਹੈ ਕਿਤੇ ਵੀ,
ਉਸ ਨੂੰ ਬੰਦ ਕਰ ਦਿੱਤਾ ਜਾਏ, ਉਸ ਨੂੰ ਮਾਰ ਦਿੱਤਾ ਜਾਏ ਉਹਨਾਂ ਸ਼ਖਸਾਂ ਨੂੰ। ਔਰ ਉਹਦੇ ਥੱਲੇ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਔਰ ਲੰਬੇ ਵਕਤ ਤੋਂ ਜਿਹੜਾ ਹੈ ਉਹ ਉਹਨਾਂ ਦੀ ਸੇਵਾ ਸੀ, ਉਹਨਾਂ ਨੂੰ 6 ਜਾਂ 7 ਮਈ ਨੂੰ ਜਿਹੜਾ 7 ਮਈ ਦੀ ਸ਼ਾਇਦ ਸਵੇਰ ਸੀ 2023 ਚ ਲਾਹੌਰ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਫਿਰ ਅਸੀਂ ਦੇਖਦੇ ਹਾਂ ਕਿ 15 ਜੂਨ 2023 ਨੂੰ ਅਵਤਾਰ ਸਿੰਘ ਖੰਡਾ ਉਹਨਾਂ ਨੂੰ ਬਰਮਿੰਗਮ UK ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ, ਜਿਹੜੀ ਸਲੋ ਪੋਇਜ਼ਨਿੰਗ ਦੇ ਰਾਹੀਂ ਕੀਤੀ ਗਈ। ਔਰ ਜਿਹੜਾ ਕਲੀਅਰ ਫਿਰ ਦੂਸਰਾ ਮਰਡਰ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਜਿਹੜੇ ਸਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ, ਕੈਨੇਡਾ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਮੁਹਿੰਮ ਦੇ ਕਨਵੀਨਰ ਵੀ ਰਹੇ ਐਟ ਵਨ ਟਾਈਮ, ਔਰ ਪੰਥ ਸੇਵਕ, ਉਹਨਾਂ ਦਾ ਜਿਹੜਾ ਉਹ ਮਰਡਰ ਕੀਤਾ ਜਾਂਦਾ ਹੈ। ਔਰ ਫਿਰ ਉਸੇ ਜੂਨ ਦੇ ਮਹੀਨੇ ਜਦੋਂ ਮੋਦੀ ਨੇ ਅਮਰੀਕਾ ਵਿਜ਼ਿਟ ਕਰਨਾ ਹੈ, ਬਾਈਡਨ ਦੇ ਨਾਲ ਉਸ ਦੀ ਮੀਟਿੰਗ ਹੈ, ਔਰ ਉਸ ਪੀਰੀਅਡ ਦੇ ਵਿੱਚ ਅਮਰੀਕਨ ਏਜੰਸੀਆਂ ਜਿਹੜੀਆਂ ਉਹਨਾਂ ਦੀ ਮੁਸਤੈਦੀ, ਔਰ ਜਿਵੇਂ ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਇਨਫੈਕਟ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀਆਂ ਨੇ ਕੈਨੇਡੀਅਨ ਅਥਾਰਟੀਜ਼ ਔਰ ਜ਼ਾਹਰ ਹੈ ਅਮਰੀਕਨਾਂ ਨੂੰ ਬਰੀਫ ਕੀਤਾ ਕਿ ਇਹ 3 ਬੰਦੇ ਜਿਹੜੇ ਨੇ ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ ਔਰ ਗੁਰਪ੍ਰਤਵੰਤ ਸਿੰਘ ਪੰਨੂ, ਇਹ ਮੁੱਖ ਤੌਰ ਦੇ ਉੱਤੇ ਹਿੱਟ ਲਿਸਟ ਦੇ ਉੱਤੇ ਨੇ। ਔਰ ਉਦੋਂ ਤੱਕ ਅਸੀਂ ਦੇਖ ਰਹੇ ਹਾਂ ਵੀ ਅਵਤਾਰ ਸਿੰਘ ਖੰਡੇ ਦਾ ਮਰਡਰ ਹੋ ਚੁੱਕਾ ਸੀ, ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋ ਗਿਆ 18 ਜੂਨ ਨੂੰ। ਔਰ ਜਿਸ ਪੀਰੀਅਡ ਦੇ ਵਿੱਚ ਮੋਦੀ ਇੱਥੇ ਸੀ, ਇਹ ਨਿਖਲ ਗੁਪਤਾ ਜਿਹੜਾ ਮਨੀ ਲਾਂਡਰਿੰਗ ਦੇ ਵਿੱਚ ਵੀ ਜਿਸ ਦੋਸ਼ ਨੂੰ ਨੇ ਕਬੂਲਿਆ, ਇਹ ਡਰੱਗ ਜਿਹੜੀ ਹੈ ਇੰਟਰਨੈਸ਼ਨਲ ਜਿਹੜੀ ਰਾਹ ਦਾ ਵਿੰਗ ਹੋਏਗਾ ਉਹਦਾ ਵੀ ਕੋਈ ਇਹ ਮਾਮੂਲੀ ਬੰਦਾ ਨਹੀਂ ਹੈ। ਔਰ ਉਹ ਸਾਰੇ ਨੂੰ ਜਿਹੜਾ ਉਹ ਬੈਠਾ ਆਇਆ ਵੀ ਨਹੀਂ ਹੈ, ਅਮਰੀਕਨ ਸੋਇਲ ਤੇ ਨਹੀਂ ਹੈ, ਉਹ ਬੈਠਾ ਚੈੱਕ ਰਿਪਬਲਿਕ ਦੇ ਵਿੱਚ ਹੈ। ਉੱਥੋਂ ਉਹ ਡਾਇਰੈਕਟ ਕਰ ਰਿਹਾ ਕਿ ਵੀ ਮੋਦੀ ਦੇ ਈਵਨ ਅਮਰੀਕਾ 'ਚ ਹੁੰਦਿਆਂ ਹੀ ਗੁਰਪ੍ਰਤਵੰਤ ਸਿੰਘ ਪੰਨੂ ਦਾ ਜਿਹੜਾ ਹੈ ਉਹ ਮਰਡਰ ਕਰ ਦਿਓ। ਔਰ ਬਾਅਦ ਦੇ ਵਿੱਚ ਇਹ ਵੀ ਸਾਹਮਣੇ ਆਉਂਦਾ ਜਿਹੜੀ ਕਨਵਰਸੇਸ਼ਨ, ਇਨਫੈਕਟ ਜਦੋਂ ਉਹ ਹਾਇਰਡ ਅਸੈਸਿਨ ਪਹਾੜੇ ਦੇ ਕਾਤਲ ਦੇ ਨਾਲ ਨਿਊਯਾਰਕ ਦੇ ਵਿੱਚ ਨੈਗੋਸ਼ੀਏਟ ਕਰ ਰਿਹਾ ਕਿ ਇਸ ਮਰਡਰ ਦੇ ਲਈ $1 ਲੱਖ ਤੇ ਦੀ ਡੀਲ ਹੁੰਦੀ ਹੈ, $15,000 ਇਨ ਐਡਵਾਂਸ। ਗੱਡੀ ਦੀ ਫੋਟੋ ਵੀ ਜਿਹੜੀ ਅਸੀਂ ਡਿਸਕਸ ਕਰਦੇ ਰਹੇ ਆਂਦੀ ਹੈ। ਹੁਣ ਉਹ ਇਹ ਸਮਝਦਾ ਹੈ ਵੀ ਉਹ ਕਿਸੇ ਕ੍ਰਿਮੀਨਲ, ਕਿਉਂਕਿ ਖੁਦ ਉਹ ਡਰੱਗ ਟ੍ਰੇਡ ਦੇ ਵਿੱਚ ਪਹਿਲਾਂ ਤੋਂ ਮੌਜੂਦ ਸੀ, ਉਹਨਾਂ ਨੂੰ ਪਤਾ ਹੈ ਵੀ ਹਾਇਰ ਕਰਨੇ ਨੇ। ਪਰ ਇਹ ਜਦੋਂ ਮਾਰ ਪੈਣੀ ਹੁੰਦੀ ਹੈ ਔਰ ਕੁਦਰਤ ਨੇ ਸੱਚ ਨੂੰ ਐਕਸਪੋਜ਼ ਕਰਨਾ ਹੁੰਦਾ ਹੈ, ਤੇ ਉਹ ਆਪਣੇ ਵੱਲੋਂ ਜਿਹਨੂੰ ਕਾਤਲ ਨੂੰ ਹਾਇਰ ਕਰ ਰਿਹਾ ਸੀ $1 ਲੱਖ ਦੇ ਉੱਤੇ, ਉਹ ਅਸਲ ਦੇ ਵਿੱਚ ਜਿਹੜਾ ਉਹ ਕੋਵਰਟ ਏਜੰਟ ਸੀ FBI ਦਾ, ਉਹਨਾਂ ਦੇ ਡਰੱਗ ਐਨਫੋਰਸਮੈਂਟ ਮਹਿਕਮੇ ਦਾ। ਅਸੀਂ ਜ਼ਿਕਰ ਕਰਾਂਗੇ ਵੀ ਇਹਦੇ 'ਚ ਇਕੱਲਾ ਇਸ ਟਰਾਇਲ 'ਚ FBI ਇਨਵੋਲਵ ਨਹੀਂ ਸੀ, ਕਿੰਨੀਆਂ ਏਜੰਸੀਆਂ ਅਮਰੀਕਾ ਦੀਆਂ ਇਨਵੋਲਵ ਸੀ। ਹੁਣ ਉਹਦੇ ਨਾਲ ਉਹ ਡੀਲ ਬਣਾ ਰਿਹਾ ਔਰ ਜ਼ਾਹਰ ਹੈ ਕਿ ਵੀ ਉਸ ਨੇ ਫਾਈਨਲੀ ਜਦੋਂ ਉਹਨਾਂ ਦੇ ਕੋਲ ਇਨਫ ਪ੍ਰੂਫ ਆ ਗਏ ਕਿ ਕਿਉਂਕਿ ਅਮਰੀਕਾ ਦੇ ਵਿੱਚ ਕੋਰਟ ਸਿਸਟਮ ਦੇ ਵਿੱਚ ਕਿਸੇ ਨੂੰ ਗਿਲਟੀ ਸਾਬਤ ਕਰਨਾ ਸੌਖਾ ਨਹੀਂ। ਔਰ ਵੈਸੇ ਵੀ ਇਹ ਅਮਰੀਕਨ ਏਜੰਸੀਆਂ ਦਾ ਜਿਹੜੀ ਹੈ ਇੱਕ ਤੌਰ ਤਰੀਕਾ ਵੀ ਹੁੰਦਾ ਹੈ ਕਿ ਉਹ ਸਿਰਫ ਇੱਕ ਨੂੰ ਜਿਹੜਾ ਸਾਹਮਣੇ ਆਇਆ ਫੜਨ ਦੀ ਥਾਂ ਉਹ ਸਾਰੇ ਲਿੰਕ ਦੇ ਨਾਲ ਜੁੜਨਾ ਚਾਹੁੰਦੇ ਹੁੰਦੇ ਨੇ, ਪੂਰੀ ਚੇਨ, ਤਾਂ ਕਿ ਜਿਹੜੀ ਹੈ ਉਹਦਾ ਖੁਰਾ ਖੋਜ ਹੀ ਮਿਟਾਇਆ ਜਾਏ ਉਹ ਸਾਰੇ ਦਾ। ਸੋ ਜ਼ਾਹਰ ਹੈ ਕਿ ਵੀ ਜਦੋਂ ਐਨ ਆਪਣੇ ਵੱਲੋਂ ਉਹਨੇ ਹਦਾਇਤ ਕਰ ਦਿੱਤੀ ਵੀ ਇੱਥੇ ਕੰਮ ਕਰ ਦਿਓ, ਔਰ ਠੀਕ ਜਦੋਂ ਕਿ ਨਿਖਲ ਗੁਪਤੇ ਨੇ ਉੱਥੋਂ ਚੈੱਕ ਰਿਪਬਲਿਕ ਤੋਂ ਫਿਰ ਉੜਪੁੜ ਜਾਣਾ ਸੀ ਵਾਪਸ, ਜਿਨ੍ਹਾਂ ਨੇ ਉਹਨੂੰ ਭੇਜਿਆ ਹੋਇਆ ਸੀ ਇਸ ਕੰਮ ਦੇ ਲਈ, ਰਾਹ ਨੇ ਬਾਅਦ 'ਚ ਵਿਕਾਸ ਯਾਦਵ ਦਾ ਨਾਂ ਆਇਆ ਜਿਹੜਾ ਰਾਹ ਲਈ ਕੰਮ ਕਰਦਾ ਰਿਹਾ ਹੈ, ਹਰਿਆਣਾ ਕਾਡਰ ਦਾ IPS। ਹਾਲਾਂਕਿ ਇੰਡੀਅਨ ਗਵਰਨਮੈਂਟ ਨੇ ਆਪਣੇ ਹੈਂਡ ਵਾਸ਼ ਕਰ ਲਏ ਕਿ ਜਿਸ ਹਮ ਰੋਗ ਐਲੀਮੈਂਟ ਇਨ ਰਾਹ, ਸਾਡਾ ਕੋਈ ਲਾਗਾ ਦੇਗਾ ਨਹੀਂ। ਲੇਕਿਨ ਅਮਰੀਕਨਾਂ ਨੇ ਜਦੋਂ ਇਨਫ ਐਵੀਡੈਂਸ ਇਕੱਠੀ ਕਰ ਲਈ, ਚੈੱਕ ਰਿਪਬਲਿਕ 'ਚ ਉਹਨੂੰ 29 ਜੂਨ ਨੂੰ ਜਿਹੜਾ ਹੈ ਨਿਖਲ ਗੁਪਤੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਹਾਲਾਂਕਿ ਨਵੰਬਰ ਤੱਕ, ਹੁਣ ਜੂਨ ਤੋਂ ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਆਲਮੋਸਟ 6 ਮਹੀਨੇ ਉਹ ਲਿਫਾਫਾ ਜਿਹਦੇ 'ਚ ਉਹਦੀ ਇੰਡਾਇਕਟਮੈਂਟ ਹੈ ਉਹ ਕਲੋਜ਼ਡ ਹੈ। ਨਵੰਬਰ ਦੇ ਵਿੱਚ ਕੋਰਟ ਦੇ ਵਿੱਚ ਜਦੋਂ ਇਹ ਖੋਲ੍ਹਿਆ ਜਾਂਦਾ ਹੈ ਉਦੋਂ ਪਤਾ ਲੱਗਦਾ ਹੈ ਵੀ ਕਿੰਨਾ ਵੱਡਾ ਪਲਾਟ। ਔਰ ਫਿਰ ਇਹ ਸਾਰੀ ਕਨਵਰਸੇਸ਼ਨ ਜਿਹੜੀ ਕਿ ਖੁਦ ਵੀ ਇਹਨਾਂ ਨੇ ਮੀਡੀਆ ਨੂੰ ਦਿੱਤੀ ਕਿ ਭਾਈ ਉਹ ਨਿਖਲ ਗੁਪਤਾ ਜਦੋਂ ਹਰਦੀਪ ਸਿੰਘ ਨਿੱਜਰ ਦਾ
ਮਰਡਰ ਹੁੰਦਾ ਹੈ ਔਰ ਅਜੇ ਕੁਛ ਮਿੰਟ ਹੀ ਬੀਤੇ ਹੁੰਦੇ ਨੇ, ਉਸ ਦੀ ਬਾਡੀ ਇੱਕ ਪਾਸੇ ਸਿਰ ਲੁਟਕਿਆ ਹੋਇਆ ਹੈ, ਉਹ ਤਸਵੀਰਾਂ ਪਿਛਲੇ ਆਪਣੇ ਹੈਂਡਲਰ ਨੂੰ ਭੇਜ ਰਿਹਾ ਹੈ ਔਰ ਜਿਹਦੇ ਨਾਲ ਉਹ ਗੱਲ ਕਰ ਰਿਹਾ ਹੈ ਉਸ ਨਾਲ ਨੂੰ ਉਹ ਕਹਿ ਰਿਹਾ ਕਿ ਜੀ ਫਿਕਰ ਨਾ ਕਰੋ, ਬਹੁਤ ਟਾਰਗੇਟ ਨੇ ਜਿਹੜਾ ਉਹ ਤੁਹਾਨੂੰ ਹਰ ਮਹੀਨੇ ਮਿਲੇਗਾ ਔਰ ਇਹ ਉਹ। ਸੋ ਉਸ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਬਈ ਇਹ ਜਿਹੜੀ ਕਿਲਿੰਗ ਸਪਰੀ ਸੀ ਕੈਨੇਡਾ ਅਮਰੀਕਾ 'ਚ ਖਾਸ ਤੌਰ 'ਤੇ, ਇਸ ਦੇ ਵਿੱਚ ਜਿਹੜਾ ਕਿੰਨੇ ਹੋਰ ਇਨਵੋਲਵ ਹੋ ਸਕਦੇ ਨੇ। ਹੁਣ ਉਸ ਸਾਰੇ ਦੇ ਚੱਲਦਿਆਂ ਨਿਖਿਲ ਗੁਪਤਾ ਨੂੰ ਚੈੱਕ ਰਿਪਬਲਿਕ ਤੋਂ ਅਮਰੀਕਾ ਲਿਆਉਣ ਲਈ ਜਿਹੜੀ ਐਕਸਟ੍ਰੈਡੀਸ਼ਨ ਪ੍ਰੋਸੀਡਿੰਗ ਸੀ ਉਹਦੇ 'ਚ ਲਗਭਗ 1 ਸਾਲ ਲੱਗਾ ਔਰ ਫਿਰ ਆਲਮੋਸਟ ਅਸੀਂ ਦੇਖਦੇ ਹਾਂ ਵੀ 1.5 ਸਾਲ ਨਿਖਿਲ ਗੁਪਤਾ ਨੇ ਰਨ ਅਰਾਊਂਡ ਦਿੱਤਾ ਏਜੰਸੀਆਂ ਨੂੰ ਜਾਂ ਟਰਾਇਲ ਨੂੰ, ਕਿਉਂਕਿ ਜਿਨ੍ਹਾਂ ਦੇ ਲਈ ਉਹ ਕੰਮ ਕਰ ਰਿਹਾ ਸੀ, ਕਦੇ ਉਹ ਕਹਿੰਦਾ ਸੀ ਜੀ ਮੇਰੇ ਨਾਲ ਮਾੜਾ ਸਲੂਕ ਹੋ ਰਿਹਾ, ਮੈਂ ਵਕੀਲ ਮੇਰੀ ਗੱਲ ਨਹੀਂ ਸਮਝਦਾ, ਮੈਨੂੰ ਇਹ ਵਕੀਲ ਨਹੀਂ ਪਸੰਦ, ਉਹ ਨਹੀਂ। ਸੋ 1.5 ਸਾਲ ਉਹਨੇ ਪੂਰਾ ਜਿਹੜਾ ਇਸ ਦੇ ਉੱਤੇ ਰਨ ਅਰਾਊਂਡ ਦਿੱਤਾ ਔਰ ਹੁਣ ਹਾਲਾਂ ਮੈਂ ਟੂਵਰਡਸ ਦਾ ਕਨਕਲੂਜਨ ਗੱਲ ਕਰਾਂਗਾ। ਹਾਲਾਂ ਇਹ ਇੱਕ ਪਾਰਟ ਆਫ ਸੈਟਿਸਫੈਕਸ਼ਨ ਹੈ, ਵੱਡੀ ਗਿਣਤੀ ਦੇ ਵਿੱਚ ਸਿੱਖ ਨੁਮਾਇੰਦੇ ਜਿਹੜੇ ਨੇ ਉਹ ਕੋਰਟ ਰੂਮ ਦੇ ਵਿੱਚ ਵੀ ਪਹੁੰਚੇ ਹੋਏ ਸੀ, ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਵਿਚਾਰ ਵੀ ਐਕਸਪ੍ਰੈਸ ਕੀਤੇ। ਜਿਉਂ ਹੀ ਸਾਡਾ ਪ੍ਰੋਗਰਾਮ ਇਹ ਖਤਮ ਹੋਏਗਾ ਔਰ ਸਾਡੀ ਜਿਹੜੀ ਹੈ ਉਸ ਕੋਰਟ ਰੂਮ ਦੇ ਅੰਦਰ ਤਾਂ ਕੈਮਰਾ ਤੁਸੀਂ ਲਿਜਾ ਨਹੀਂ ਸਕਦੇ, ਉਹਦੇ ਬਾਹਰ ਜਿਹੜਾ ਵੀ ਸਾਰੀ ਉਸ ਦੀ ਡੀਟੇਲ ਹੈ ਉਹ ਵੀਡੀਓ ਜਿਹੜੀ ਹੈ ਉਹ ਉਹਦੇ ਤੇ ਸਾਡੇ ਮੇਨ ਟੀਵੀ ਚੈਨਲ ਤੇ ਹੋਏਗੀ, ਬਾਅਦ 'ਚ ਉਹਨੂੰ ਅਪਲੋਡ ਵੀ ਕੀਤਾ ਜਾਏਗਾ ਸਾਡੇ ਨੈਟਵਰਕ ਦੇ ਉੱਤੇ। ਹੁਣ ਜ਼ਾਹਰ ਹੈ ਕਿ ਵੀ ਅਰਦਾਸ ਵੀ ਕੀਤੀ ਗਈ, ਮਹਾਰਾਜ ਦਾ ਸ਼ੁਕਰਾਨਾ ਕੀਤਾ ਗਿਆ ਕਿ ਭਾਈ ਨਿਊਯਾਰਕ ਦੀ ਧਰਤੀ ਤੇ ਅਮਰੀਕਾ ਦੀ ਧਰਤੀ ਤੇ ਇੱਕ ਵੱਡੀ ਜਿੱਤ ਹੋਈ ਹੈ ਔਰ ਬਿਲਕੁਲ ਠੀਕ ਗੁਰਪ੍ਰਤਵੰਤ ਸਿੰਘ ਪੰਨੂ ਨੇ ਗਾਰਡੀਅਨ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਜੁਡੀਸ਼ੀਅਲ ਕਨਫਰਮੇਸ਼ਨ ਹੈ ਕਿ ਇੰਡੀਅਨ ਗਵਰਨਮੈਂਟ, ਇੰਡੀਅਨ ਸਿਸਟਮ ਜਿਹੜਾ ਹੈ ਉਹ ਫਸਟ ਅਮੈਂਡਮੈਂਟ ਰਾਈਟਸ ਦੀ ਵਾਇਓਲੇਸ਼ਨ ਕਰਕੇ ਅਮਰੀਕਾ ਦੀ ਧਰਤੀ ਦੇ ਉੱਤੇ ਜਿਹੜਾ ਹੈ ਉਹ ਕਿਲਿੰਗ ਸਪਰੀ ਉਸ ਨੇ ਕਰਨੀ ਚਾਹੀ ਔਰ ਇਹ ਸਾਰੇ 'ਚ ਜਿਹੜੇ 3 ਦੋਸ਼ ਕਬੂਲੇ। ਲੇਕਿਨ ਮੈਂ ਇਸ ਦਾ ਜਿਹੜਾ ਦੂਸਰਾ ਪੱਖ ਤੋਂ ਵੀ ਹੋਰ ਵੀ ਬਹੁਤ ਸਾਰਿਆਂ ਦੇ ਨਾਲ ਮੇਰੀ ਗੱਲਬਾਤ ਹੋਈ ਜਦੋਂ ਅਸੀਂ ਵਾਪਸ ਮੁੜ ਰਹੇ ਸੀ ਕਿ ਵੀ ਇਸ ਦਾ ਜਿਹੜਾ ਜ਼ਾਹਰ ਹੈ ਕਿ ਵੀ ਜਿਹੜੇ ਚਾਰਜਸ ਉਹਨੇ ਕਬੂਲੇ 3 ਮੁੱਖ ਤੌਰ ਦੇ ਉੱਤੇ, ਉਸ ਦੇ ਵਿੱਚ ਜਿਹੜਾ ਪਹਿਲਾ ਹੈ ਮਰਡਰ ਫॉर ਹਾਇਰ, ਜਿਹੜੀਆਂ ਇੰਡੈਕਟਮੈਂਟ ਸੀ ਉਹਨਾਂ ਦੀਆਂ ਜਿਹਦੇ ਦੋਸ਼ ਆਇਦ ਕੀਤੇ ਗਏ ਕਿ ਵੀ ਉਹ ਹਾਇਰ ਕਰ ਰਿਹਾ ਬੰਦੇ ਨੂੰ ਮਰਡਰ ਕਰਨ ਦੇ ਲਈ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਫੁੱਲ ਫਲੈਜ ਚਾਰਜ ਦੀ ਸਜ਼ਾ ਜਿਹੜੀ ਹੈ ਮੈਕਸਿਮਮ ਉਹ 10 ਸਾਲ ਹੋ ਸਕਦੀ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿਉਂਕਿ ਜਿਹੜੀ ਵੀਡੀਓ ਉੱਥੇ ਮੌਜੂਦ ਦੀ ਸੀ ਬਹੁਤ ਸਾਰਿਆਂ ਨੇ ਇਵੇਂ ਪ੍ਰੈਜ਼ੈਂਟ ਕੀਤਾ ਜਿਵੇਂ ਉਹਨੂੰ 40 ਸਾਲ ਦੀ ਸਜ਼ਾ ਹੋ ਗਈ ਹੈ। ਇੱਕ ਗੱਲ ਦਾ ਧਿਆਨ ਰਿਹਾ ਕਿ ਵੀ ਇਹ ਡਿਪੈਂਡ ਜੱਜ ਦੇ ਉੱਤੇ, ਅਜੇ ਉਹਨੂੰ ਸਜ਼ਾ 29 ਮਈ ਨੂੰ ਸੁਣਾਈ ਜਾਣੀ ਹੈ, ਪਰ ਜਿਹੜੀਆਂ ਧਾਰਾਵਾਂ ਦੇ ਤਹਿਤ ਉਹਨੇ ਦੋਸ਼ ਕਬੂਲੇ ਨੇ ਉਹਦੀ ਜੇ ਮੈਕਸਿਮਮ ਸਜ਼ਾ ਜੱਜ ਦੇ ਤੇ ਉਹ ਕੁੱਲ 40 ਸਾਲ ਬਣਦੀ ਹੈ। ਹੁਣ 40 ਸਾਲ 'ਚ ਵੀ ਇਹ ਹੁੰਦਾ ਹੈ ਕਿ ਵੀ ਜਦੋਂ ਇੱਕੋ ਹੀ ਮਾਮਲੇ ਦੇ ਵਿੱਚ ਤੁਹਾਨੂੰ 20 ਸਾਲ ਸਜ਼ਾ ਹੈ, 10 ਸਾਲ ਹੈ, ਫਿਰ ਤੀਸਰੇ ਮਸਲੇ 10 ਸਾਲ ਹੋਰ ਹੈ, ਉਹਨੂੰ ਕਹਿੰਦੇ ਨੇ ਕਨਕਰੈਂਟ ਚੱਲਣਾ। ਸੋ ਮਤਲਬ ਜਿਹੜੀਆਂ ਇਹ ਨਹੀਂ ਹੈ ਵੀ ਪਹਿਲਾਂ 20 ਸਾਲ ਇੱਕ ਦੇ ਪੂਰੇ ਹੋਣ ਫਿਰ 10, ਉਹ ਇੱਕੋ ਵੇਲੇ ਚੱਲਦੀਆਂ ਨੇ। ਸੋ ਇਹਦਾ ਮਤਲਬ ਇਹ ਹੈ ਵੀ 10 ਵਾਲੀਆਂ 2 ਤਾਂ ਉਹ 20 ਦੇ ਵਿੱਚ ਹੀ ਸਮਾ ਜਾਂਦੇ ਨੇ, ਹਾਂਜੀ, ਉਹ ਕਨਕਰੈਂਟ ਹੋਣਗੇ। ਇਹ ਵੀ ਜੇ ਮੈਕਸਿਮਮ ਜੱਜ ਦੇ, ਪਰ ਪੋਸੀਬਿਲਿਟੀ ਇਸ 'ਚ ਕੀ ਹੋਏਗੀ ਇਹ ਸਾਨੂੰ 29 ਮਈ ਨੂੰ ਪਤਾ ਲੱਗੇਗਾ। $1 ਮਿਲੀਅਨ ਦਾ ਫਾਈਨ ਵੀ ਉਸ ਦੇ ਉੱਤੇ ਇਹਨਾਂ ਤਿੰਨੋਂ ਹੀ ਚਾਰਜਿਸ ਦੇ ਥੱਲੇ ਔਰ 3 ਦੋਸ਼ ਜਿਹੜੇ ਉਹਨੇ ਕਬੂਲੇ, ਇੱਕ ਮਰਡਰ ਫॉर ਹਾਇਰ, ਫਿਰ ਕੰਸਪੀਰੇਸੀ ਟੂ ਕਮਿਟ ਮਰਡਰ ਫॉर ਹਾਇਰ, ਸਾਜ਼ਿਸ਼, ਹਾਇਰ ਕਰਨ ਤਾਂ ਉਦੋਂ ਹੀ ਤੁਰਿਆ ਨਾ, ਪਹਿਲਾਂ ਕੰਸਪੀਰੇਸੀ ਕੀਤੀ। ਕੰਸਪੀਰੇਸੀ ਕਿਹਦੇ ਨਾਲ ਕੀਤੀ? ਵਿਕਾਸ ਯਾਦਵ ਨਾਲ ਕੀਤੀ। ਅਜੀਤ ਡੋਵਲ ਨੇ ਉਹਦੀ ਡਿਊਟੀ ਲਾਈ ਹੋਈ ਹੈ, ਵਿਕਾਸ ਯਾਦਵ ਦੀ ਹੈਂਡਲਰ ਕਹਿੰਦੇ ਨੇ ਉਹਨੂੰ, ਏਜੰਸੀਆਂ ਦਾ ਕੰਮ ਕਰਨ ਦਾ ਢੰਗ ਇਹ ਹੁੰਦਾ ਹੈ। ਇਹਦਾ ਹੈਂਡਲਰ ਵਿਕਾਸ ਯਾਦਵ ਸੀ ਜਿਹੜਾ ਕੋਈ ਚਪੜਾਸੀ ਨਹੀਂ ਸੀ ਰਾਹ ਦਾ, ਉਹ IPS ਆਫਿਸਰ ਸੀ। ਹੁਣ ਵਿਕਾਸ ਯਾਦਵ ਅਮਰੀਕਾ ਦੇ ਕਾਨੂੰਨ ਦੇ ਥੱਲੇ ਭਗੌੜਾ ਹੈ ਔਰ ਅਸੀਂ ਦੇਖਾਂਗੇ, ਗੱਲ ਕਰਾਂਗੇ ਕਿ ਬਈ ਕੀ ਅਮਰੀਕਾ ਵਿਕਾਸ ਯਾਦਵ ਦੀ ਐਕਸਟ੍ਰੈਡੀਸ਼ਨ ਦੇ ਲਈ ਪ੍ਰੋਪਰ ਜਿਹੜਾ ਉਹ ਡਾਕੂਮੈਂਟ ਫਾਈਲ ਕਰੇਗਾ, ਜਾਂ ਜੇ ਇਹ ਸਾਰੇ ਦੀ ਅਸੀਂ ਟਾਈਮਿੰਗ ਦੇਖੀਏ ਤਾਂ ਕਈ ਚੀਜ਼ਾਂ ਜਿਹੜੀਆਂ ਨੇ ਉਹ, ਕਿਉਂਕਿ ਜਦੋਂ ਤੁਸੀਂ 40-50 ਸਾਲ ਤੋਂ ਇੱਕ ਸਟਰਗਲ ਦੇ ਵਿੱਚ ਹੁੰਦੇ ਹੋ
ਇੱਕ ਜ਼ਮਾਨਾ ਹੁੰਦਾ ਸੀ ਕਿ ਵੀ ਅਸੀਂ ਹਰ ਚੀਜ਼ ਤੇ ਜਿਵੇਂ ਉਹ ਨਜ਼ਰ ਆਉਂਦੀ ਹੈ ਉਵੇਂ ਫੇਥ ਵਿਸ਼ਵਾਸ ਕਰ ਲੈਂਦੇ ਸੀ, ਪਰ ਘੱਟੋ ਘੱਟ ਸਮੇਂ ਨੇ ਇੰਨੀ ਕੁ ਸਿਆਣਪ ਸਾਨੂੰ ਜ਼ਰੂਰ ਦਿੱਤੀ ਹੈ ਜਿਹਦੇ ਥੱਲੇ ਅਸੀਂ ਆਲੇ ਦੁਆਲੇ ਨੂੰ ਦੇਖ ਕੇ ਵੀ ਦੇਖਦੇ ਹਾਂ ਕਿ ਵੀ ਇਹ ਪਲੇਨ ਟਰੂਥ ਹੈ ਜਾਂ ਇਹਦੇ ਬਿਹਾਈਂਡ ਕੁਛ ਹੈ, ਉਹਦਾ ਵੀ ਮੈਂ ਜ਼ਿਕਰ ਕਰਾਂਗਾ। ਲੇਕਿਨ 3 ਜਿਹੜੇ ਦੋਸ਼ ਉਹਨੇ ਕਬੂਲੇ ਔਰ ਜਿਹਦੇ ਥੱਲੇ ਮੈਕਸਿਮਮ ਸਜ਼ਾ ਜੇ ਹੋਏ ਤੇ 10 20 ਜਿਹੜਾ ਉਹ 40 ਸਾਲ ਹੁੰਦੀ ਹੈ। ਸੋ ਪਹਿਲਾ ਤਾਂ ਜਿਹੜਾ ਜ਼ਾਹਰ ਹੈ ਕਿ ਵੀ ਚਾਰਜਿੰਗ ਹਿਮ ਵਿਦ ਮਰਡਰ ਫॉर ਹਾਇਰ, ਫਿਰ ਕੰਸਪੀਰੇਸੀ ਟੂ ਕਮਿਟ ਮਰਡਰ ਫॉर ਹਾਇਰ, ਫਿਰ ਕੰਸਪੀਰੇਸੀ ਟੂ ਕਮਿਟ ਮਨੀ ਲਾਂਡਰਿੰਗ in connection with his efforts to murder a US citizen in New York City। और तीसरा मनी लॉन्ड्रिंग। मनी लॉन्ड्रिंग ये है कि भी जे 15,000 कैश डिलीवर कर दिता है, $1,00,000 देना है, मनी लॉन्ड्रिंग तो इवें ही लॉन्ड्रिंग हो रही है ना, कोई बैंकों राही तो नहीं जा रहा। सो इस तीसरा चार्ज है जिहदे सब तो ज़्यादा जी 20 साल की सज़ा है वो मनी लॉन्ड्रिंग के थल्ले है, क्योंकि ये फिर ड्रग और दूजे तीजे इन्वॉल्व हो जाता है। और ਜਿਹੜੀਆਂ ਏਜੰਸੀਆਂ ਨੇ ਇਹ ਕਬੂਲਨਾਮੇ ਤੱਕ ਗੱਲ ਨੂੰ ਪਹੁੰਚਾਇਆ, ਪਲੀ ਬਾਰਗੇਨਿੰਗ ਇਹਨੇ ਕੀਤੀ, ਉਹਨਾਂ ਦੇ ਵਿੱਚ ਇਹ ਇਕੱਲਾ ਇਹ ਨਹੀਂ ਹੈ ਵੀ FBI ਦੀ ਇਨਵੈਸਟੀਗੇਸ਼ਨ ਇਹਦਾ ਹਿੱਸਾ ਹੈ। ਯੂਨਾਈਟਿਡ ਸਟੇਟਸ ਅਟਾਰਨੀ ਫॉर ਸਾਊਦਰਨ ਡਿਸਟ੍ਰਿਕਟ ਆਫ ਨਿਊਯਾਰਕ ਜੈਕ ਕਲੈਟਨ ਜਿਹਦਾ ਵੱਡਾ ਰੋਲ ਹੈ, ਅਸਿਸਟੈਂਟ ਡਾਇਰੈਕਟਰ ਆਫ ਕਾਊਂਟਰ ਇੰਟੈਲੀਜੈਂਸ ਐਂਡ ਐਸਪਾਇਨੇਜ ਡਿਵੀਜ਼ਨ ਆਫ ਦਾ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਦੇ ਇਸ ਰੈਂਕ ਦੇ, Roman Roziskia, Administrator of the Drug Enforcement Administration, Terence C. Cole, इस लेवल के लोग इन्वॉल्व ने। Assistant Director in charge of New York Field Office of Federal Bureau of Investigation, James C. Bernarda Jr. announced, ये हुण सारे ने अनाउंस किया है कि भाई उन्हें 3 काउंट्स के उत्ते जिहड़ी है वो प्लीड की है गिल्टी। और उस दा जिहड़ा है इस दे उत्ते उन्होंने जिहड़े उन्हां दीयां स्टेटमेंट्स ने वो बहुत सख्त ने, उहदे च उन्होंने बड़ा क्लीयरली कहा भी असीं ये मैसेज दिंदे और ये ते FBI असिस्टेंट डायरैक्टर रोमन कैसिक ने कहा कि US सिटीजन became a target of transnational repression solely for exercising their freedom of speech. The message from the FBI should be clear. No matter where you are located, if you try to harm our citizens, we will not stop until you are brought to justice। उन्हें बड़ा क्लीयर मैसेज है, ये ट्रांसनेशनल रिप्रैशन भी, इंडिया की जिम्मेवारी भी और मैसेज भी कि भाई तुसी किते भी हो असी तुहानू माफ़ नहीं करांगे। और ये न्यूज़ जिहड़ी उसकी प्ली बारगेनिंग दी है, ये रॉयटर न्यूज़ एजेंसी ने ਦਿੱਤੀ ਹੈ, ਜਿਹਦਾ ਮਤਲਬ ਹੈ ਦੁਨੀਆ ਭਰ ਦੇ ਵਿੱਚ ਫਲੈਸ਼ ਹੋਈ। ਨਿਊਯਾਰਕ ਟਾਈਮਸ ਦੀ ਜਿਹੜੀ ਹੈ ਹੈਡਲਾਈਨ ਸਟੋਰੀ ਹੈ, ਇਸੇ ਤਰ੍ਹਾਂ ਗਾਰਡੀਅਨ ਜਿਹਨੇ ਇਸ ਸਾਰੇ ਮੁੱਦੇ ਨੂੰ ਫੋਲੋ ਕੀਤਾ ਉਹਨਾਂ ਦੀ ਹੈ। ਸੋ ਇਹ ਸਾਰੇ ਦੇ ਉੱਤੇ ਈਵਨ ਗਾਰਡੀਅਨ ਨੇ ਇਹ ਬੜਾ ਕਲੀਅਰਲੀ ਇਹ ਕਿਹਾ ਕਿ ਵੀ ਇੰਡੀਅਨ ਮੈਨ ਅਕਿਊਜ਼ਡ ਆਫ ਪਲਾਟ ਟੂ ਅਸੈਸੀਨੇਟ US ਐਕਟਿਵਿਸਟ ਪਲੀਡਸ ਗਿਲਟੀ। ਔਰ ਉਹਨਾਂ ਨੇ ਜਿਹੜਾ ਇੰਡੀਆ ਬੈਕਡ ਇਸ ਨੂੰ ਕਿਹਾ। और ये जी गुरपतवंत सिंह पन्नू होरां दी है स्टेटमेंट बड़ी कंप्रैहेंसिवली और बड़ी उन्होंने मीडिया दे नाल गल कीती होएगी। और उहदे उन्हां दे लफज ने पन्नू हू सर्व्स एज ए लॉयर फॉर न्यूयॉर्क बेस्ड ग्रुप 6 फॉर जस्टिस said in a statement that the guilty plea was judicial confirmation। पता तो है उन्होंने किया, पर जो जुडिशरी दे विच एक बंदा कबूल करता है उन्हों का करिंदा है, ये जुडिशियल कन्फर्मेशन है दैट इंडियन गवर्नमेंट ऑफ नरेंद्र मोदी ऑर्केस्ट्रेटेड एन असैसिनेशन प्लॉट ऑन अमेरिकन सॉयल। जुडिशियल कन्फर्मेशन कि भाई ये अमरीका की धरती के उत्ते जिहड़ा असैसिनेशन प्लॉट किया। और नाल उन्होंने कहा इंडियन गवर्नमेंट टारगेटेड एन अमेरिकन सिटीजन फॉर एक्साइजिंग फर्स्ट अमेंडमेंट राइट्स, organizing the Khalistan referendum, a peaceful political campaign advocating self-determination for Punjab, the Modi government's transnational assassination plots to silence dissenting political opinion is an act of terrorism and attack on American sovereignty। Very well articulated कि ये Indian government the act of terrorism है, ਅਟੈਕ ਅਮਰੀਕਨ ਸੋਵਰਨਿਟੀ 'ਤੇ ਹੈ, ਕਿਉਂਕਿ ਜਿਹੜਾ ਇੱਥੇ ਖਾਲਿਸਤਾਨ ਦੀ ਗੱਲ ਕਰਦਾ ਹੈ
ਉਹ ਆਪਣੇ ਫਸਟ ਅਮੈਂਡਮੈਂਟ ਤੇ ਥੱਲੇ ਜਿਹੜੇ ਉਹਦੇ ਰਾਈਟਸ ਨੇ ਉਹਨਾਂ ਨੂੰ ਉਹ ਐਕਸਾਈਜ਼ ਕਰ ਰਿਹਾ। ਅੱਛਾ। ਹੁਣ ਜਿਹੜਾ ਇਹ ਦੇਖਣਾ ਹੋਏਗਾ ਕਿ ਇਹ ਭਗੌੜਾ ਜਿਹੜਾ ਵਿਕਾਸ ਯਾਦਵ ਜਿਹਨੂੰ ਐਬਸਕੌਂਡਰ ਡਿਕਲੇਅਰ ਕੀਤਾ ਹੋਇਆ ਇਹ ਸਾਰੇ ਦਾ ਕੀ ਹੈ। ਹੁਣ ਇਸ ਦੇ ਉੱਤੇ ਇਹ ਇੱਕ ਤਸੱਲੀ ਦਾ, ਔਰ ਸਾਡੇ ਬਹੁਤ ਸਾਰਿਆਂ ਨੇ ਕਿਹਾ ਵੀ ਦੇਖੋ ਭਾਰਤ ਦੇ ਵਿੱਚ 40-40 ਸਾਲ ਤੋਂ ਇਨਸਾਫ ਦੇ ਲਈ ਆਪਣੇ ਲੋਕ ਸਟਰਗਲ ਕਰ ਰਹੇ ਨੇ। ਅਮਰੀਕਾ ਦੇ ਵਿੱਚ 2.5 ਸਾਲ ਦੇ ਵਿੱਚ ਜਸਟਿਸ ਦੇ ਦਿੱਤਾ ਗਿਆ। ਬਹੁਤ ਠੀਕ ਸਟੇਟਮੈਂਟ ਲੱਗਦੀ ਹੈ। ਪਰ ਮੇਰੀ ਆਪਣੀ ਇਹਦੇ ਤੇ ਟੇਕ ਹੈ, ਔਰ ਮੈਂ ਇਹ ਸਮਝਦਾ ਕਿ ਜੇ ਕੇਸ ਟਰਾਇਲ ਦੇ ਵਿੱਚ ਜਾਂਦਾ ਤੇ ਬਹੁਤ ਸਾਰੀ ਹੋਰ ਜਾਣਕਾਰੀ ਜਿਹੜੀ ਅਮਰੀਕਨ ਏਜੰਸੀਆਂ ਦੇ ਕੋਲ ਹੈ ਕਿ ਉਹਨਾਂ ਦੇ ਨਿਸ਼ਾਨੇ ਤੇ ਹੋਰ ਕੌਣ ਸਨ, ਕਿਉਂਕਿ ਲਗਭਗ ਅੱਧੀ ਦਰਜਨ ਐਕਟਿਵਿਸਟ ਨੂੰ ਤਾਂ ਮੈਂ ਜਾਣਦਾ ਸਣੇ ਮੇਰੇ, ਜਿਨ੍ਹਾਂ ਨੂੰ ਠੀਕ 22 ਜੂਨ ਵਾਲੇ ਦਿਨ ਠੀਕ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ 4 ਦਿਨ ਬਾਅਦ FBI ਵੱਲੋਂ ਡਿਊਟੀ ਟੂ ਵਾਰ ਨੋਟਿਸ ਆਇਆ। ਉਹਦੇ 'ਚ ਹੋਰ ਬਿਹਾਈਂਡ ਕੀ ਹੈ, ਅਜੀਤ ਡੋਵਾਲ, ਮੋਦੀ, ਅਮਿਤ ਸ਼ਾਹ, ਇਹਨਾਂ ਸਾਰਿਆਂ ਦਾ ਰੋਲ ਸਾਹਮਣੇ ਆਉਂਦਾ। ਸੋ ਇੰਡੀਅਨ ਏਜੰਸੀਆਂ ਨੇ ਕੋਸ਼ਿਸ਼ ਕੀਤੀ ਕਿ ਵੀ ਕਿਤੇ ਨਾ ਕਿਤੇ ਇਹਨੂੰ ਡਿਲੇ 1.5 ਸਾਲ ਉਹਦੇ ਤੋਂ ਕਰਵਾਉਂਦੇ ਰਹੇ। ਇਵੈਂਚੁਅਲੀ ਜਿਹੜਾ ਸੈਕੰਡ ਪਾਰਟ ਮੇਰਾ ਥੋੜਾ ਜਿਹਾ ਭਾਵੇਂ ਆਊਟ ਆਫ ਸ਼ੱਕ ਇਹ ਨਿਕਲ ਰਹੀ ਹੋਏ ਗੱਲ ਕਿ ਵੀ ਕਿਤੇ ਇਹ ਨਾ ਹੋਏ ਕਿ ਵੀ ਇਹ ਨਾਲ ਦੀ ਨਾਲ ਇੰਡੋ US ਨਿਊਕਲੀਅਰ ਡੀਲ, ਇੰਡੋ US ਟ੍ਰੇਡ ਡੀਲ ਵੀ ਸਾਈਨ ਹੋਈ ਹੈ। ਆਉਣ ਵਾਲੇ ਦਿਨਾਂ 'ਚ ਹੋ ਸਕਦਾ ਜਿਹੜਾ ਅਡਾਨੀ ਦਾ ਕੇਸ ਫਸਿਆ ਹੋਇਆ ਉਹ ਵੀ ਹੋਇਆ, ਇਹਦੇ ਵੀ ਗਿਲਟੀ ਪਲੀ ਹੋ ਗਈ ਕਿ ਇਹ ਇੱਕ ਬਿਗਰ ਲਾਰਜਰ ਡੀਲ ਦਾ ਹਿੱਸਾ ਹੀ ਨਾ ਹੋਏ ਜਿਹਦੇ ਥੱਲੇ ਜਿਹੜਾ ਓਵਰਆਲ ਇੰਡੀਅਨ ਸਟੇਟ। ਨਿਖਲ ਗੁਪਤਾ ਤਾਂ ਇੱਕ ਪਹਾੜੇ ਦਾ ਟੱਟੂ ਹੈ, ਉਹਨੇ ਅੱਗੋਂ ਪਹਾੜੇ ਦੇ ਟੱਟੂ ਹਾਇਰ ਕਰਨੇ ਸੀ। ਪਰ ਇਸ ਸਾਰੇ ਚੋਂ ਕੀ ਕੋਈ ਹੋਰ ਟਰਾਇਲ ਜਾਂ ਕੋਈ ਹੋਰ ਸੰਭਾਵਨਾਵਾਂ ਨੇ ਜਿਹਦੇ ਥੱਲੇ ਇੰਡੀਅਨ ਗਵਰਨਮੈਂਟ ਨੂੰ ਅਕਾਊਂਟੇਬਲ ਬਣਾਇਆ ਜਾ ਸਕਦਾ ਹੈ, ਜਾਂ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜੀ ਐਵੀਡੈਂਸ ਦਾ ਜਾਂ ਉਹਦੀ ਧੌਣ ਫੜ ਕੇ ਮੋਦੀ ਦੀ ਅਮਰੀਕਾ ਨੇ, ਕਿਉਂਕਿ ਜਿਸ ਲੈਵਲ ਦੀ ਟ੍ਰੇਡ ਡੀਲ ਇੰਡੀਆ ਨੇ ਸਾਈਨ ਕੀਤੀ ਹੈ ਅਮਰੀਕਾ ਦੇ ਨਾਲ, ਉਹ ਤਾਂ ਇੱਕ ਤਰਫਾ ਸਰੈਂਡਰ ਹੈ। ਅੱਜ ਹੀ ਮੈਂ ਸੁਹਾਸਨੀ ਹੈਦਰ ਦਾ ਹਿੰਦੂ ਦੀ ਫੋਰਨ ਰਿਪੋਰਟ ਐਕਸਪਰਟ ਹੈ, ਉਹਨੇ ਕਿਹਾ ਇਹ ਕਿਸ ਕਿਸਮ ਦੀ ਡੀਲ ਹੈ ਕਿ ਵੀ ਤੁਸੀਂ 500 ਬਿਲੀਅਨ ਦਾ ਸੌਦਾ ਖਰੀਦੋਗੇ, 100 ਬਿਲੀਅਨ ਦਾ ਹਰ ਸਾਲ। ਤੁਸੀਂ ਐਗਰੀਕਲਚਰ ਔਰ ਡੇਅਰੀ ਸੈਕਟਰ ਬਾਰੇ ਕਲੀਅਰ ਨਹੀਂ ਵੀ ਕਿੰਨਾ ਤੁਸੀਂ ਖੋਲ੍ਹਣਾ ਹੈ ਕਿੰਨਾ ਨਹੀਂ। ਟੈਰਿਫ ਵੀ 18%। ਰੂਸ ਤੋਂ ਤੁਸੀਂ ਬਿਲਕੁਲ ਤੇਲ ਨਹੀਂ ਖਰੀਦੋਗੇ। ਆਲਰੇਡੀ ਰਿਲਾਇੰਸ ਵਾਲਿਆਂ ਨੇ ਲਾਇਸੈਂਸ ਲੈ ਲਿਆ ਵੈਨਜ਼ੂਏਲਾ ਤੋਂ ਆਇਲ ਲੈਣ ਦਾ, ਔਰ ਤੁਸੀਂ ਬੀਬੇ ਬੱਚੇ ਬਣ ਕੇ ਹੁਣ ਬਿਲਕੁਲ ਜਿਹੜਾ ਉਹ। ਸੋ ਇਹ ਮੇਰਾ ਫੀਅਰ ਹੈ, ਮੇਬੀ ਆਊਟ ਆਫ ਬਾਕਸ ਸੋਚਣ ਦੀ ਗੱਲ ਹੈ, ਲੇਕਿਨ ਮੈਨੂੰ ਇਹ ਲੱਗਦਾ ਕਿ ਵੀ ਇਹ ਠੀਕ ਹੈ ਕਿ ਬਹੁਤ ਸਾਰੇ ਹਲਕਿਆਂ 'ਚ ਤਸੱਲੀ ਦਾ ਇਜ਼ਹਾਰ ਹੈ। ਪਰ ਨਿਖਲ ਗੁਪਤਾ ਤਾਂ ਇੱਕ ਛੋਟੀ ਫਲਾਈ ਹੈ। ਅਲਟੀਮੇਟ ਜਿਹੜੇ ਮਗਰਮੱਛ ਨੇ, ਵੱਡੇ ਘਾਗ ਜਿਨ੍ਹਾਂ ਨੇ ਇਹ ਸਾਰਾ ਪਾਰਟ ਕੀਤਾ, ਔਰ ਉਹ ਜੇ ਆਫ ਦਾ ਹੁੱਕ ਹੋ ਜਾਂਦੇ ਨੇ ਔਰ ਇਹਦੇ 'ਚ ਇਹ ਹੁੰਦਾ ਕਿ ਜੀ ਠੀਕ ਹੈ ਹੋ ਗਿਆ ਤੇ ਫਿਰ ਇਹੀ ਹੋਏਗਾ ਕਿ ਬਈ ਸਾਡਾ ਵੀ ਸੌਦਾ ਹੋ ਗਿਆ। ਜੀ ਨਾਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84,
ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਟ੍ਰੇਡ ਡੀਲ ਭਾਵੇਂ ਅਜੇ ਫਾਈਨਲ ਨਹੀਂ ਹੋਈ, ਪਰ ਇਹ ਪਿਛਲੇ ਦਿਨੀ ਅਮਰੀਕਾ ਦੇ ਵਪਾਰਕ ਮਸਲਿਆਂ ਸੰਬੰਧੀ ਨੁਮਾਇੰਦੇ ਨੇ ਅਮਰੀਕਾ ਭਾਰਤ ਡੀਲ ਸੰਬੰਧੀ ਜਿਹੜਾ ਭਾਰਤ ਦਾ ਨਕਸ਼ਾ ਜਾਰੀ ਕੀਤਾ। ਉਸ ਵਿੱਚ ਪਾਕਿਸਤਾਨ ਵਿਚਲੇ ਆਜ਼ਾਦ ਕਸ਼ਮੀਰ ਅਤੇ ਚੀਨ ਵਿਚਲੇ ਅਕਸਾਈ ਚਿੰਨ੍ਹ ਨੂੰ ਭਾਰਤ ਦਾ ਹਿੱਸਾ ਦਿਖਾਇਆ ਗਿਆ। ਇਸ ਸੰਬੰਧੀ ਪਾਕਿਸਤਾਨ ਵੱਲੋਂ ਪ੍ਰੋਟੈਸਟ ਕੀਤੇ ਜਾਣ ਤੇ ਨਕਸ਼ੇ ਨੂੰ ਹਟਾ ਦਿੱਤਾ ਗਿਆ, ਪਰ ਗੰਭੀਰ ਹਲਕਿਆਂ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਇਹ ਅਮਰੀਕਾ ਵੱਲੋਂ ਜਾਣਬੁੱਝ ਕੇ ਭਾਰਤ ਨੂੰ ਖੁਸ਼ ਕਰਨ ਲਈ ਕੀਤਾ ਗਿਆ ਜਾਂ ਕੋਈ ਤਕਨੀਕੀ ਗਲਤੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬਾਰ-ਬਾਰ ਇਹ ਫਿਕਰਾ ਕਿਸੇ ਸਿਆਣੇ ਬੰਦੇ ਦਾ ਕਿਆ ਯਾਦ ਆਉਂਦਾ ਹੈ ਕਿ ਦੇਰ ਆਰ ਨੋ ਪਰਮਾਨੈਂਟ ਫਰੈਂਡਸ ਔਰ ਫੋਜ਼ ਇਨ ਪੋਲੀਟਿਕਸ, ਪਰਮਾਨੈਂਟ ਓਨਲੀ ਆਰ ਇੰਟਰਸਟ। ਕਿ ਸਿਆਸਤ ਦੇ ਵਿੱਚ ਕੋਈ ਵੀ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਪੱਕੇ ਸਿਰਫ ਹਿੱਤ ਹੁੰਦੇ ਨੇ, ਇੰਟਰਸਟ ਕਿ ਤੁਹਾਨੂੰ ਕੀ ਸੂਟ ਕਰਦਾ। ਔਰ ਇਹ ਅਸੀਂ ਦੇਖਿਆ, ਮੌਜੂਦਾ ਪੀਰੀਅਡ 'ਚ ਵੀ ਦੇਖਿਆ ਕਿ ਜਿਸ ਵੀਅਤਨਾਮ ਨੂੰ ਅਮਰੀਕਾ ਨੇ ਪਾਰਕਿੰਗ ਲਾਟ ਬਣਾ ਦਿੱਤਾ ਹੈ, ਜਿੱਥੇ ਆਪਣੇ ਵੀ ਉਹਨਾਂ ਦੇ 60,000 ਤੋਂ ਜ਼ਿਆਦਾ ਸੋਲਜਰ ਅਮਰੀਕਾ ਦੇ ਮਾਰੇ ਗਏ, ਪਰ ਉਹਨਾਂ ਨੇ ਮਿਲੀਅਨ ਤੋਂ 2 ਮਿਲੀਅਨ ਲੋਕਾਂ ਨੂੰ ਜਿਹੜਾ ਹੈ ਉਹ ਤਹਿ ਕੀਤਾ। ਉਹਨਾਂ ਦੀ ਕਾਰਪੇਟ ਟੂ ਕਾਰਪੇਟ ਬੰਬਿੰਗ ਕੀਤੀ। ਅੱਜ ਉਸ ਖਿੱਤੇ ਦੇ ਵਿੱਚ ਸਭ ਤੋਂ ਜਿਹੜਾ ਟਰਸਟਵਰਦੀ ਐਲਾਈ ਹੈ ਅਮਰੀਕਾ ਦਾ, ਉਹ ਵੀਅਤਨਾਮ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਕੁਛ ਜਿਹੜੇ ਹਿਸਟਰੀ ਜਾਂ ਸਾਈਕੋ ਹਿਸਟਰੀ ਨਾਲ ਜੁੜੇ ਹੋਏ ਲੋਕ ਜਾਂ ਖਿੱਤੇ ਜਾਂ ਕਬੀਲੇ ਜਾਂ ਮੁਲਕ ਹੁੰਦੇ ਨੇ, ਉਹ ਕਦੇ ਭੁੱਲਦੇ ਨਹੀਂ ਨੇ। ਜਿਵੇਂ ਚੀਨ ਔਰ ਜਾਪਾਨ, ਜੋ ਕੁਝ ਜਾਪਾਨ ਨੇ ਪਾਸਟ ਹਿਸਟਰੀ 'ਚ ਚਾਈਨਾ ਦੇ ਨਾਲ ਕੀਤਾ, ਖਾਸ ਤੌਰ 'ਤੇ 1920 'ਚ ਰੇਪ ਆਫ ਨੈਨਕਿੰਗ, ਔਰ ਦੂਸਰਾ ਔਰ ਅੱਜ ਵੀ ਜੇ ਹੁਣ ਜਾਪਾਨੀ ਪ੍ਰਾਈਮ ਮਿਨਿਸਟਰ ਨੇ ਤਾਈਵਾਨ ਦੇ ਹੱਕ ਦੇ ਵਿੱਚ ਮਾੜੀ ਮੋਟੀ ਗੱਲ ਕੀਤੀ, ਤੇ ਇਹ ਨਹੀਂ ਹੈ ਵੀ ਉਸ ਗੱਲ ਨੇ ਇੰਨਾ ਕੁ ਫਤੂਰ ਖੜਾ ਕਰ ਦਿੱਤਾ ਚੀਨ ਦੇ ਵਿੱਚ, ਜਾਂ ਚੀਨ ਨੇ ਜਾਪਾਨ ਨੂੰ ਜਿਵੇਂ ਸਨਬ ਕੀਤਾ। ਇੱਕਦਮ ਸਾਈਕੋ ਹਿਸਟਰੀ ਸਾਹਮਣੇ ਆ ਜਾਂਦੀ ਹੈ ਕਿ ਵੀ ਇਹਨਾਂ ਨੇ ਕੀ ਕੀਤਾ। ਹੁਣ ਅਸੀਂ ਜਦੋਂ ਆਪਣੇ ਖਿੱਤੇ ਦੀ ਗੱਲ ਕਰਦੇ ਹਾਂ, ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਪਾਕਿਸਤਾਨ ਦਾ ਰੁਝਾਨ ਸੀ ਉਹ ਜ਼ਾਹਰ ਹੈ ਪੱਛਮੀ ਮੁਲਕਾਂ, ਜਿਹਦੇ 'ਚ ਨੈਟੋ ਬਣੀ ਔਰ ਅਮਰੀਕਾ ਦਾ ਜਿਹੜਾ ਪਾਲਾ ਸੀ ਉਸ ਦੇ ਵਿੱਚ ਪਾਕਿਸਤਾਨ ਆਇਆ। ਔਰ ਭਾਰਤ ਨੇ ਭਾਵੇਂ ਜਿਹੜਾ ਉਹ ਛੁਣਛੁਣਾ ਉਹ ਨੌਨ ਅਲਾਈਨਮੈਂਟ ਦਾ ਵਜਾਇਆ ਕਿ ਜੀ ਅਸੀਂ ਕਿਸੇ ਨਾਲ ਨਹੀਂ ਹੈ, ਪਰ ਜ਼ਾਹਰ ਹੈ ਕਿ ਉਹਨਾਂ ਦਾ ਝੁਕਾਅ ਸੋਵੀਅਤ ਯੂਨੀਅਨ ਦੇ ਖੈਮੇ 'ਚ ਸੀ। ਸੋ ਇਹੀ ਕਾਰਨ ਸੀ ਕਿ ਪਾਕਿਸਤਾਨ ਦੀ ਸਾਰੀ ਫੌਜੀ ਬਿਲਟਅਪ, ਉਹਨਾਂ ਦਾ ਸਾਜ਼ੋ ਸਮਾਨ, ਔਰ ਦੂਸਰਾ ਉਹ ਅਮਰੀਕਾ ਦਾ ਰਿਹਾ, ਔਰ ਭਾਰਤ ਦਾ ਸਾਰਾ ਫੌਜੀ ਸਾਜ਼ੋ ਸਮਾਨ ਹੁਣ ਉਹਨਾਂ ਨੇ ਡਾਈਵਰਸੀਫਾਈ ਸ਼ੁਰੂ ਕੀਤਾ, ਅਮਰੀਕਾ ਤੋਂ ਵੀ, ਇਜ਼ਰਾਈਲ ਤੋਂ ਵੀ। ਔਰ ਆ ਬਹੁਤ ਵੱਡੀ ਡੀਲ ਜਿਹੜੀ ਹੈ ਕਈ ਬਿਲੀਅਨ ਡਾਲਰ ਦੀ, ਸ਼ਾਇਦ 38 ਬਿਲੀਅਨ ਡਾਲਰ ਦੀ ਰਾਫੇਲ ਜਹਾਜ਼ਾਂ ਤੇ ਦੂਜਿਆਂ ਤੀਜਿਆਂ ਦੀ, ਇਹ ਫਰਾਂਸ ਦੇ ਨਾਲ ਪਿਛਲੇ ਦਿਨਾਂ 'ਚ ਕੀਤੀ। ਔਰ ਇਸ 'ਚ 9/11 ਤੋਂ ਬਾਅਦ ਤਬਦੀਲੀ ਹੋਈ, ਹੁੰਦੀ ਫਿਰ ਇਵੇਂ ਲੱਗਣ ਲੱਗ ਗਿਆ
कि भारत जिहड़ा है वो अमरीका दी एक्सटेंशन है, क्योंकि 25 साल अमेरिका दी इंडिया इंपीचमेंट पॉलिसी चली और दूसरे पासे पाकिस्तान का हाल ये बना दिता गया कि भी ईवन समुचे बाइडन एडमिनिस्ट्रेशन जो इमरान खान प्राइम मिनिस्टर सी पाकिस्तान का, उन्हें कदे ना बाइडन ने कॉल की उतों किसी दे नाल कोई संपर्क ही नहीं रखा। और कला ही नहीं, हुण अज बेशक ऑपरेशन संदूर तो बाद पाकिस्तान दे फौजी मुखी जिहड़े हुण फील्ड मार्शल ने आसम मुनीर, उन्होंने स्पैशल लंच ते सद्दिया है, जहाँ माई स्पैशल फ्रेंड और बोर्ड ऑफ पीस का भी हिस्सा पाकिस्तान नूं बनाया, जहाँ उन्होंने नाल क्रिप्टो करंसी डील की, उन्होंने अपने कुशनर उहदे सन इन लॉ एरिका उन्होंने डॉटर भी उत्थे ट्रंप की गई या दूजे। और इस सारे दे चलदे हैं जिहड़ा है वो शहबाज शरीफ नूं प्रेजिडेंट ट्रंप कोर्ट भी करदे ने कि जी उन्होंने भी मैनू कहा भी असी 8 तो 10 मिलियन लोग उन्हों की जान बचाई, मैं जंग रोक के सीज फायर करवा के। सो उस तो और एकदम भारत नूं जिन्ने झटके इस पीरीयड ट्रंप ने दिते ने 81-82 वार तो उन्हें सीज फायर की गल की। और ये जी डील भी सो कॉल्ड ट्रेड डील है, इस बारे जिवें मैं पिछले सैगमेंट्स भी जिक्र किया कि सुहासिनी हैदर जी वर्ल्ड लैवल की एक्सपर्ट है फॉरन पॉलिसी के मामले, उन्हें अज बड़ा डिटेल आर्टिकल एक लिखा है, इंडिया टेस्टेड फ्रॉम US सैंक्शनस टू वन साइडेड ट्रेड डील। वन साइडेड ट्रेड डील कि भी डील तो होंगी दोवां दे इंटरस्ट होंगे ने, ये तो इनू और उन्हें एक नुकता उहदा एनालाइज किया। हालांकि डील दियां डिटेल्स मार्च दे विच सामने आउणगियां, फिर आएगा कि भाई की है तो की नहीं है। लेकिन ये सब दे चलदे हैं एक गल जिहड़ी बहुतिआं नूं हैरान भी करदी है और एकदम कि ये जिहड़ा सडन जिहड़ा ट्रंप दा इंडिया प्रति रवैया जिहड़ा सैकंड टर्म के पहले दिन तो ही नज़र आना शुरू होया। हुण तुसीं एक टर्म पिछे जाओ, विचों 4 साल कढ़ दो बाइडन दे, और ट्रंप की जिहड़ी 2016 तो 2020 तक पहली टर्म, उहदे च पाकिस्तान नाल उस लैवल की रिलेशनशिप ही अमरीका ने रखी जिस लैवल के उत्ते तालिबान दे नाल गलबात लई पाकिस्तान दीयां सेवावां लईआं गईयां, भावें गलबात दोहा कतर दे विच ही हुई, लेकिन पाकिस्तान की मदद तो बिना ना तालिबान ने जिहड़ा वो टेबल ते आना सी, ना कोई डील होनी सी। लेकिन प्रेजिडेंट ट्रंप की उस टर्म के वेले ही 5 अगस्त 2019 नूं भारत की पार्लीमेंट ने आर्टिकल 370 और 35A ख़त्म करके और नाल दी नाल जम्मू कश्मीर दे ईवन सूबे का वजूद भी ख़त्म कर दिता, उन्होंने यूनियन टैरीटरी बना दिता है। और वो अमरीका जिहदी पोजीशन लगातारता नाल उही रही जो UN सिक्योरिटी कौंसल के मतियां दी है कि समुचा जम्मू ते कश्मीर डिस्प्यूटेड टैरीटोरी, क्योंकि 1516 रेजोल्यूशन है UN सिक्योरिटी कौंसल के कि भी दोवें मुल्क फौजां अपनियां पिछे हटाणगे, जम्मू कश्मीर के लोग डिसाइड करनगे कि भी उन्होंने भारत च जाना कि पाकिस्तान च जाना। सो ज़ाहिर है भी अज तक भी वो डिस्प्यूटेड टैरीटरी है। लेकिन भारत ये किवें हौसला कर सकता है सी बिना अमरीका की अप्रूवल दे, और ये करन तो बाद अमरीका चुप रहा है। एक लफज भी ये नहीं कहा गया कि भी ये इंटरनैशनली UN के हवाले जिहड़ा केस है उन्होंने यकतरफा तुसीं किवें कर सकते हो। हुण वो सारे दे चलदे हैं जिहड़ी रे ऑफ होप पाकिस्तान दे विच जागी ज़ाहिर है ऑपरेशन संदूर दे वेले जदों कि सीज फायर की गल आई, उहदे च एक गल जिन्हों हुण कदे पाकिस्तानी मीडिया भी रिपीट नहीं करता है, एक उहदा हिस्सा ये सी कि ये सीज फायर और उस तो बाद जम्मू कश्मीर के मुद्दे ते किसी न्यूट्रल थां दे उत्ते गलबात की जाएगी। उदों ये लगा कि भी अमरीका ने वापस अपनी पोजीशन जिहड़ा जम्मू कश्मीर नूं डिस्प्यूटेड टैरीटरी वाली है वो लियांदी है, और ट्रंप इंटरवीन करेगा इस मामले च कि भाई ये सारे नूं जिहड़ा वो हल करो मसले नूं। हुण जिहदे करके मैं इस टॉपिक नूं डिस्कस कर रहे हैं कि डील हो रही है भारत दे नाल, इहदे च ज़ाहिर है भी वन साइडेड उहनूं जिहड़ा कहा जा रहा और बिल्कुल सरैंडर वांग कहा जा रहा है। हुण इस डील बारे जिहड़ी जॉइंट स्टेटमेंट तो बाद च आई, जिहड़े पहली स्टेज के उत्ते जिहड़े ट्रेड रिप्रजेंटेटिव ने ये खबर दिती, नक्शा दिता अमरीका का भी और भारत का भी कि जी
ਇੰਡੋ US ਜਿਹੜੀ ਹੈ ਟ੍ਰੇਡ ਡੀਲ ਹੋ ਗਈ ਔਰ ਹੁਣ ਫਾਰਮਰ ਵੀ ਅਮਰੀਕਾ ਦੇ ਮਾਲਾ ਮਾਲ ਹੋਣਗੇ ਤੇ ਇਹ ਉਹ ਹੋਏਗਾ ਜੀ। ਉਹਦੇ 'ਚ ਜਿਹੜਾ ਭਾਰਤ ਦਾ ਨਕਸ਼ਾ ਦਿੱਤਾ ਹੈ ਉਹਦੇ 'ਚ ਭਾਰਤੀ ਕਬਜ਼ੇ ਵਾਲਾ ਜੰਮੂ ਕਸ਼ਮੀਰ ਲਦਾਖ ਤਾਂ ਦਿੱਤਾ ਹੀ ਦਿੱਤਾ ਭਾਰਤ ਦਾ ਹਿੱਸਾ ਹੈ। ਜਿਹੜਾ ਆਜ਼ਾਦ ਕਸ਼ਮੀਰ ਪਾਕਿਸਤਾਨ ਦੇ ਕੋਲ ਹੈ ਜਾਂ ਪਾਕਿਸਤਾਨ ਦੇ ਵਿਦਨ ਜਿਹੜਾ ਪ੍ਰਭਾਵ ਥੱਲੇ ਹੈ, ਤੇ ਅਕਸਾਈ ਚਿੰਨ ਜਿਹੜਾ ਕਿ ਚੀਨ ਦੇ ਕੋਲ ਹੈ, ਜਿਹੜਾ ਚੀਨ ਨੇ 62 ਦੇ ਵਿੱਚ 32,000 ਤੋਂ 38,000 ਸਕੁਅਰ ਕਿਲੋਮੀਟਰ ਟੈਰੀਟਰੀ ਤੱਕ ਹੋਇਆ, ਉਹ ਵੀ ਭਾਰਤ ਦਾ ਹਿੱਸਾ ਹੈ। ਹੁਣ ਇਸ ਦੇ ਉੱਤੇ ਜ਼ਾਹਰ ਹੈ ਕਿ ਵੀ ਪਾਕਿਸਤਾਨ ਨੇ ਇੱਕਦਮ ਇਸ ਦੇ ਉੱਤੇ ਗੁੱਸਾ ਦਿਖਾਣਾ ਹੀ ਸੀ। ਈਵਨ ਇਹਨਾਂ ਦੇ ਮੇਨ ਮੀਡੀਆ ਦੀ ਖਬਰ ਸੀ, ਰੈਡ ਫੇਸਡ ਪਾਕਿਸਤਾਨ ਆਸਕਸ US ਟੂ ਰਿਮੂਵ ਇਨਕਰੈਕਟ ਇੰਡੀਅਨ ਮੈਪ ਸ਼ੋਇੰਗ ਪਾਕਿਸਤਾਨ ਓਕੂਪਾਈਡ ਕਸ਼ਮੀਰ। ਉਹਨਾਂ ਨੇ ਕਿਹਾ ਵੀ ਇਹ ਕੀ ਹੈ, ਹਾਲਾਂ ਅਮਰੀਕਾ ਨੇ ਹਟਾ ਦਿੱਤਾ, ਉਸ ਤੋਂ ਬਾਅਦ ਨਕਸ਼ਾ ਉਹਨੂੰ ਪਿੱਛੇ ਕਰਤਾ। ਪਰ ਹੁਣ ਇਸ ਲੈਵਲ ਦੀ ਕਿਤੇ ਇਹ ਤਾਂ ਨਹੀਂ ਹੈ ਕਿ ਵੀ ਇੱਕ ਪਾਸੇ ਸਿੱਖ ਇਸ਼ੂ ਦਾ ਵੀ ਬਾਰਗੇਨ ਹੋ ਗਿਆ ਕਿ ਭਾਈ ਠੀਕ ਹੈ ਤੁਸੀਂ ਹੁਣ ਰਾਜ ਜਾਂ ਉਹਦੇ ਲਈ ਜ਼ਿੰਮੇਵਾਰ ਜਿਹੜਾ ਅਜੀਤ ਡੋਵਾਲ ਜਾਂ ਮੋਦੀ, ਇੱਕ ਸਟੇਜ ਦਾ ਅਜੀਤ ਡੋਵਾਲ ਅਮਰੀਕਾ ਹੀ ਨਹੀਂ ਸੀ ਆਇਆ ਮੋਦੀ ਦੇ ਨਾਲ, ਕਿਉਂਕਿ ਉਹਨੂੰ ਵੀ ਨੋਟਿਸ ਸਰਵ ਹੋ ਰਿਹਾ ਸੀ ਕਿ ਭਾਈ ਟਰਾਂਸਨੈਸ਼ਨਲ ਰਿਪਰੈਸ਼ਨ ਕੀਤੀ ਹੈ। ਹੁਣ ਇੱਕ ਪਾਸੇ ਇਹ ਜਿਹੜਾ ਅੱਜ ਗਿਲਟੀ ਜਿਹੜੀ ਹੈ ਪਲੀ ਲੈਣੀ ਹੈ ਨਿਖਿਲ ਗੁਪਤੇ ਦੀ, ਉਧਰ ਜਿਹੜਾ ਡੀਲ ਵੀ ਹੋਣਾ ਹੈ। ਇੱਧਰ ਕਿਤੇ ਇਹ ਤਾਂ ਨਹੀਂ ਹੈ ਕਿ ਵੀ ਭਾਰਤ ਨੂੰ, ਜੇ ਭਾਰਤ ਦੀ ਪਾਰਲੀਮੈਂਟ 'ਚੋਂ ਬੜੀ ਸ਼ਾਨ ਨਾਲ ਇਹ ਮਤਾ ਕਰਦੇ ਨੇ ਕਿ ਜੀ ਅਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ, ਕਿਉਂਕਿ ਜਦੋਂ ਤੁਸੀਂ ਅਕਸਾਈ ਚਿੰਨ ਜਾਂ ਗਿਲਗਿਤ ਬਾਲਿਸਤਾਨ ਔਰ ਉਸ ਸਾਰੇ ਏਰੀਆ ਨੂੰ ਦੇਖਦੇ ਹੋ, ਕਿਉਂਕਿ ਅਲਟੀਮੇਟਲੀ ਜਿਹੜਾ ਨਿਸ਼ਾਨਾ ਹੈ ਜਾਂ ਜਿਹੜੀ ਘੇਰਣ ਦੀ ਲਾਈਨ ਹੈ ਉਹ ਤਾਂ ਚੀਨ ਨੂੰ ਹੈ। ਜੇ ਵੈਨਜ਼ੂਏਲਾ ਦੇ ਉੱਤੇ ਹੋਇਆ ਤੇ ਵੈਨਜ਼ੂਏਲਾ ਚਾਈਨਾ ਔਰ ਰੂਸ ਦੇ ਅੱਡੇ ਬਣੇ ਹੋਏ ਸੀ, ਵੱਡੀ ਗਿਣਤੀ 'ਚ ਆਇਲ ਵੀ ਚਾਈਨਾ ਨੇ ਉੱਥੇ ਬਹੁਤ ਸਾਰਾ ਆਪਣਾ ਸਿਸਟਮ ਵੀ ਸੈੱਟ ਕੀਤਾ ਹੋਇਆ ਸੀ। ਜੇ ਹੁਣ ਈਰਾਨ ਨੂੰ ਘੇਰਨ ਦੀ ਲਾਈਨ ਹੈ, ਵੈਦਰ ਜੰਗ ਹੁੰਦੀ ਹੈ ਨਹੀਂ ਹੁੰਦੀ, ਇਹ ਪ੍ਰੈਜ਼ੀਡੈਂਟ ਟਰੰਪ ਦੀ ਫਾਈਨਲ ਜਿਹੜੀ ਉਹਨਾਂ ਦੀ ਅੰਦਰੋਂ ਆਵਾਜ਼ ਹੋਏਗੀ ਉਹ ਡਿਸਾਈਡ ਕਰੇਗੀ। ਹਾਲਾਂਕਿ ਨੈਤਨਯਾਹੂ ਆਇਆ ਸੀ ਪਰਸੋਂ ਆ ਕੇ, ਉਹ ਤਾਂ ਜਿਹੜੀ ਉਹ ਮੀਟਿੰਗ ਕੋ ਕਾਮਯਾਬ ਨਹੀਂ, ਕਿਉਂਕਿ ਉਹ ਚਾਹੁੰਦਾ ਵੀ ਅਮਰੀਕਾ ਕਰੇ, ਪਰ ਘੱਟੋ ਘੱਟ ਟਰੰਪ ਇਹ ਲੈਗੇਸੀ ਤਾਂ ਨਹੀਂ ਲੈਣਾ, ਕਿਉਂਕਿ ਜਿਹੜੀ ਇਹ ਹੈ ਫਿਰ ਔਨਗੋਇੰਗ ਵਾਰ ਬਣ ਜਾਏਗੀ। ਉੱਥੋਂ ਜੇ ਹੋਇਆ ਵੀ ਤੇ ਟੈਂਪਰਰੀ ਜਿਵੇਂ ਵੈਨਜ਼ੂਏਲਾ ਦਾ ਕੰਮ ਕੀਤਾ ਇਵੇਂ ਦਾ ਹੀ ਉਹ ਕਰਨਾ ਚਾਹੁੰਦਾ, ਉਹਦੀ ਸਕਸੈਸ ਨਜ਼ਰ ਨਹੀਂ ਆਉਂਦੀ। ਪਹਿਲਾਂ 12 ਰੋਜ਼ਾ ਜੰਗ ਜਦੋਂ ਇਜ਼ਰਾਈਲ ਔਰ ਈਰਾਨ ਦੀ ਹੋਈ ਤੇ ਜਿਹੜੀਆਂ ਕਰੂਜ਼ ਮਿਸਲਸ ਇਜ਼ਰਾਈਲ ਦੇ ਉੱਤੇ ਆ ਕੇ ਡਿੱਗੀਆਂ, 90% ਤਾਂ ਉਹਨਾਂ ਨੇ ਜਿਹੜਾ ਆਇਰਨ ਡੋਮ ਬਣਾਈ ਹੋਈ ਹੈ ਉਹਨੂੰ ਸੁੱਟ ਲਈਆਂ ਥੱਲੇ, ਪਰ ਜਿਹੜੀਆਂ 10 ਵੀ ਡਿੱਗੀਆਂ ਉਹਨੇ ਬਹੁਤ ਡੈਮੇਜ ਕੀਤਾ। ਤੇ ਇਜ਼ਰਾਈਲ ਨੇ ਅਮਰੀਕਾ ਨੂੰ ਕਿਹਾ ਵੀ ਸੀਜ਼ ਫਾਇਰ ਕਰੋ। ਹੁਣ ਗੱਲਬਾਤ ਦੇ ਉੱਤੇ ਜਿਹੜਾ ਈਰਾਨ ਹੈ, ਉਹ ਜਿਹੜਾ ਇਜ਼ਰਾਈਲ ਹੈ, ਉਹ ਟਰੰਪ ਨੂੰ ਕਹਿੰਦਾ ਜੀ ਇਕੱਲਾ ਨਿਊਕਲੀਅਰ ਇਸ਼ੂ ਨਹੀਂ ਰਹਿ ਗਿਆ, ਇਹ ਕਰੂਜ਼ ਮਿਸਲ ਦਾ ਇਸ਼ੂ ਵੀ ਟੇਬਲ 'ਤੇ ਲਿਆਓ, ਔਰ ਹਮਸ ਔਰ ਹਿਜ਼ਬੁੱਲਾ ਜਿਹੜੀਆਂ ਪ੍ਰੋਕਸੀਜ਼ ਨੇ ਈਰਾਨ ਦੀਆਂ ਜਿਨ੍ਹਾਂ ਨੇ ਉੱਥੇ ਨੱਕ 'ਚ ਦਮ ਕੀਤਾ ਹੋਇਆ, ਇਹਨਾਂ ਨੂੰ ਵੀ ਲਿਆਓ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਵੀ ਭਾਰਤ ਦੇ ਨਾਲ ਇਹ ਠੀਕ ਹੈ ਵੀ ਜਿਸ ਲੈਵਲ ਇੱਕ ਪਾਸੇ ਕੁਛ ਨਾ ਕੁਛ ਤਾਂ ਹੈ ਜਿਹੜਾ ਇੰਡੀਆ ਬਿਲਕੁਲ ਸਰੈਂਡਰ ਕਰ ਗਿਆ ਟ੍ਰੇਡ ਡੀਲ ਦੇ ਮਾਮਲੇ 'ਚ ਔਰ ਅਮਰੀਕਾ ਦੀਆਂ ਸ਼ਰਤਾਂ, ਪਰ ਕਿਤੇ ਇਹ ਤਾਂ ਨਹੀਂ ਵੀ ਉਹਨਾਂ ਨੂੰ ਇਹ ਕਿਹਾ ਵੀ ਕੋਈ ਗੱਲ ਨਹੀਂ ਹੈ, ਤੁਸੀਂ ਅੱਧਾ ਕਸ਼ਮੀਰ ਜਿਹੜਾ ਤੁਹਾਡੇ ਕੋਲ ਸੀ ਉਹ ਤਾਂ ਤੁਸੀਂ ਜ਼ਮ ਕਰ ਹੀ ਲਿਆ ਆਪਣੇ ਆਪ 'ਚ, ਨਾਲ ਦੀ ਨਾਲ ਉੱਥੇ ਤੁਸੀਂ ਡੈਮੋਗ੍ਰਾਫੀ ਬਦਲ ਦਿੱਤੀ ਹੈ, ਬਦਲ ਰਹੇ ਹੋ, ਕਰ ਰਹੇ ਹੋ, ਆਹ ਦੂਸਰਾ ਵੀ ਤੁਸੀਂ ਕਰ ਲਓ, ਅਸੀਂ ਦੂਜੇ ਪਾਸੇ ਦੇਖਾਂਗੇ। ਕਿਉਂਕਿ 2019 'ਚ ਵੀ ਅਮਰੀਕਾ ਨੇ ਕੋਈ ਰਿਐਕਸ਼ਨ ਨਹੀਂ ਸੀ ਦਿੱਤਾ। ਸੋ ਇਹ ਤਾਂ ਨਹੀਂ ਹੈ ਕਿ ਵੀ ਨਿਗਾਹ ਕਿਸੇ ਪਾਸੇ ਹੈ, ਨਜ਼ਰ ਤੇ ਨਿਸ਼ਾਨਾ ਕਿਸੇ ਪਾਸੇ ਹੈ। ਸੋ ਇਸ ਗੱਲ ਦੇ ਉੱਤੇ ਈਵਨ ਪਾਕਿਸਤਾਨ ਨੇ ਜਿਹੜਾ ਹੈ ਉਹ ਜਦੋਂ ਪ੍ਰੋਟੈਸਟ ਕੀਤਾ ਉਹਨਾਂ ਨੇ ਨਕਸ਼ਾ ਤਾਂ ਹਟਾ ਦਿੱਤਾ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਕੁਝ ਐਨਾਲਿਸਟ ਨੇ ਇਹ ਦੇਖ ਰਹੇ ਨੇ ਕਿ ਪਾਕਿਸਤਾਨ ਦੇ ਲਈ ਬੜੀ ਐਂਬੈਰਸਿੰਗ ਸਿਚੁਏਸ਼ਨ ਹੈ ਕਿ ਇੱਕ ਪਾਸੇ ਤਾਂ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮਨੀਰ ਕਿੰਨੀ ਵਾਰ ਅਮਰੀਕਾ ਆਏ ਨੇ ਔਰ ਡੋਨਲਡ ਟਰੰਪ ਦੇ ਬੜੇ ਚਹੇਤੇ ਨੇ, ਪਰ ਦੂਸਰੇ ਪਾਸੇ ਜਿਹੜਾ ਉਹ ਨਕਸ਼ਾ ਜਿਹੜਾ ਇਹ ਦੇ ਰਹੇ ਨੇ ਉਹਦੇ 'ਚ ਆਜ਼ਾਦ ਕਸ਼ਮੀਰ ਔਰ ਅਕਸਾਈ ਚਿੰਨ ਜਿਹੜਾ ਉਹ ਭਾਰਤ ਦਾ ਹਿੱਸਾ ਦਿਖਾ ਰਹੇ ਨੇ। ਸੋ ਸਾਨੂੰ ਸਾਡਾ ਇਹੀ ਕਹਿਣਾ ਕਿ ਭਾਈ ਆਪਣੇ ਹਿੱਤ ਦੇਖੋ ਵੀ ਕੀ ਨੇ। ਉਹ ਜਿਹੜੀ ਪਹਿਲਾਂ ਵੀ ਇਤਬਾਰ ਦੀ ਲਾਈਨ ਹੈ ਉਹ ਉਹਨੇ ਦੱਸਿਆ ਹੀ ਹੈ ਕਿ ਭਾਈ 1979 ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ 'ਚ ਜਾ ਕੇ ਬੈਠਾ ਉਦੋਂ ਵੀ ਪਾਕਿਸਤਾਨ ਨਾਲ ਆ ਕੇ ਲੱਗਾ, ਔਰ ਫਿਰ ਐਂਡ ਉਹਦਾ ਕੀ ਹੋਇਆ
ਤੇ ਜੇ ਹੁਣ ਨੈਟੋ ਵਾਲੇ 2001 'ਚ ਜਾ ਕੇ ਅਫਗਾਨਿਸਤਾਨ 'ਚ 20 ਸਾਲ ਬੈਠੇ ਰਹੇ, ਪਾਕਿਸਤਾਨ ਫੇਰ ਨਾਲ ਲੱਗਾ। ਆਲਮੋਸਟ 80,000 ਪਾਕਿਸਤਾਨੀ ਸਿਵਿਲੀਅਨ ਔਰ ਫੌਜੀ ਇਸ ਪੀਰੀਅਡ ਦੇ ਵਿੱਚ ਮਾਰੇ ਗਏ। ਤੇ ਹੁਣ ਉਹੀ ਜਿਹੜਾ ਤਾਲਿਬਾਨ ਰਜੀਮ ਹੈ, ਜਿਹਦੇ ਲਈ ਪਾਕਿਸਤਾਨ ਨੇ ਜਿਹੜਾ ਉਹ ਪੂਰਾ ਉਹਨਾਂ ਨੂੰ ਸਭ ਕੁਝ ਮੁਹੱਈਆ ਕੀਤਾ, 3-4 ਮਿਲੀਅਨ ਰਿਫਿਊਜੀ ਬਣ ਕੇ ਪਾਕਿਸਤਾਨ ਬੈਠੇ ਰਹੇ, ਉਹ ਭਾਰਤ ਦੇ ਘਨੇਰੇ ਚੜਿਆ ਹੋਇਆ। ਸੋ ਇਨ ਦਾ ਐਂਡ ਆਫ ਦਾ ਡੇ ਦੇਖਣ ਵਾਲੀ ਗੱਲ ਇਹੀ ਹੋਣੀ ਚਾਹੀਦੀ ਹੈ ਕਿ ਭਾਈ ਕੌਣ ਕੀ ਕਰ ਰਿਹਾ ਹੈ, ਉਹ ਤੁਹਾਡਾ ਕੋਈ ਦੋਸਤ ਨਹੀਂ, ਕੋਈ ਦੁਸ਼ਮਣ ਨਹੀਂ, ਉਹਦੇ ਹਿੱਤ ਨੇ। ਤੇ ਕੌਣ ਕਿਤੇ ਗਲਵਕੜੀ ਕਿਸੇ ਪਾਸੇ ਪਾਈ ਹੋਈ ਹੈ ਤੇ ਇਸ਼ਾਰੇ ਕਿਸੇ ਪਾਸੇ ਹੋ ਰਹੇ ਨੇ। ਸੋ ਇਹ ਨਜ਼ਰ ਆ ਰਿਹਾ ਕਿ ਇਵੇਂ ਵੀ ਹੁੰਦਾ ਹੈ ਔਰ ਹੋ ਰਿਹਾ ਲੱਗਦਾ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ। ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚੀਨ ਸਾਹਮਣੇ ਫੌਜੀ ਤੌਰ ਤੇ ਭਾਰਤ ਨੇ ਟਾਕਰਾ ਕਰਨ ਦਾ ਕਦੀ ਹੌਸਲਾ ਹੀ ਨਹੀਂ ਦਿਖਾਇਆ, ਜਿਸ ਦੀ ਗਵਾਹੀ ਭਾਰਤੀ ਫੌਜ ਦੇ ਸਾਬਕਾ ਮੁਖੀ ਨਰਵਾਨੇ ਨੇ ਆਪਣੀ ਕਿਤਾਬ ਵਿੱਚ ਦਿੱਤੀ ਹੈ, ਜਿਸ ਨੂੰ ਠੀਕ ਢੰਗ ਨਾਲ ਪ੍ਰਕਾਸ਼ਿਤ ਨਹੀਂ ਹੋਣ ਦਿੱਤਾ ਗਿਆ। ਅੱਡ-ਅੱਡ ਸੈਮੀਨਾਰਾਂ ਵਿੱਚ ਭਾਰਤੀ ਫੌਜੀ ਜਰਨੈਲਾਂ ਵੱਲੋਂ ਭਾਰਤ ਚੀਨ ਸਰਹੱਦ ਯਾਨੀ ਕਿ LAC ਸੰਬੰਧੀ ਜੋ ਤਬਸਰੇ ਕੀਤੇ ਜਾਂਦੇ ਹਨ, ਉਸ ਵਿੱਚ ਸਿੱਖ ਸਾਮਰਾਜ ਦੀ ਦੇਣ ਨੂੰ ਅਣਗੌਲਿਆ ਕੀਤਾ ਜਾ ਰਿਹਾ। ਸੋ ਜਿਹੜਾ ਮਹਾਰਾਜਾ ਸ਼ੇਰ ਸਿੰਘ ਦੀ ਕਮਾਂਡ ਹੇਠ 1843 ਵਿੱਚ ਸਿੱਖ ਅੰਪਾਇਰ ਚੀਨ ਦੇ ਬਾਦਸ਼ਾਹ ਅਤੇ ਤਿੱਬਤ ਦੇ ਦਲਾਈ ਲਾਮੇ ਵਿਚਕਾਰ ਇੱਕ ਸੰਧੀ ਹੋਈ ਸੀ, ਜਿਸ ਵਿੱਚ ਤਿੱਬਤ ਨੂੰ ਬਫਰ ਸਟੇਟ ਮੰਨਿਆ ਗਿਆ ਸੀ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਬਹੁਤ ਸਾਰੇ ਝਗੜੇ ਜਿਹੜੇ ਦੁਨੀਆ ਦੇ ਅੱਡ-ਅੱਡ ਮਹਾਦੀਪਾਂ ਦੇ ਵਿੱਚ, ਕੰਟੀਨੈਂਟਸ ਦੇ ਵਿੱਚ ਨੇ, ਉਹ ਇਹਨਾਂ ਯੂਰਪੀਅਨ ਪਾਵਰਸ ਦੀ ਮਿਸਚਿਫ ਵਾਲੀ, ਸ਼ਰਾਰਤ ਵਾਲੀ ਕਲੋਨੀਅਲ ਮੈਪ ਮੇਕਿੰਗ ਹੈ। ਕੋਈ ਲਾਈਨ ਇੱਧਰ ਖਿੱਚੀ, ਉਹਨੂੰ ਇੱਧਰ ਕਰਤਾ, ਅੱਧੇ ਕਬੀਲੇ ਇੱਧਰ ਤੋੜਤੇ, ਉੱਧਰ ਤੋੜ ਦਿੱਤੇ। ਸਿੱਖ ਕੌਮ ਵੀ ਉਸ ਮਿਸਚਿਫ ਵਾਲੀ ਕਲੋਨੀਅਲ ਮੈਪ ਮੇਕਿੰਗ ਦਾ ਸ਼ਿਕਾਰ ਹੋਈ। ਲੱਖਾਂ ਲੋਕ ਮਾਰੇ ਗਏ, ਕਰੋੜਾਂ ਨੇ ਹਿਜਰਤ ਕੀਤੀ। ਔਰ ਜਦੋਂ ਅਸੀਂ ਈਵਨ ਅੱਜ ਪਾਕਿਸਤਾਨ ਜਾਂ ਅਫਗਾਨਿਸਤਾਨ ਦੇ ਵਿਚਾਲੇ ਵੀ ਜੇ ਪੁਰਾਣੇ ਜ਼ਖਮਾਂ ਦੀ ਗੱਲ ਕਰੀਏ ਕਿ ਜੀ ਤਾਲਿਬਾਨ ਨਹੀਂ ਮੰਨਦੇ, ਉਹ ਡਿਊਰੈਂਟ ਲਾਈਨ ਨੂੰ ਨਹੀਂ ਮੰਨਦੇ। ਹੁਣ ਡਿਊਰੈਂਟ ਲਾਈਨ ਵੀ ਇੱਕ ਅੰਗਰੇਜ਼ ਨੇ 1893 ਦੇ ਵਿੱਚ ਖਿੱਚੀ ਕਿ ਜੀ ਇਹ ਬਾਰਡਰ ਹੋਏਗਾ ਉਸ ਵੇਲੇ ਦੇ ਇੰਡੀਆ ਔਰ ਅਫਗਾਨਿਸਤਾਨ ਦੇ ਵਿਚਾਲੇ। ਇਸੇ ਤਰ੍ਹਾਂ ਜਿਹੜਾ ਅੱਜ ਭਾਰਤ ਔਰ ਚੀਨ ਦੇ ਵਿਚਾਲੇ 1962 ਦੇ ਵਿੱਚ ਪਹਿਲਾ ਟਕਰਾਅ, ਉਸ ਤੋਂ ਬਾਅਦ ਗਲਵਾਨ ਵੈਲੀ ਦੇ ਵਿੱਚ 2020 ਦੇ ਵਿੱਚ, ਉਸ ਤੋਂ ਬਾਅਦ 2017 'ਚ ਡੋਕਲਾਮ ਦੇ ਵਿੱਚ, ਫਿਰ 2020 'ਚ ਗਲਵਾਨ, ਫਿਰ ਡੈਪਸੋਂਗ, ਪੈਂਗੋਂਗ ਸੋ ਲੇਕ ਔਰ ਉਹਨਾਂ ਦਾ ਦਾਅਵਾ ਅਰੁਣਾਚਲ ਦੇ ਉੱਤੇ ਜਿਹੜਾ ਸਾਊਥ ਤਿੱਬਤ ਹੈ। ਇਹ ਸਾਰਾ ਜੇ ਅਸੀਂ ਦੇਖੀਏ ਤਾਂ ਉਸ ਮੈਪ ਮੇਕਿੰਗ ਦੀ ਮਿਸਚਿਫ 'ਚੋਂ ਨਿਕਲਦਾ, ਕਿਉਂਕਿ ਜਿਵੇਂ 1892-93 ਦੇ ਵਿੱਚ ਡਿਊਰੈਂਟ ਲਾਈਨ ਦੇ ਨਾਲ ਅਫਗਾਨਿਸਤਾਨ ਦੇ ਨਾਲ ਬਾਰਡਰ ਤੈਅ ਕਰ ਲਿਆ ਗਿਆ ਔਰ ਜਿਹੜਾ
ਜ਼ਾਹਰ ਹੈ 47 ਦੇ ਵਿੱਚ ਇੰਡਸ ਪਾਰ ਦਾ ਜਿਹੜਾ ਇਲਾਕਾ ਜਿਸ ਨੂੰ ਅੰਗਰੇਜ਼ਾਂ ਨੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਸੂਬੇ ਦਾ ਨਾਂ ਦਿੱਤਾ ਸੀ, ਅੱਜ ਉਹਨੂੰ ਖੈਬਰ ਪਖਤੂਨਖਵਾ ਕਹਿੰਦੇ ਨੇ, ਉਹ ਪਾਕਿਸਤਾਨ ਦਾ ਹਿੱਸਾ ਬਣਿਆ। ਲੇਕਿਨ ਜਿਹੜੇ ਤਾਲਿਬਾਨ ਹਕੂਮਤ ਉੱਤੇ ਪਹਿਲਾਂ ਵੀ ਰਹੀ, ਹੁਣ ਵੀ ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਨਹੀਂ ਮੰਨਦੇ। ਚੀਨ ਬੇਸ਼ੱਕ ਜੋ ਚੀਨ ਦਾ ਹਸ਼ਰ ਉਹਨਾਂ ਨੇ ਖਾਸ ਤੌਰ ਤੇ ਗੋਰਿਆਂ ਨੇ ਔਰ ਬਾਕੀ ਵੀ ਯੂਰਪੀਅਨ ਪਾਵਰਸ ਨੇ ਕੀਤਾ 20th ਸੈਂਚੁਰੀ, ਜਿਹਨੂੰ ਉਹ ਸੈਂਚੁਰੀ ਆਫ ਹਿਊਮਿਲੇਸ਼ਨ ਕਹਿੰਦੇ ਨੇ, ਹਾਫ ਉਹਦੇ 20th ਸੈਂਚੁਰੀ ਹੈ, ਹਾਫ 19th ਸੈਂਚੁਰੀ ਹੈ। ਔਰ ਉਹਨਾਂ ਨੂੰ ਜੇ ਉਹਨਾਂ ਨੇ ਰੈਜ਼ਿਸਟ ਕੀਤਾ, ਓਪੀਅਮ ਵਾਰਸ ਕੀਤੀਆਂ, ਮੈਂ ਕਈ ਵਾਰ ਇਸ ਨੂੰ ਰਿਪੀਟ ਕੀਤਾ। ਹੁਣ ਇਹ ਜਿਹੜਾ ਭਾਰਤ ਦੀਆਂ 7 ਸਟੇਟਾਂ ਜਿਸ ਨੂੰ ਇਹ ਕਿਹਾ ਜਾਂਦਾ ਹੈ ਕਿ ਭਾਈ ਆ 20 ਕਿਲੋਮੀਟਰ ਦਾ ਕੋਰੀਡੋਰ ਹੈ ਔਰ ਇਹ ਚਿਕਨ ਨੈਕ, ਜਿਵੇਂ ਕੁੱਕੜ ਦੀ ਧੌਣ ਮਰੋੜੀ ਜਾਂਦੀ ਉੱਥੋਂ ਮਰੋੜੀ ਜਾਏ ਸਤੋਂ ਅੱਡ ਹੋ ਜਾਂਦੀਆਂ ਨੇ, ਇਹ ਸਾਰਾ ਵੀ ਇਹ ਜਿਹੜੀਆਂ 7 ਕ੍ਰੀਏਟ ਕੀਤੀਆਂ, ਇਹ ਸਟੇਟ ਤਾਂ ਆਸਾਮ ਸੀ, ਅਸਾਮ ਬੰਗਾਲ ਸੂਬੇ ਦਾ ਹਿੱਸਾ ਸੀ, ਇਹ ਉਸ 'ਚੋਂ ਹੀ ਕ੍ਰੀਏਟ ਕੀਤੀਆਂ ਨੇ। ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ ਔਰ ਮਨੀਪੁਰ 'ਚ ਵੀ ਪੂਰਾ ਸਿਵਲ ਵਾਰ ਵਾਂਗ ਕੁਕੀ ਟਰਾਈਬ ਔਰ ਦੂਸਰਿਆਂ ਚੱਲ ਰਿਹਾ, ਉਹੀ ਮੈਪ ਮੇਕਿੰਗ ਦਾ ਪਾਰਟ। ਲੇਕਿਨ 2012 ਦੇ ਵਿੱਚ 1912 ਦੇ ਵਿੱਚ ਬ੍ਰਿਟਿਸ਼ਰਜ਼ ਨੇ ਤਿੱਬਤ ਨੂੰ ਨਾਲ ਬਿਠਾ ਕੇ ਚੀਨ ਦੇ ਐਂਪਰਰ ਦੇ ਨਾਲ ਸ਼ਿਮਲਾ ਇੱਕ ਐਗਰੀਮੈਂਟ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ, ਜਿਹਨੂੰ ਮੈਕਮੋਨ ਲਾਈਨ ਕਹਿੰਦੇ ਨੇ। ਆ ਜਿਹੜੀ ਭਾਰਤ ਔਰ ਚੀਨ ਦੇ ਨਾਲ ਜਿਹੜੀ LAC ਹੈ, ਲਾਈਨ ਆਫ ਐਕਚੁਅਲ ਕੰਟਰੋਲ, ਇਸ ਦੀ ਜਿਹੜੀ ਝਗੜੇ ਦੀ ਵਜ੍ਹਾ ਹੈ ਉਹ ਵੀ ਮੈਕਮੋਨ ਲਾਈਨ ਹੈ ਜਿਹੜੀ 1912 'ਚ ਡਰਾ ਕੀਤੀ ਕਿ ਜੀ ਇਹ ਸਾਡਾ ਤੇ ਇਹ ਤੁਹਾਡਾ। ਉਹਦੇ ਥੱਲੇ ਉਹਨੂੰ ਤਿੱਬਤ ਨੇ ਤਾਂ ਮੰਨ ਲਿਆ, ਚੀਨ ਨੇ ਉਦੋਂ ਵੀ ਨਹੀਂ ਸੀ ਮੰਨਿਆ। ਹਾਲਾਂ ਚੀਨ ਬੜਾ ਥੱਲੇ ਡਿੱਗਿਆ ਹੋਇਆ ਸੀ, ਉਹਨਾਂ ਦਾ ਕੋਈ ਬਹੁਤਾ ਵਖਾਰ ਜਾਂ ਅੱਜ ਤਾਂ ਚੀਨ ਕਿਤੇ ਦਾ ਕਿਤੇ ਹੈ, ਲੇਕਿਨ ਉਹਨਾਂ ਨੇ ਉਦੋਂ ਵੀ ਨਹੀਂ ਸੀ ਮੰਨਿਆ ਕਿ ਬਈ ਇਹ ਮੈਕਮੋਨ ਲਾਈਨ ਨਹੀਂ ਹੈ। ਹੁਣ ਨਤੀਜੇ ਦੇ ਤੌਰ ਤੇ 47 'ਚ ਅੰਗਰੇਜ਼ ਨਿਕਲੇ, ਜਿਹੜਾ ਕੁਛ ਏਰੀਆ ਅੰਗਰੇਜ਼ਾਂ ਦੇ ਅਸਾਮ ਦੇ ਥੱਲੇ, ਕਿਉਂਕਿ ਉਦੋਂ ਜਿਹੜੀ ਹੈ ਉਹ ਪੈਟਰੋਲੀਅਮ ਔਰ ਦੂਜਾ ਨਿਕਲ ਆਇਆ ਸੀ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਅੰਗਰੇਜ਼ਾਂ ਨੇ ਜਿਹੜਾ ਅੱਜ ਮਿਆਂਮਾਰ ਹੈ, ਬਰਮਾ, ਉਹਨੂੰ ਫ੍ਰੀ ਕੀਤਾ, ਸ੍ਰੀਲੰਕਾ ਨੂੰ ਬਿਫੋਰ ਫ੍ਰੀ ਕੀਤਾ, ਔਰ ਇੱਧਰ ਜਿਹੜਾ ਉਹ ਕੁਛ ਜਿਹੜਾ ਡਿਸਪਿਊਟਡ ਪਾਰਟ ਸੀ ਪਰ ਕਿਸੇ ਦਾ ਕਲੇਮ ਜਾਂ ਦੂਜਾ ਵੀ ਨਹੀਂ ਸੀ। ਹੁਣ ਉਹ ਸਾਰੇ ਦੇ ਚੱਲਦੇ ਆ ਤਿੱਬਤ, ਜਦੋਂ ਚਾਈਨਾ ਨੇ, ਕਿਉਂਕਿ ਚਾਈਨਾ 'ਚ ਮਾਓ ਜ਼ੇਤੁੰਗ ਔਰ ਚੌ ਐਨ ਲਾਈ 1948-49 ਤੱਕ ਪਹੁੰਚਦਿਆਂ ਉਹਨਾਂ ਨੇ ਨੈਨਕਿੰਗ ਲੈ ਲਿਆ। ਨੈਨਕਿੰਗ ਉਸ ਵੇਲੇ ਰਾਜਧਾਨੀ ਸੀ ਚਾਈਨਾ ਦੀ, ਅੱਜ ਨੈਨਕਿੰਗ ਨਹੀਂ ਹੈ, ਅੱਜ ਬੀਜਿੰਗ ਹੈ। ਔਰ ਫਿਰ ਉਹਨਾਂ ਨੇ 1953-54 ਤੱਕ ਪਹੁੰਚਦਿਆਂ ਤਿੱਬਤ ਵੱਲ ਵੀ ਰੁਖ ਕਰ ਲਿਆ, ਕਿਉਂਕਿ ਉਦੋਂ ਤੱਕ ਤਿੱਬਤ ਇੱਕ ਸੋਵਰਨ ਮੁਲਕ ਦੇ ਤੌਰ ਦੇ ਉੱਤੇ ਵਿਚਰਦਾ ਸੀ, ਇੱਕ ਬਫਰ ਸਟੇਟ ਵਾਂਗ ਸੀ। ਹੁਣ ਜਦੋਂ ਅਸੀਂ ਬਫਰ ਸਟੇਟ ਦੀ ਗੱਲ ਕਰਦੇ ਹਾਂ, ਅਕਸਰ ਇਹ ਸਵਾਲ ਪੁੱਛਿਆ ਜਾਂਦਾ ਬਫਰ ਕੀ ਹੁੰਦਾ? ਬਫਰ ਦਾ ਮਤਲਬ ਕੋਈ ਸੈਂਡਵਿਚ ਹੋਣਾ ਨਹੀਂ ਹੁੰਦਾ। ਬਫਰ ਦਾ ਮਤਲਬ ਕਿ ਦੋ ਵੱਡੀਆਂ ਲੜਾਕੂ ਤਾਕਤਾਂ, ਉਹਨਾਂ ਦੇ ਵਿਚਾਲੇ ਇੱਕ ਐਸੀ ਅਮਨ ਪਸੰਦ ਸਟੇਟ ਜਿਹੜੀ ਕਿ ਦੋਵਾਂ ਦੇ ਨਾਲ ਹੀ ਉਹ ਤਾਲੁਕਾਤ ਰੱਖੇ, ਤੇ ਤਾਂ ਕਿ ਦੋਵੇਂ ਵੱਡੀਆਂ ਤਾਕਤਾਂ ਇੱਕ ਦੂਜੇ ਦੇ ਸਾਹਮਣੇ ਨਾ ਹੋਣ। ਇਹ ਜੰਗ ਨੂੰ ਵੀ ਟਾਲਣ ਦਾ ਔਰ ਬਾਰਡਰ ਦੇ ਨੂੰ ਪੀਸਫੁਲ ਰੱਖਣ ਦਾ। ਜਦੋਂ ਹੁਣ ਅੱਜ ਅਸੀਂ ਕਹਿੰਦੇ ਹਾਂ ਵੀ ਖਾਲਿਸਤਾਨ ਇੱਕ ਬਫਰ ਸਟੇਟ ਬਿਟਵੀਨ ਕਮਿਊਨਿਸਟ ਚਾਈਨਾ, ਇਸਲਾਮਿਕ ਪਾਕਿਸਤਾਨ ਐਂਡ ਹਿੰਦੂ ਇੰਡੀਆ, ਤਾਂ ਮਤਲਬ ਇਹ ਹੈ ਵੀ ਇਹ ਤਿੰਨੋਂ ਹੀ ਜਿਹੜੇ ਨੇ ਐਟ ਵਾਰ ਨੇ ਸਾਰੇ ਪੀਰੀਅਡ ਤੋਂ। ਚਾਈਨਾ ਦੇ ਨਾਲ ਅਜੇ ਵੀ ਜਿਹੜਾ ਵਿਚਾਲੇ ਪਾਕਿਸਤਾਨ ਦੇ ਨਾਲ ਉਹ ਕਹਿੰਦੇ ਨੇ ਜੀ ਆਪਰੇਸ਼ਨ ਸੰਦੂਰ ਅਜੇ ਅਸੀਂ ਸਸਪੈਂਡ ਕੀਤਾ। ਤੇ ਜੇ ਖਾਲਿਸਤਾਨ ਦੀਆਂ ਬਾਉਂਡਰੀਜ਼ ਆ ਜਾਂਦੀਆਂ ਨੇ ਫਿਰ ਇਹਨਾਂ ਦਾ ਰੌਲਾ ਹੀ ਨਹੀਂ ਰਹਿੰਦਾ, ਇਹ ਸਾਰੇ ਨਿਬੜ ਜਾਂਦੇ ਨੇ। ਹੁਣ ਜਿਸ ਗੱਲ ਵੱਲ ਅਸੀਂ ਮੁੜਦੇ ਹਾਂ, ਔਰ ਮੈਂ ਅੱਜ ਜਦੋਂ ਇਹ ਖਬਰ ਦੇਖੀ ਕਿ ਇੰਡੀਆ ਦਾ CDS, ਜਿਹਨੂੰ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਉਹ ਇੱਕ ਥਾਂ ਦੇ ਉੱਤੇ ਕਹਿੰਦਾ ਕਿ ਜੀ ਅਸੀਂ ਤਾਂ ਇੰਡੀਪੈਂਡੈਂਟ ਗੁੱਡ ਰਿਲੇਸ਼ਨਸ਼ਿਪ ਚਾਈਨਾ ਨਾਲ ਬਣਾਉਣਾ ਚਾਹੁੰਦੇ ਸੀ, ਔਰ ਨਹਿਰੂ ਨੇ ਪੰਚਸ਼ੀਲ ਦਾ ਫਾਰਮੂਲਾ ਵੀ ਦਿੱਤਾ ਸੀ, ਲੇਕਿਨ ਇਹ ਵਰਕਆਊਟ ਨਹੀਂ ਹੋਇਆ। ਔਰ ਜਿਹੜਾ ਇਹ ਸੋ ਕਾਲਡ ਜਿਹੜਾ ਲਹਾਸਾ ਤੱਕ ਔਰ ਇਹ ਸਾਰਾ ਚੀਨ ਨੇ ਆਕੂਪਾਈ ਕਰ ਲਿਆ 1954 'ਚ। ਉਦੋਂ ਤੋਂ ਬਾਅਦ ਉਦੋਂ ਕਿ ਇੰਡੀਆ ਨੇ ਵੀ ਮੰਨ ਲਿਆ ਵੀ ਤਿੱਬਤ ਚੀਨ ਦਾ ਹਿੱਸਾ ਹੈ, ਔਰ ਇਹ ਵੀ ਮੰਨ ਲਿਆ ਗਿਆ ਸੀ ਕਿ ਜੀ ਇਹ ਜਿਹੜੇ 8 ਪਾਸ ਨੇ ਜਾਂ ਦਰੇ ਨੇ ਜਿਹੜੇ ਵਪਾਰ ਲਈ ਇਸਤੇਮਾਲ ਹੋਣਗੇ, ਸ਼ਿਪਕੀ ਲਾ, ਮਾਨਾ, ਨੀਤੀ, ਕੁੰਗਰੀ, ਬਿੰਗਰੀ, ਧਰਮਾ, ਲਿਪੁਲੇਖ, ਪਰ ਉਹਨਾਂ ਨੇ ਕਿਹਾ ਵੀ ਇੰਡੀਆ ਨੇ ਤਾਂ ਸਮਝਿਆ ਸੀ ਕਿ ਇਹ ਬਾਰਡਰ ਹੀ ਹੋ ਗਿਆ ਜੇ 6-8 ਇਹ ਦਰੇ ਨੇ, ਪਰ ਚਾਈਨਾ ਨੇ ਕਿਹਾ ਵੀ ਇਹ ਟ੍ਰੇਡ ਰਾਊਟ ਹੈ, ਇਹ ਜਿਹੜੇ ਨੇ ਇਹ ਬਾਰਡਰ ਏਰੀਆ ਡਿਫਾਈਨ ਨਹੀਂ ਕਰਦਾ।
ਫਿਰ ਹੁਣ ਇੱਕ ਕੋਈ ਲੈਕਚਰ ਸੀਰੀਜ਼ ਚੱਲ ਰਹੀ ਹੈ, ਫਰੰਟੀਅਰਸ ਬਾਰਡਰਸ ਐਂਡ LAC ਦਾ ਮਿਡਲ ਸੈਕਟਰ। ਇਹ ਭਾਰਤ ਹਿਮਾਲਯਨ ਇੰਟਰਨੈਸ਼ਨਲ ਸਟ੍ਰੈਟੇਜਿਕ ਮੰਚ ਵੱਲੋਂ ਕੀਤਾ ਜਾ ਰਿਹਾ ਔਰ ਉਹਦੇ 'ਚ ਇਹ ਹੈ ਕਿ ਜੀ ਇਹ ਬਾਰਡਰ ਝਗੜਾ ਤੇ ਦੂਜਾ ਤੀਜਾ ਕੀ ਹੈ। ਹੁਣ ਉਹਦੇ 'ਚੋਂ ਕਹਿੰਦਾ ਜੀ ਚੀਨ ਨੇ ਜਿਹੜਾ ਉਸ ਨੂੰ ਜਿਹੜਾ ਉਹ ਪੰਚਸ਼ੀਲ ਨੂੰ ਫੋਲੋ ਨਹੀਂ ਕੀਤਾ। ਹੁਣ ਮੈਨੂੰ ਉਹ ਆਰਟੀਕਲ ਕਦੇ ਮਿਲਿਆ ਨਹੀਂ ਹੈ, ਪਰ ਮੇਰੇ ਯਾਦਾਂ ਦੇ ਵਿੱਚ ਪਿਆ ਹੈ। ਹੁਣ ਸਰ ਕਪੂਰ ਸਿੰਘ ਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਜਿਹੜੇ ਡਿਪਟੀ ਕਮਿਸ਼ਨਰ ਕਾਂਗੜਾ ਸਨ 1947 'ਚ, ਜਦੋਂ ਕਿ ਨਹਿਰੂ, ਪਟੇਲ ਔਰ ਚੰਦੂ ਲਾਲ ਤ੍ਰਿਵੇਦੀ ਨੇ ਸਰਕੂਲਰ ਜਾਰੀ ਕੀਤਾ ਸੀ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਉਹਨਾਂ ਨੇ ਪ੍ਰੋਟੈਸਟ ਕੀਤਾ, ਇਵੈਂਚੁਅਲੀ ਉਹਨਾਂ ਦੇ ਉੱਤੇ ਝੂਠਾ ਕਰਪਸ਼ਨ ਦਾ ਕੇਸ ਪਾ ਕੇ ਉਹਨਾਂ ਨੂੰ ਸਸਪੈਂਡ ਕਰਤਾ ਗਿਆ, ਬਿਨਾਂ ਪੈਨਸ਼ਨ ਤੋਂ ਡਿਸਮਿਸ ਹੋਏ ਔਰ ਸੁਪਰੀਮ ਕੋਰਟ ਤੱਕ ਉਹਨਾਂ ਨੇ ਲੜਿਆ, ਪਰ ਕੇਸ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਪਾਈ ਸਿਕੜੇ ਕਾ। ਬਿਲਕੁਲ 1962 ਦੇ ਵਿੱਚ ਹੀ ਸਰ ਕਪੂਰ ਸਿੰਘ ਮੈਂਬਰ ਪਾਰਲੀਮੈਂਟ ਬਣੇ ਲੁਧਿਆਣੇ ਤੋਂ, ਲੁਧਿਆਣਾ ਸੀਟ ਤੋਂ 1967 ਤੱਕ ਰਹੇ। ਬਾਅਦ ਦੇ ਵਿੱਚ MLA ਵੀ ਰਹੇ ਸਮਰਾਲਾ ਹਲਕੇ ਤੋਂ। 1962 ਅਕਤੂਬਰ ਦੇ ਵਿੱਚ ਮੋਸਟ ਲਾਈਕਲੀ ਚੀਨ ਨੇ ਅਟੈਕ ਕੀਤਾ ਭਾਰਤ ਦੇ ਨਾਲ, ਜਿਹੜੀ ਬਾਰਡਰ ਹੋਇਆ ਇਹ ਛੱਡ ਕੇ ਦੌੜ ਆਏ। ਉਹ ਨੇਫਾ ਨਾਰਥ ਈਸਟ ਫਰੰਟੀਅਰ ਏਜੰਸੀ, ਜਿਹਨੂੰ ਅੱਜ ਅਰੁਣਾਚਲ ਕਹਿੰਦੇ ਨੇ, ਉਹ ਖਾਲੀ ਕਰਤਾ ਔਰ 38,000 ਸਕੁਅਰ ਕਿਲੋਮੀਟਰ ਟੈਰੀਟੋਰੀ ਜਿਹੜੀ ਹੈ ਲਦਾਖ ਔਰ ਉਸ ਖਿੱਤੇ ਦੇ ਵਿੱਚ ਉਹ ਸਰੈਂਡਰ ਕੀਤੀ। ਚੀਨ ਨੇ ਯੂਨੀਲੈਟਰਲ ਜਿਹੜਾ ਉਹ ਸੀਜ਼ਫਾਇਰ ਐਲਾਨ ਕੀਤਾ, ਅਦਰਵਾਈਜ਼ ਚੀਨ ਉੱਤਰ ਕੇ ਦਿੱਲੀ ਤੱਕ ਵੀ ਆ ਜਾਂਦਾ ਹੈ ਤਾਂ ਉਹਨੂੰ ਕੋਈ ਰੋਕਣ ਵਾਲਾ ਨਹੀਂ ਸੀ। ਸਭ ਪੋਸਟਾਂ ਖਾਲੀ ਕਰਕੇ ਦੌੜ ਰਹੇ ਸੀ। ਹੁਣ ਸਰ ਕਪੂਰ ਸਿੰਘ ਮੈਂਬਰ ਪਾਰਲੀਮੈਂਟ ਸੀ, ਉਹਨਾਂ ਨੇ ਖਲੋ ਕੇ ਨਹਿਰੂ ਨੂੰ ਚੈਲੰਜ ਕੀਤਾ ਕਿ ਜੋ ਕੁਝ ਹੋ ਰਿਹਾ ਹੈ ਇਹਦੇ ਲਈ ਤੁਹਾਡੀ ਹਕੂਮਤ ਜ਼ਿੰਮੇਵਾਰ ਹੈ। ਔਰ ਸਰ ਕਪੂਰ ਸਿੰਘ ਹੋਰਾਂ ਨੇ ਇਹ ਕੋਟ ਕੀਤਾ, ਉਹਨਾਂ ਨੇ ਕਿਤੇ ਆਰਟੀਕਲ 'ਚ ਵੀ ਲਿਖਿਆ। ਹੁਣ ਇਹ ਜਿਹੜਾ ਕਸ਼ਮੀਰ ਹੈ ਸਾਰਾ ਸਣੇ ਲਦਾਖ ਦੇ, ਇਹ ਸਿੱਖ ਰਾਜ ਦੇ ਵੇਲੇ ਜਿਹੜਾ ਹਾਲਾਂਕਿ ਅਫਗਾਨਿਸਤਾਨ ਨੇ ਆਪਣਾ ਇਹਨੂੰ ਪ੍ਰੋਵਿੰਸ ਬਣਾਇਆ ਹੋਇਆ ਸੀ ਅਬਦਾਲੀ ਦੇ ਜ਼ਮਾਨੇ 'ਚ, ਉਹਨਾਂ ਤੋਂ ਲਿਆ। ਗਿਲਗਿਤ ਬਾਲਸਤਾਨ ਇਹ ਸਾਰਾ ਸਿੱਖ ਜਰਨੈਲ ਜ਼ੋਰਾਵਰ ਸਿੰਘ ਦੇ ਵੇਲੇ ਫਤਹ ਕੀਤਾ ਗਿਆ। ਤਿੱਬਤ ਤੱਕ ਪਹੁੰਚ ਕੇ ਤਿੱਬਤ ਦੀ ਰਾਜਧਾਨੀ ਲਹਾਸਾ ਸੀ। ਔਰ ਉਦੋਂ 1843 ਦੇ ਵਿੱਚ ਜਿਹੜੀ ਹੈ ਇੱਕ ਟ੍ਰੀਟੀ ਫਿਰ ਸਾਈਨ ਹੋਈ। ਬਾਅਦ ਜਨਰਲ ਜ਼ੋਰਾਵਰ ਸਿੰਘ ਮਾਰਿਆ ਵੀ ਗਿਆ ਔਰ ਸਰ ਸਾਹਿਬ ਨੇ ਕਿਹਾ ਸੀ ਕਿ ਵੀ ਮੈਂ ਉਹ ਟ੍ਰੀਟੀ ਖੁਦ ਨੈਸ਼ਨਲ ਆਰਕਾਈਵਜ਼ ਦਿੱਲੀ ਦੇ ਵਿੱਚ ਦੇਖੀ ਹੋਈ ਹੈ। ਹੁਣ ਉਸ ਟ੍ਰੀਟੀ ਦੇ ਵਿੱਚ ਇਹ ਸੀ ਕਿ ਸਿੱਖ ਰਾਜ ਚਾਈਨਾ, ਐਂਪਰਰ ਆਫ ਚਾਈਨਾ, ਔਰ ਚਿੱਠੀ ਸਰਕਾਰੇ ਖਾਲਸਾ ਜੀਓ ਜਿਹੜੀ ਟ੍ਰੀਟੀ ਹੈ, ਔਰ ਦਲਾਈ ਲਾਮਾ ਆਫ ਤਿੱਬਤ, ਟ੍ਰਾਈ ਪਾਰਟਾਈਟ ਟ੍ਰੀਟੀ ਉਹਨਾਂ ਨੇ ਕਿਹਾ, 3 ਪੱਖੀ। ਔਰ ਉਹਦੇ 'ਚ ਫੈਸਲਾ ਹੋਇਆ ਸੀ ਕਿ ਭਾਈ ਤਿੱਬਤ ਇੱਕ ਬਫਰ ਹੋਏਗਾ ਬਿਟਵੀਨ ਸਰਕਾਰੇ ਖਾਲਸਾ ਜੀਓ ਜਿਹੜੀ ਸਿੱਖ ਰਾਜ ਦੀਆਂ ਬਾਉਂਡਰੀਜ਼ ਨੇ ਜਿਹੜੀਆਂ ਲਦਾਖ ਔਰ ਉੱਥੋਂ ਤੱਕ, ਔਰ ਬਿਟਵੀਨ ਚਾਈਨਾ। ਔਰ ਸਰ ਸਾਹਿਬ ਨੇ ਕਿਹਾ ਕਿ ਵੀ ਜੇ ਇਸ ਟ੍ਰੀਟੀ ਨੂੰ ਜਿਹੜਾ ਇੰਪਲੀਮੈਂਟ ਉਹਦੀ ਸਪਿਰਿਟ ਨੂੰ ਕਰਵਾਇਆ ਜਾਂਦਾ ਹੈ, ਵੀ ਅੰਗਰੇਜ਼ਾਂ ਦੇ ਵੇਲੇ ਤਾਂ ਵਿਦਆਊਟ ਸੇਇੰਗ ਇਹ ਚੱਲ ਹੀ ਰਿਹਾ ਸੀ। ਤਿੱਬਤ ਜਿਹੜਾ ਚੀਨ ਦਾ ਇਨਫਲੂਐਂਸ ਵੀ ਕਬੂਲ ਰਿਹਾ ਸੀ ਤੇ ਹਾਲਾਂਕਿ ਕੋਈ ਚੀਨ ਦਾ ਹਿੱਸਾ ਨਹੀਂ, ਚੀਨ ਉਦੋਂ ਵੀ ਤਿੱਬਤ ਨੂੰ ਆਪਣਾ ਹਿੱਸਾ ਮੰਨਦਾ ਸੀ। ਪਰ ਤਾਂ ਉਹਨਾਂ ਨੇ ਕਿਹਾ ਵੀ ਅੱਜ ਇਹ ਸਟੇਜ ਨਾ ਆਉਂਦੀ ਜਦੋਂ ਇੰਡੀਆ ਨੇ ਚਾਈਨਾ ਦੀ ਜਿਹੜੀ ਹੈ ਉਹ ਮੰਨ ਲਈ ਕਿ ਵੀ ਉਹ ਤਿੱਬਤ ਉਹਦਾ ਹਿੱਸਾ ਹੈ, ਤਾਂ ਉਸ ਤੋਂ ਬਾਅਦ ਉਹ ਤਿੱਬਤ ਤੋਂ ਨਿਕਲ ਕੇ ਆ ਗਏ ਹੁਣ ਕਿ ਵੀ ਦਿਓ ਇਹਨਾਂ ਨੂੰ। ਹੁਣ ਉਹ ਅਰੁਣਾਚਲ ਵੀ ਦਿਓ ਤੇ ਉਹਨਾਂ ਨੂੰ ਲਦਾਖ ਵੀ ਦਿਓ, ਕਿਉਂਕਿ ਉਹਨਾਂ ਨੇ ਉਸ ਨੂੰ 5 ਫਿੰਗਰਸ ਜਿਵੇਂ ਮਾਓ ਜ਼ੇਤੁੰਗ ਕਹਿੰਦਾ ਸੀ। ਔਰ ਇਹ ਗੱਲ ਇਕੱਲੀ ਇੱਥੋਂ ਤੱਕ ਮਹਿਦੂਦ ਨਹੀਂ ਹੈ ਕਿ ਵੀ ਇਹ ਸਿੱਖ ਰਾਜ ਦਾ ਰਿਹਾ। ਅਸੀਂ ਸ਼ਾਇਦ ਰਾਜਮੋਹਨ ਗਾਂਧੀ ਪੋਤਾ ਹੈ, ਉਹਨੇ ਕਿਤੇ ਮੈਂਸ਼ਨ ਕੀਤਾ, ਔਰ ਇੱਕ ਪੰਜਾਬੀ ਯੂਨੀਵਰਸਿਟੀ ਦੇ ਰਿਟਾਇਰ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਹੋਰਾਂ ਨੇ ਵੀ ਕਿਤੇ ਕਿਹਾ ਕਿ ਜਦੋਂ ਵਾਜਪਾਈ ਮੁਰਾਰਜੀ ਦੇਸਾਈ ਦੀ ਕੈਬਨਿਟ ਦੇ ਵਿੱਚ ਫੋਰਨ ਮਿਨਿਸਟਰ ਬਣਿਆ ਔਰ ਚਾਈਨਾ ਗਿਆ, ਉਹਨਾਂ ਨੇ ਕਿਹਾ ਕਿ ਜੀ ਅਸੀਂ ਤਿੱਬਤ ਨੂੰ ਤਾਂ ਮੰਨਦੇ ਹੀ ਹਾਂ ਚੀਨ ਦਾ ਹਿੱਸਾ, ਲੇਕਿਨ ਇਹ ਜਿਹੜਾ ਬਾਕੀ ਬਾਰਡਰ ਹੈ ਲਦਾਖ ਔਰ ਦੂਸਰੇ ਦਾ, ਇਹਦੇ ਤੇ ਗੱਲਬਾਤ ਕਰ ਲਈ ਨਹੀਂ ਦੇਣਾ, ਉਹਨੂੰ ਹੀ ਲੈ ਕੇ ਕੋਟ ਕੀਤਾ ਹੋਏ। ਪਰ ਇਹ ਗੱਲ ਨੂੰ ਜੇ ਈਵਨ ਕੋਟ ਵੀ ਕੀਤਾ ਜਾਂਦਾ ਹੈ ਇੰਡੀਆ ਨੂੰ ਆਫ ਦਾ ਸਟੇਜ ਕਰਨ ਲਈ ਵੀ ਤੁਹਾਡਾ ਤਾਂ ਇਹਦੇ ਤੇ ਹੱਕ ਹੀ ਨਹੀਂ ਬਣਦਾ, ਉਹ ਤਾਂ ਸਿੱਖ ਰਾਜ ਦਾ ਹਿੱਸਾ ਸੀ। ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਸਰ ਕਪੂਰ ਸਿੰਘ ਹੋਰਾਂ ਨੇ ਉਸ ਟ੍ਰੀਟੀ ਦਾ ਹਵਾਲਾ ਦੇ ਕੇ ਨਹਿਰੂ ਨੂੰ ਕਿਹਾ ਵੀ ਤੁਸੀਂ ਮੁਲਕ ਦੇ ਨਾਲ ਗੱਦਾਰੀ ਕੀਤੀ ਹੈ, ਤੁਸੀਂ ਇਸ ਟ੍ਰੀਟੀ ਨੂੰ ਫੋਲੋ ਨਹੀਂ ਕੀਤਾ। ਸੋ ਮੈਂ ਸਮਝਦਾ ਵੀ ਜਦੋਂ ਵੀ ਚਾਈਨਾ ਭਾਰਤ ਬਾਰਡਰ ਕਲੈਸ਼, ਨਾਰਥ ਈਸਟ ਦੀਆਂ ਸਟੇਟਾਂ ਦੀ ਗੱਲ ਹੁੰਦੀ ਹੈ,
ਤੁਸੀਂ ਸਿੱਖ ਫੈਕਟਰ ਨੂੰ ਕਿਵੇਂ ਇਗਨੋਰ ਕਰ ਸਕਦੇ ਹੋ। ਔਰ ਬੇਈਮਾਨੀ ਇਹਨਾਂ ਦੀ ਇਹ ਹੈ ਕਿ ਵੀ ਨਹਿਰੂ ਨੇ ਡਿਸਕਵਰੀ ਆਫ ਇੰਡੀਆ ਦੇ ਵਿੱਚ ਪਾਸਿੰਗ ਦੇ ਵਿੱਚ ਜ਼ਿਕਰ ਕੀਤਾ ਹੈ, ਪਰ ਉਹ ਡੋਗਰਾ ਜਰਨੈਲ ਜ਼ੋਰਾਵਰ ਸਿੰਘ ਬਣਾ ਕੇ 1849 ਤੱਕ ਤਾਂ ਸਾਰਾ ਸਿੱਖ ਰਾਜ ਸੀ। ਡੋਗਰੇ ਕਿੱਥੋਂ ਆ ਗਏ? ਉਹ ਤਾਂ ਗਦਾਰੀ ਦਾ ਫਰੂਟ ਜਿਹੜਾ ਧਿਆਨ ਸੇ ਇਹਨੂੰ ਗੁਲਾਬ ਸਿੰਘ ਡੋਗਰੇ ਨੂੰ ਜਦੋਂ 1846 ਦੀ ਟ੍ਰੀਟੀ ਹੋਈ, ਜਿਹਦੇ 'ਚ ਕਿ ਇਲਾਕੇ ਜਿਹੜੇ ਨੇ ਅੰਗਰੇਜ਼ਾਂ ਨੇ ਇਹ ਦੁਆਬੇ ਦਾ ਹਿੱਸਾ ਤੇ ਇਹ ਆਪਣਾ ਜਿਹੜਾ ਉਹ ਇਹ ਕਿਹਾ ਕਿ ਜੀ ਇਹ ਹਰਜਾਨੇ ਦੇ ਤੌਰ ਤੇ ਅਸੀਂ ਲੈ ਰਹੇ ਹਾਂ। ਫਿਰ ਗੁਲਾਬ ਸਿੰਘ ਨੂੰ ਜੰਮੂ ਕਸ਼ਮੀਰ ਇਨਾਮ ਦੇ ਤੌਰ ਤੇ ਦਿੱਤਾ ਗਿਆ। ਸੋ ਜਦੋਂ ਜ਼ੋਰਾਵਰ ਸਿੰਘ ਨੇ ਫਤਹ ਕੀਤਾ ਜਾਂ ਤਿੱਬਤ ਤੱਕ ਸਿੱਖ ਫੌਜਾਂ ਗਈਆਂ, ਉਦੋਂ ਸਿੱਖ ਰਾਜ ਦਾ ਹਿੱਸਾ ਸੀ, ਪਰ ਇਹ ਬੇਈਮਾਨ ਈਵਨ ਉਹ ਕ੍ਰੈਡਿਟ ਦੇਣ ਨੂੰ ਤਿਆਰ ਵੀ ਨਹੀਂ ਨੇ। ਉਹਨੂੰ ਵੀ ਡੋਗਰਿਆਂ ਦੇ ਖਾਤੇ 'ਚ ਨਹਿਰੂ ਨੇ ਡਿਸਕਵਰੀ ਆਫ ਇੰਡੀਆ 'ਚ ਪਾਇਆ ਹੋਇਆ। ਸੋ ਜਸਟ ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਬਹੁਤ ਸਾਰਿਆਂ ਦਾ ਇਤਿਹਾਸ ਨਾਲ ਉਨਾ ਕੀ ਤਾਲੁਕ ਹੈ ਜਿੰਨਾ ਕਿ ਢਾਡੀਆਂ ਤੋਂ ਸੁਣਿਆ ਹੁੰਦਾ ਹੈ। ਸੋ ਜੇ ਕੋਈ ਰਿਸਰਚਰ ਇਸ ਦੇ ਉੱਤੇ ਕੰਮ ਕਰੇ, ਔਰ ਇਹ ਟ੍ਰੀਟੀ ਹੁਣ ਹਟਾਤੀ ਹੋਣੀ ਹੈ ਉੱਥੋਂ ਨੈਸ਼ਨਲ ਆਰਕਾਈਵ ਚੋਂ ਜਾਂ ਕਿੱਥੇ ਗਈ ਕੀ ਹੈ, ਲੇਕਿਨ ਕਿਤੇ ਨਾ ਕਿਤੇ ਉਸ ਦੇ ਉੱਤੇ ਸਾਡੇ ਇੱਕ ਵੀਰ ਨੇ ਜਿਹੜੇ ਕੰਮ ਕਰ ਰਹੇ ਨੇ, ਉਹਨਾਂ ਨੇ ਮੈਨੂੰ ਕੁਝ ਡਾਕੂਮੈਂਟ ਭੇਜਿਆ ਵੀ ਹੈ। ਪਰ ਇਹ ਫੂਡ ਫਾਰ ਥਾਟ ਹੈ ਯੰਗਸਟਰਸ ਦੇ ਲਈ ਕਿ ਭਾਈ ਇਸ ਦੇ ਉੱਤੇ ਵੀ ਕੰਮ ਕਰੋ ਕਿ ਕਿਵੇਂ ਸਿੱਖਾਂ ਨੇ ਹੀ ਉਹ ਬਾਰਡਰ ਡਰਾ ਕੀਤਾ ਸੀ ਜਿਹੜਾ ਇਹਨਾਂ ਦੀ ਅਣਗਹਿਲੀ ਕਰਕੇ ਉਹ ਟੁੱਟਿਆ। ਉਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੰਬਰ 1 ਵਿਊਅਰਸ ਤੋਂ ਸਾਨੂੰ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਅਜਪਾਲ ਸਿੰਘ ਬੰਗਾ ਵੱਲੋਂ ਪਾਕਿਸਤਾਨ ਦਾ ਦੌਰਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਪਾਕਿਸਤਾਨੀ ਲੋਕਾਂ ਦੀ ਗਰਮਜੋਸ਼ੀ ਦੀ ਬੜੀ ਤਾਰੀਫ ਕੀਤੀ ਸੀ। ਸੋ ਇਸ ਨੂੰ ਭਾਰਤੀ ਮੀਡੀਆ ਵੱਲੋਂ ਸਿੱਖਾਂ ਦੀ ਮਾਨਸਿਕ ਗੁਲਾਮੀ ਦੱਸਿਆ ਗਿਆ ਸੀ। ਸੋ ਇਸ ਦੇ ਜਵਾਬ ਵਿੱਚ ਸਾਡੇ ਵਿਊਅਰ ਹਰਪ੍ਰੀਤ ਸਿੰਘ ਹੋਰਾਂ ਨੇ ਲਿਖਤ ਭੇਜੀ ਹੈ, ਜਿਹੜੀ ਆਪਾਂ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਫਰਾਈਡੇ ਯਾਨੀ ਕਿ ਜੁਮੇ ਵਾਲੇ ਦਿਨ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਵਿਊਅਰਸ ਦੀਆਂ ਲਿਖਤਾਂ ਨੂੰ ਔਰ ਉਹਨਾਂ ਦੇ ਟੈਲੈਂਟ ਨੂੰ ਰੈਕਗਨਾਈਜ਼ ਕੀਤਾ ਜਾਏ। ਜ਼ਾਹਰ ਹੈ ਕਿ ਪਿਛਲੇ ਦਿਨਾਂ 'ਚ ਅਸੀਂ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਅਜੈਪਾਲ ਸਿੰਘ ਬੰਗਾ ਉਹਨਾਂ ਦੇ ਪਾਕਿਸਤਾਨ ਦੌਰੇ ਦਾ ਜ਼ਿਕਰ ਕੀਤਾ ਹੈ ਕਿ ਉਹਨਾਂ ਨੇ ਕਿਵੇਂ ਜ਼ਿਲ੍ਹਾ ਖੁਸ਼ਾਬ ਦੇ ਵਿੱਚ ਆਪਣੇ ਉਹ ਸਿੱਖਾਂ ਵਾਲੀ ਗਲੀ, ਆਪਣੇ ਐਨਸੈਸਟਰਸ ਦੀ ਧਰਤੀ, ਬਾਪ ਦਾਦੇ ਦੀ, ਉਸ 'ਤੇ ਗਏ। ਉਹਨਾਂ ਨੂੰ ਪੰਜਾ ਸਾਹਿਬ 'ਚ ਪਹਿਲਾਂ ਰਿਸੀਵ ਕੀਤਾ ਗਿਆ ਔਰ ਹਰ ਥਾਂ ਉਹਨਾਂ ਦਾ ਬੜਾ ਗਰਮਜੋਸ਼ੀ ਦੇ ਨਾਲ ਸਵਾਗਤ ਵੀ ਹੋਇਆ। ਔਰ ਫਾਈਨਲੀ ਉਹਨਾਂ ਨੇ ਜਦੋਂ ਕਰਾਚੀ ਪ੍ਰੈਸ ਕਲੱਬ, ਔਰ ਉਹਨਾਂ ਦੀ ਜ਼ਾਹਰ ਹੈ ਕਿ ਆਫੀਸ਼ੀਅਲ ਟ੍ਰਿਪ ਸੀ ਉਹਨਾਂ ਦਾ ਵਰਲਡ ਬੈਂਕ ਦੇ ਨਾਤੇ, ਉਹ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਮਿਲੇ। ਔਰ ਜਿਹੜੇ ਵਰਲਡ ਬੈਂਕ ਨੇ ਪਾਕਿਸਤਾਨ 'ਚ ਫਲੱਡ ਆਉਣ ਤੋਂ ਬਾਅਦ ਘਰ ਬਣਾਉਣ ਦੇ ਪ੍ਰੋਜੈਕਟ ਸਿੰਧ ਜਾਂ ਦੂਜੇ ਤੀਜੇ 'ਚ, ਉਹਦੇ 'ਚ ਵੀ ਕਾਫੀ ਫਾਈਨੈਂਸ਼ੀਅਲ ਹੈਲਪ ਵਰਲਡ ਬੈਂਕ ਨੇ ਕੀਤੀ ਹੈ। ਆਲਮੋਸਟ ਅਗਲੇ 10 ਸਾਲਾਂ 'ਚ $20 ਬਿਲੀਅਨ ਦੇ ਕਰੀਬ ਲੋਨ ਜਿਹੜਾ ਅੱਡ-ਅੱਡ ਪ੍ਰੋਜੈਕਟਸ ਲਈ ਹੈ। ਔਰ ਉਹਨਾਂ ਦੀ ਤਕਰੀਰ ਵੀ ਜਿਹੜੀ ਕਿ ਉਹਨਾਂ ਨੇ ਪਾਕਿਸਤਾਨ ਦੇ ਲੋਕਾਂ ਨੂੰ
ਜਿਹੜੀ ਕਿ ਭਾਈ ਕਿਵੇਂ ਤੁਸੀਂ ਵਿਕਾਸ ਕਰਨਾ ਹੈ, ਪ੍ਰੋਗਰੈਸ ਕਰਨਾ ਹੈ ਕੀਤੀ। ਪਰ ਜਿਹੜਾ ਉਹਨਾਂ ਨੇ ਇੱਕ ਕੰਪਲੀਮੈਂਟ ਖਾਸ ਤੌਰ ਤੇ ਉਹਨਾਂ ਨੇ ਕਿਹਾ ਵੀ ਠੀਕ ਹੈ ਵੀ ਕਿਤੇ ਪੋਸਟਰ ਲੱਗੇ ਨੇ ਜਾਂ ਹੋਰਡਿੰਗਸ ਲੱਗੀਆਂ ਮੇਰੀ ਫੋਟੋ ਦੀਆਂ ਜਾਂ ਕਲੀ ਕਰਾ ਦਿੱਤੀ ਹੈ ਜਾਂ ਕੋਈ ਹੋਰ, ਇਹ ਸਰਕਾਰ ਕਰ ਸਕਦੀ ਹੈ ਕਿ ਵੀ ਉਹਨਾਂ ਨੇ ਸ਼ੋਅ। ਪਰ ਕਹਿੰਦੇ ਵੀ ਜਿਹੜਾ ਆਮ ਲੋਕਾਂ ਦੇ ਵਿੱਚ ਵਿਚਰ ਕੇ ਮੈਂ ਜਿਹੜਾ ਲੋਕਾਂ ਦਾ ਪਿਆਰ ਦੇਖਿਆ ਜਾਂ ਮੁਹੱਬਤ ਇਹ ਆਰਟੀਫਿਸ਼ੀਅਲ ਨਹੀਂ ਹੈ ਜਾਂ ਇਹ ਇੰਜੀਨੀਅਰਡ ਨਹੀਂ ਹੈ। ਔਰ ਜ਼ਾਹਰ ਹੈ ਕਿ ਕੋਈ ਵੀ ਹਿਊਮਨ ਬੀਇੰਗ ਤਾਂ ਹਿਊਮਨ ਬੀਇੰਗ ਹੈ, ਜਿਹਨੂੰ ਵੀ ਤੁਸੀਂ ਈਵਨ ਡੰਗਰ ਨੂੰ ਵੀ ਜਦੋਂ ਤੁਸੀਂ ਪਲੋਸਦੇ ਹੋ ਜਾਂ ਦੂਜੇ ਕਿੰਨਾ ਵੀ ਅਥਰਾ ਘੋੜਾ ਹੋਏ, ਕਿੰਨਾ ਵੀ ਅਥਰਾ ਜਿਹੜੇ ਹੈ ਜਾਨਵਰ ਹੋਏ, ਦਾ ਮੋਮੈਂਟ ਤੁਸੀਂ ਪਿਆਰ ਨਾਲ ਇੱਕ ਟੱਚ ਦਿੰਦੇ ਹੋ ਉਹ ਵੀ ਸਿਰ ਝੁਕਾ ਦਿੰਦਾ ਹੈ। ਸੋ ਹਿਊਮਨ ਬੀਇੰਗ ਤਾਂ ਅਸੀਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਇਹ ਕਹੀਏ ਕਿਸੇ ਸਿਚੁਏਸ਼ਨ ਜਾ ਕੇ ਜੇ ਅਸੀਂ ਇਮੋਸ਼ਨਲ ਨਹੀਂ ਹੋਣਾ, ਤੁਹਾਨੂੰ ਜਿਹੜੀਆਂ ਭਾਵਨਾਵਾਂ ਨੇ ਉਹ ਤੁਸੀਂ ਰੋਕ ਨਹੀਂ ਸਕਦੇ ਆਪਣੇ ਆਪ। ਹੁਣ ਵਰਲਡ ਬੈਂਕ ਦਾ ਇਸ ਲੈਵਲ ਦਾ ਬੰਦਾ ਇਕੱਲਾ ਉਹੀ ਨਹੀਂ ਜਿਹੜਾ ਬੋਰਡ ਆਫ ਪੀਸ ਟਰੰਪ ਨੇ ਬਣਾਇਆ ਉਹਦਾ ਮੈਂਬਰ ਵੀ। ਇੰਡੀਅਨ ਮੀਡੀਆ ਨੇ ਜਿਸ ਕਿਸਮ ਦੇ ਨਾਲ ਰਿਐਕਟ ਕੀਤਾ ਔਰ ਜਿਵੇਂ ਉਹਦੇ 'ਚ ਇੱਕ ਪ੍ਰੋਮੀਨੈਂਟ ਐਕਸਪਰਟ ਨੇ ਕਿਹਾ ਕਿ ਜੀ ਜੋ ਇਹ ਕਹਿੰਦੇ ਜੀ ਹਾਲਾਂ ਇਹ ਬੰਗਾ ਕਹਿ ਰਿਹਾ ਵੀ ਮੇਰੇ ਪਰਿਵਾਰ ਦੇ 3 ਜੀ ਮਾਰੇ ਗਏ, ਦੂਸਰਾ ਇਹਨਾਂ ਸਿੱਖਾਂ ਨੂੰ ਉੱਥੋਂ ਕੱਢਤਾ ਉੱਥੋਂ, ਲੇਕਿਨ ਅਜੇ ਵੀ ਇਹ ਉਹਨਾਂ ਦੇ ਨਾਲ ਜਾ ਕੇ ਚੰਬੜਨਾ ਚਾਹੁੰਦੇ ਨੇ। ਤੇ ਉਹਨੇ ਕਿਹਾ ਜੀ ਇਹ ਸਟਾਕਹੋਮ ਸਿੰਡਰੋਮ ਹੈ ਇਹਨਾਂ ਦਾ। ਉਹਨਾਂ ਨੇ ਹੁਣ ਅਸੀਂ ਐਕਸਪਲੇਨ ਕੀਤਾ ਸੀ ਵੀ ਸਟਾਕਹੋਮ ਸਿੰਡਰੋਮ ਉਸ ਸਾਈਕੋਲੋਜੀ ਦੇ ਵਿੱਚ ਹੁਣ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਵੀ ਜਿਹੜਾ ਤੁਹਾਡੇ ਤੇ ਜ਼ੁਲਮ ਕਰਨ ਵਾਲਾ ਹੈ, ਤੁਹਾਡਾ ਕੈਪਟਰ ਹੈ, ਤੁਹਾਨੂੰ ਰੇਪ ਕਰਨ ਵਾਲਾ ਹੈ ਜਾਂ ਤੁਹਾਡੇ ਜਿਹੜਾ ਉਹ ਕਤਲ ਕਰਨ ਵਾਲਾ ਹੈ ਤੁਹਾਡੇ ਆਪਣੇ ਜੀਆਂ ਦਾ, ਤੁਸੀਂ ਉਹਨੂੰ ਹੀ ਮੁਹੱਬਤ ਕਰਨ ਲੱਗ ਜਾਂਦੇ, ਉਹਨੂੰ ਹੀ ਪਿਆਰ ਕਰਨ ਲੱਗ ਜਾਂਦੇ ਹੋ ਕਿ ਵੀ ਤੁਸੀਂ ਜਿਹੜਾ ਉਹ ਬਾਕੀ ਇਹਨੂੰ ਇਵੇਂ ਹੁੰਦਾ ਕਿ ਜਿਵੇਂ ਅਚੇਤਨ ਮਨ ਦੇ ਵਿੱਚ ਸਾਈਕੋਲੋਜੀਕਲੀ ਤੁਹਾਨੂੰ ਇਨਫਲੂਐਂਸ ਦੇ ਵਿੱਚ ਤੁਸੀਂ ਆ ਗਏ। ਹੁਣ ਇਸ ਦੇ ਉੱਤੇ ਸਾਡੇ ਵੀਰ ਹਰਪ੍ਰੀਤ ਸਿੰਘ ਹੋਰਾਂ ਦੀ ਲਿਖਤ ਜਿਹੜੀ ਉਹਨਾਂ ਨੇ ਜਿਹੜੀ ਹੈ ਉਹ ਕਾਫੀ ਸਾਡੇ ਦੋਨੋਂ ਹੀ ਸੋਰਸਿਸ ਰਾਹੀਂ ਭੇਜੀ ਮੈਨੂੰ info@tv84.tv ਤੇ, ਬਟ ਫਿਰ ਦੁਬਾਰਾ ਜਦੋਂ ਆਈ ਤੇ ਮੈਨੂੰ ਇਹ ਲੱਗਾ ਕਿ ਬਈ ਇਹ ਉਹਨਾਂ ਨੇ ਬੜੀ ਚੰਗਾ ਇਸ ਦੇ ਉੱਤੇ ਆਪਣਾ ਰਿਐਕਸ਼ਨ ਦਿੱਤਾ ਔਰ ਉਹਨਾਂ ਨੇ ਕਿਹਾ ਸਬਜੈਕਟ ਦੇ ਕੇ ਕਿ ਸਿੱਖੀ ਨਾਟ ਸਟਾਕਹੋਮ ਸਿੰਡਰੋਮ, ਕਿ ਇਹ ਜਿਹੜਾ ਜੋ ਕੁਛ ਸਰ ਬੰਗਾ ਨੇ ਕਿਹਾ ਇਹ ਨੈਚੁਰਲ ਸਿੱਖੀ ਦੀਆਂ ਰਿਫਲੈਕਸ਼ਨਸ ਨੇ। ਔਰ ਬੜਾ ਖੂਬਸੂਰਤੀ ਨਾਲ ਉਹਨਾਂ ਨੇ ਕੇਸ ਬਣਾਇਆ, ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਕਿ ਇਟਸ ਰਿਕਾਰਡਿੰਗ ਦਾ ਸਟਾਕਹੋਮ ਸਿੰਡਰੋਮ ਸਟੇਟਮੈਂਟ that most of Indian media is carrying. I agree with you that in India a great deal of hostility has been promoted against Pakistan. That narrative is now uncomfortable for them, especially after the visit of Ajay Singh Banga, the World Bank president, to Pakistan. His public praise for the warmth, hospitality and respect he received there directly contradicts years of negative propaganda. ਕਿ ਇੰਡੀਆ ਨੇ ਸ਼ੁਰੂ ਤੋਂ ਹੀ ਪਾਕਿਸਤਾਨ ਪ੍ਰਤੀ ਦੁਸ਼ਮਣੀ ਵਾਲਾ ਵਿਹਾਰ ਰੱਖਿਆ, ਉਹ ਹੁਣ ਜਿਹੜਾ ਇਹਨਾਂ ਦਾ ਬਿਰਤਾਂਤ ਹੈ ਇਹਨਾਂ ਨੂੰ ਬਹੁਤ ਤਕਲੀਫ ਦੇ ਰਿਹਾ ਹੈ। ਖਾਸ ਤੌਰ ਤੇ ਹੁਣ ਜਦੋਂ ਅਜੇ ਸਿੰਘ ਬੰਗਾ ਜਿਹੜੇ ਨੇ ਵਰਲਡ ਬੈਂਕ ਪ੍ਰੈਜ਼ੀਡੈਂਟ, ਉਹਨਾਂ ਨੇ ਪਬਲਿਕਲੀ ਪ੍ਰੇਜ਼ ਕੀਤਾ ਹੈ ਪਾਕਿਸਤਾਨੀ ਲੋਕਾਂ ਦੀ ਗਰਮਜੋਸ਼ੀ ਨੂੰ, ਉਹਨਾਂ ਦੀ ਮਹਿਮਾਨ ਨਵਾਜ਼ੀ ਨੂੰ ਔਰ ਜੋ ਰਿਸਪੈਕਟ ਜਾਂ ਪਿਆਰ ਉਹਨਾਂ ਨੇ ਦਿੱਤਾ। What he said also aligns closely with the experiences of Sikhs who have visited Pakistan via the Kartarpur Sahib corridor, ਕਿ ਜੋ ਸਰ ਬੰਗਾ ਨੇ ਕਿਹਾ ਉਹੀ ਅਨੁਭਵ ਜਿਹੜੇ ਕਰਤਾਰਪੁਰ ਕੋਰੀਡੋਰ ਦੇ ਰਾਹੀਂ ਜਾਂਦੇ ਨੇ ਕਰਤਾਰਪੁਰ ਸਾਹਿਬ, ਉਹਨਾਂ ਦਾ ਵੀ ਇਹੀ ਸਿੱਖਾਂ ਦੇ ਮੈਨੀ ਸਿੱਖਸ ਹੈਵ ਸਪੋਕਨ ਓਪਨਲੀ ਅਬਾਊਟ the dignity and love they experienced, especially in relation to Sikh history, Gurdwaras and deep roots of Sikhi in Western Punjab. ਕਿ ਵੀ ਜਿਵੇਂ ਸਿੱਖ ਜਿਹੜੇ ਜਾਂਦੇ ਨੇ ਜਿੰਨਾ ਇਤਿਹਾਸ ਨਾਲ ਵੀ ਸਾਡਾ ਵਿਰਸਾ ਤੇ ਇਤਿਹਾਸ ਵੀ ਉੱਤੇ ਹੈ ਔਰ ਲੋਕਾਂ ਦੀ ਜਿਹੜੀ ਮੁਹੱਬਤ ਹੈ, ਜਿਹੜੇ ਡੀਪ ਰੂਟਡ ਸਿੱਖੀ ਦੀਆਂ ਜੜ੍ਹਾਂ ਨੇ ਲਹਿੰਦੇ ਪੰਜਾਬ ਦੇ ਵਿੱਚ। ਆਫਟਰ ਇੰਡੀਆਜ਼ ਹਿਊਮਿਲੀਏਟਿੰਗ ਡਿਫੀਟ ਇਨ ਆਪਰੇਸ਼ਨ ਸੰਦੂਰ, the closure of Kartarpur corridor appears less about security and more about preventing Sikhs from witnessing this reality first hand. ਹੁਣ ਤੁਸੀਂ ਦੇਖੋ ਪਾਕਿਸਤਾਨ ਦੇ ਨਾਲ ਪਹਿਲਾਂ ਵੀ ਮੈਚ ਖੇਲਿਆ ਕ੍ਰਿਕਟ ਦਾ, ਹੁਣ ਫੇਰ ਖੇਲਣਾ T20 ਕਿ ਕੀ ਉਹਨੂੰ ਕਹਿੰਦੇ ਨੇ,
ਬਾਕੀ ਸਭ ਕੁਝ ਚੱਲ ਰਿਹਾ ਨਾਰਮਲ। ਇੱਥੇ ਵੀ ਜੇ ਬੋਰਡ ਆਫ ਪੀਸ ਦੂਜੇ ਤੀਜੇ 'ਚ ਜਾਂ ਗੱਲਾਂ ਬਾਤਾਂ, ਲੇਕਿਨ ਕਰਤਾਰਪੁਰ ਕੋਰੀਡੋਰ ਬੰਦ ਕੀਤਾ, ਨਾਟ ਫਾਰ ਕਿ ਕੋਈ ਸਿਕਿਉਰਿਟੀ ਰੀਜ਼ਨ ਹੈ, ਜਿਵੇਂ ਵੀਰ ਹਰਪ੍ਰੀਤ ਸਿੰਘ ਨੇ ਕਿਹਾ, ਇਸ ਲਈ ਕਿ ਉਹਨਾਂ ਨੂੰ ਲੱਗਦਾ ਵੀ ਇਹ ਜਿਹੜੀਆਂ ਸਾਂਝਾਂ ਨੇ ਇਹ ਤਾਂ ਕਿੱਥੇ ਦੀਆਂ ਕਿੱਥੇ ਪਹੁੰਚ ਗਈਆਂ, ਇੰਨੀ ਗੁੱਡਵਿਲ ਦੋਨੋਂ ਪਾਸਿਓਂ। At the same time, Sikh youth have increasingly refused to serve as cannon fodder for the Indian state. Fewer Sikhs are joining the armed forces, prompting repeated appeals by India to recruit from Punjab. In this context, Ajay Singh Bagga's visit and his praise of Pakistan directly undermines India's efforts to draw Sikhs back into the military. उन्होंने कहा जी दूसरी तकलीफ उन्होंने ये है कि भी सिख ਜਿਹੜੇ ਨੇ ਉਹ ਇਹਨਾਂ ਦਾ ਦੀਆਂ ਤੋਪਾਂ ਦਾ ਬਰੂਦ ਨਹੀਂ ਬਣਨਾ ਚਾਹੁੰਦੇ, ਹੁਣ ਉਹ ਫੌਜ 'ਚ ਨਹੀਂ ਜਾਂਦੇ ਔਰ ਘੱਟ ਸਿੱਖ ਜਾ ਰਹੇ ਨੇ। ਤੇ ਦੂਜੇ ਪਾਸੇ ਜਦੋਂ ਪਾਕਿਸਤਾਨ ਦੀ ਪ੍ਰੇਜ਼ ਕਰਦੇ ਨੇ ਸਰਦਾਰ ਬੰਗਾ, ਤੇ ਇਹ ਇਹਨਾਂ ਨੂੰ ਹੋਰ ਵੀ ਤਕਲੀਫ ਦਿੰਦੀ ਹੈ ਕਿ ਭਾਈ ਅਸੀਂ ਤਾਂ ਫੌਜ 'ਚ ਲਿਆ ਕੇ ਉਹਨਾਂ 'ਚੋਂ ਐਂਟੀ ਮੁਸਲਿਮ ਐਂਟੀ ਪਾਕਿਸਤਾਨ ਭਰਦੇ ਆ, ਪਰ ਇਹ ਤਾਂ ਹੁਣ ਪ੍ਰੇਜ਼ ਵਾਲੀ ਗੱਲ ਹੈ, ਤਾਂ ਨਾ ਉਹ ਨੌਜਵਾਨ ਫੌਜ ਦੇ ਵਿੱਚ ਆਉਣ ਲਈ ਤਿਆਰ ਨੇ। ਟੂ ਕਾਊਂਟਰ ਦਿਸ, Indian media has framed his remarks as a classic case of Stockholm Syndrome, suggesting that an Indian origin World Bank president has somehow been psychologically influenced into praising Pakistan. कि जी ये पहली गल तो अमेरिकन सिटीजन है, जे बॉर्न या ओरीजन है, ओरीजन ਉਹਦਾ ਉੱਥੇ ਹੀ ਹੈ, ਜ਼ਿਲ੍ਹਾ ਖੁਸ਼ਾਬ ਸਿੱਖਾਂ ਵਾਲੀ ਗਲੀ 'ਚ ਜਿੱਥੋਂ ਆਏ, ਬਾਕੀ ਤਾਂ ਟ੍ਰਾਂਜ਼ਿਟ ਹੈ, ਉਹਦਾ ਬਚਪਨ ਭਾਵੇਂ ਉੱਥੇ ਜ਼ਰੂਰ ਗੁਜ਼ਰਿਆ ਜਾਂ ਪੜ੍ਹਾਈ ਕੀਤੀ, ਲੇਕਿਨ ਅੱਜ ਵੀ ਉਹ ਅਮਰੀਕਨ ਹੈ ਤੇ ਉਹਦੀ ਐਂਸੈਸਟਰਸ ਦੀ ਧਰਤੀ ਉਹ ਹੈ, ਪਰ ਉਹ ਉਹਨੂੰ ਇਵੇਂ ਟਿਲਟ ਕਰ ਰਹੇ ਨੇ ਕਿ ਵੀ ਇਹ ਸਾਈਕੋਲੋਜੀਕਲੀ ਜਿਵੇਂ ਇੱਕ ਬਿਮਾਰੀ ਦਾ ਸ਼ਿਕਾਰ ਹੋਣ। ਦਿਸ ਨੈਰੇਟਿਵ ਇਜ਼ ਨਾਟ ਰੀਅਲੀ ਏਮਡ ਐਟ ਦਾ ਵਾਈਡਰ ਵਰਲਡ, it is aimed squarely at Indian Sikhs, including those who still identify as Indian nationalists but retain a soft corner for Pakistan because of Sikh history, heritage and sacred sites. ਉਹਨੇ ਕਿਹਾ ਵੀ ਇਹ ਇਕੱਲਾ ਬੰਗੇ ਲਈ ਨਹੀਂ ਹੈ, ਇਹ ਉਹਨਾਂ ਇੰਡੀਅਨ ਸਿੱਖਾਂ ਲਈ ਵੀ ਹੈ ਜਿਹੜੇ ਨੈਸ਼ਨਲਿਸਟ ਨੇ, ਭਾਰਤੀ ਹੋਣ ਦਾ ਵੀ ਫਖਰ ਕਰਦੇ ਹੋਣਗੇ, ਪਰ ਕਿਤੇ ਨਾ ਕਿਤੇ ਪਾਕਿਸਤਾਨ ਲਈ ਵੀ ਉਹ ਸੌਫਟ ਕਾਰਨਰ ਰੱਖਦੇ ਨੇ, ਉਵੇਂ ਉਹ ਦੁਸ਼ਮਣੀ ਨੇ, ਕਿਉਂਕਿ ਉਹਨਾਂ ਨੂੰ ਨਜ਼ਰ ਆਉਂਦਾ ਵੀ ਸਾਡਾ ਇਤਿਹਾਸ, ਸਾਡਾ ਵਿਰਸਾ ਔਰ ਸਾਡੀ ਪਵਿੱਤਰ ਧਰਤੀ, ਸਾਡਾ ਮੱਕਾ, ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਪਾਕਿਸਤਾਨ 'ਚ ਨੇ। ਅਖੀਰਲਾ ਪੈਰਾਗ੍ਰਾਫ ਉਹਨਾਂ ਦਾ, India understands that these statements nurture that emotional and spiritual connection. ਉਹਨੇ ਕਿਹਾ ਵੀ ਇਹ ਜਿਹੜੀਆਂ ਸਟੇਟਮੈਂਟਾਂ ਨੇ ਜਿਹੜੀ ਬੰਗੇ ਨੇ ਦਿੱਤੀ ਜਾਂ ਕਰਤਾਰਪੁਰ ਕੋਰੀਡੋਰ ਰਾਹੀਂ ਜਾਣ ਵਾਲੇ ਨੇ ਜਾਂ ਗੁਰਪੁਰਬਾਂ ਤੇ ਵੱਡੇ ਜਥਿਆਂ 'ਚ ਜਾਣ ਵਾਲੇ ਨੇ, ਉਹਨਾਂ ਨੇ ਕਿਹਾ ਵੀ ਇਹ ਉਹਨਾਂ ਨੂੰ ਬਹੁਤ ਇੰਡੀਆ ਨੂੰ ਤਕਲੀਫ ਦਿੰਦੀ ਹੈ, ਕਿਉਂਕਿ ਇਹ ਜਿਹੜਾ ਜਜ਼ਬਾਤੀ ਔਰ ਰੂਹਾਨੀ ਸਾਂਝਾਂ ਨੇ ਦੋਨਾਂ ਲੋਕਾਂ ਦੀਆਂ, ਦੋਨਾਂ ਪੰਜਾਬਾਂ ਦੀਆਂ, ਉਹਨਾਂ ਨੂੰ ਨਰਚਰ ਕਰਦਾ, ਉਹਨੂੰ ਹੋਰ ਜਿਹੜਾ ਉਹ ਜ਼ਿਆਦਾ ਪੁਖਤਾ ਹੁੰਦਾ ਹੈ ਇਹ ਬੌਂਡ। By labeling it Stockholm Syndrome, the state is attempting to delegitimize Sikh attachment to their history and faith. ਜਦੋਂ ਕਹਿੰਦੇ ਨੇ ਜੀ ਇਹ ਤਾਂ ਸਟਾਕਹੋਮ ਸਿੰਡਰਮ ਹੈ, ਮਤਲਬ ਇਹ ਵੀ ਤੁਸੀਂ ਦੂਰ ਰਹੋ ਆਪਣੇ ਇਤਿਹਾਸ ਤੋਂ, ਵਿਰਸੇ ਤੋਂ, ਆਪਣੀ ਧਰਤੀ ਤੋਂ। What they fail to understand is that this connection has nothing to do with psychological manipulation. It flows from Sikhi itself. ਇਹਨਾਂ ਨੂੰ ਇਹ ਸਮਝ ਨਹੀਂ ਆ ਸਕਦੀ, ਇਹ ਤਾਂ ਸਿੱਖੀ 'ਚੋਂ ਪੈਦਾ ਹੋਣ ਵਾਲਾ ਕਨੈਕਸ਼ਨ ਹੈ। ਲਵ, ਮੈਮਰੀ ਐਂਡ ਸਪਿਰਿਚੁਅਲ ਬਿਲੋਂਗਿੰਗਸ ਆਰ ਫਾਰ ਸਟਰੋਂਗਰ ਦੈਨ ਪ੍ਰੋਪੇਗੈਂਡਾ ਐਂਡ ਨੋ ਅਮਾਊਂਟ ਆਫ ਲੇਬਲਿੰਗ ਕੈਨ ਅਰੇਜ਼ ਦੈਟ। ਕਿ ਇਹ ਜਿਹੜਾ ਪਿਆਰ ਹੈ ਧਰਤੀ ਦਾ, ਉਸ ਧਰਤੀ ਨਾਲ ਜੁੜੀਆਂ ਹੋਈਆਂ ਯਾਦਾਂ ਨੇ, ਰੂਹਾਨੀ ਸਾਂਝਾਂ ਨੇ, ਇਹ ਤੁਹਾਡੇ ਪ੍ਰੋਪੇਗੈਂਡੇ ਨਾਲੋਂ ਮੱਚ ਸਟਰੋਂਗਰ ਹੈ, ਔਰ ਜੋ ਮਰਜ਼ੀ ਤੁਸੀਂ ਲੇਬਲਿੰਗ ਕਰ ਲਓ, ਇਹ ਸਾਡੇ ਅੰਦਰੋਂ ਕੋਈ ਕੱਢ ਨਹੀਂ ਸਕਦਾ। ਸੋ ਅਸੀਂ ਵੀਰ ਹਰਪ੍ਰੀਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ, ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ।
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਅਖੀਰਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਫਰਾਈਡੇ ਦਾ ਦਿਨ ਹੈ, ਸੋ ਆਪਾਂ ਆਪਣੇ ਸ਼ਾਇਰਾਂ ਦੀਆਂ ਜਿਹੜੀਆਂ ਨਜ਼ਮਾਂ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਸੰਤੋਖ ਸਿੰਘ ਭਾਊ ਜੀ ਹੋਰਾਂ ਦੀ ਜਿਹੜੀ ਨਜ਼ਮ ਹੈ ਪੰਜਾਬੀ 'ਚ ਹੈ, ਔਰ ਜਿਹੜੀ ਇੰਗਲਿਸ਼ ਵਿੱਚ ਸ਼ਿਰਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀ ਹੈ, ਉਹਨਾਂ ਦੀ ਆਪਾਂ ਨਜ਼ਮਾਂ ਸ਼ੇਅਰ ਕਰਨ ਜਾ ਰਹੇ ਹਾਂ। ਔਰ ਨਾਲ ਹੀ ਜਿਹੜੀ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਨਜ਼ਮਾਂ ਬਾਰੇ? ਦੇਖੋ, ਅਸੀਂ ਆਪਣੇ ਵਿਊਅਰਸ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ, ਕਿਉਂਕਿ 2-3 ਦਿਨ ਸਾਡੇ ਡਿਸਅਪੁਆਇੰਟਮੈਂਟ ਦੇ ਵੀ ਸਨ, ਕਿਉਂਕਿ ਜਿਸ ਕਿਸਮ ਦਾ ਉੱਥੇ ਤਾਂ ਸਾਡਾ TV 84 ਦਾ ਮੇਨ ਸਟ੍ਰੀਮ ਉਹਨਾਂ ਨੇ ਬੰਦ ਕੀਤਾ ਹੀ ਹੈ, ਕੋਈ ਵੀ ਉੱਥੇ ਦੇਖ ਨਹੀਂ ਸਕਦਾ। ਲੇਕਿਨ ਸਾਨੂੰ ਰਾਹ ਵੀ ਦੱਸੇ ਨੇ, ਸਾਡੇ ਇੱਕ ਵੀਰ ਨੇ ਆਸਟ੍ਰੇਲੀਆ ਤੋਂ ਇਹ ਸੁਜੈਸਟ ਕੀਤਾ ਕਿ ਵੀ ਜੇ ਤੁਸੀਂ ਡਾਊਨਲੋਡ ਕਰ ਲਓ ਇੱਥੇ, ਔਰ ਉਹ ਲਿੰਕ ਆਪਣੇ ਕਿਸੇ ਨੂੰ ਭੇਜੋ ਜਿਹਦੇ ਨਾਲ YouTube ਦਾ ਕੋਈ ਸੰਬੰਧ ਨਾ ਹੋਏ, ਡਾਊਨਲੋਡਿੰਗ ਤੋਂ ਬਾਅਦ ਉਹ ਉੱਥੇ ਦੇਖ ਸਕਦੇ ਨੇ। ਔਰ ਅਸੀਂ ਆਪਣੇ ਇਹ ਵੀ ਕਿਹਾ ਸੀ ਕਿ ਐਲਗੋਰਿਜ਼ਮ ਦਾ ਤਬਦੀਲੀ ਇਹ ਹੀ ਹੈ ਵੀ ਤੁਹਾਨੂੰ ਭਾਵੇਂ ਸਰਚ ਕਰਕੇ ਲੱਭਣਾ ਪੈਂਦਾ ਹੈ, ਤੁਸੀਂ ਲਾਈਵ ਆ ਕੇ ਦੇਖੋ। ਸਾਡੀ ਟੀਮ ਨੇ ਆਲਟਰਨੇਟ ਸਾਈਟ ਵੀ ਕ੍ਰੀਏਟ ਕੀਤਾ ਹੈ, ਔਰ ਅੱਜ 200 ਦੇ ਕਰੀਬ ਬੰਦਾ ਉਹਦੇ ਤੇ ਵੀ ਦੇਖ ਰਿਹਾ। ਪਰ ਅਸੀਂ ਸਮਝਦੇ ਹਾਂ ਵੀ ਜਿਹੜਾ ਸਾਡਾ ਮੇਨ ਸਟ੍ਰੀਮ ਹੈ, ਇਸ ਦੇ ਉੱਤੇ ਵੱਧ ਤੋਂ ਵੱਧ ਜਿਹੜੇ ਨੇ ਵਿਊਅਰਸ ਹੋਣੇ ਚਾਹੀਦੇ ਨੇ। ਔਰ ਅੱਜ ਜਿਹੜਾ ਨੰਬਰ ਹੈ 2 ਡਿਜਿਟ ਦੇ ਵਿੱਚ ਆਇਆ, ਜਿਹਦੀ ਥੋੜੀ ਜਿਹੀ ਸਾਨੂੰ ਤਸੱਲੀ ਹੈ। ਪਰ ਇਹ ਜਿਹੜਾ ਇਸ ਨੂੰ ਜਿਹੜਾ ਇੰਡੀਅਨ ਸਿਸਟਮ ਦਾ ਚੈਲੰਜ ਹੈ, ਔਰ YouTube ਔਰ ਇਹ ਸਾਰੇ ਜਿਹੜੇ ਬਿਜ਼ਨਸ ਵਾਲੇ ਅਦਾਰੇ ਨੇ ਜਿਹੜੇ ਕੇਵਿਨ ਕਰ ਰਹੇ ਨੇ ਇੰਡੀਅਨ ਪ੍ਰੈਸ਼ਰ ਦੇ ਸਾਹਮਣੇ, ਇਹਨਾਂ ਦਾ ਵੀ ਮੂੰਹ ਭੰਨਣ ਦੀ ਲੋੜ ਹੈ। ਉਹਦੇ ਜਿੰਨਾ ਵੱਧ ਤੋਂ ਵੱਧ ਟਾਈਮ ਤੁਸੀਂ ਦੇਖੋਗੇ, ਉਹ ਰੀਚ ਆਊਟ ਕਰੋਗੇ, ਉਨਾ ਹੀ ਇਹਨਾਂ ਦਾ ਆਟੋਮੈਟਿਕ ਜਿਹੜਾ ਐਲਗੋਰਿਜ਼ਮ ਹੈ ਉਸ ਦੇ ਵਿੱਚ ਤਬਦੀਲੀ ਹੋਏਗੀ। ਭਾਈ ਸੰਤੋਖ ਸਿੰਘ ਹੋਰਾਂ ਦੀ ਨਜ਼ਮ ਅੱਜ ਉਹਨਾਂ ਨੇ ਮੈਨੂੰ ਲੱਗਦਾ ਕਾਲੀ ਕਾਲੀ 'ਚ ਲਿਖੀ ਹੈ, ਲੇਕਿਨ ਜਿਹੜੀ ਉਹਦਾ ਥੀਮ ਹੈ ਕਿ ਮੇਰੀ ਸਰ ਜ਼ਮੀਨ, ਧਰਤੀ ਸਾਡੀ ਹੈ, ਖਾਲੀ ਕਰ ਦੇ ਸਰ ਜ਼ਮੀਨ ਮੇਰੀ, ਸਿੱਧੇ ਲਫ਼ਜ਼ਾਂ ਨਾਲ ਤੈਨੂੰ ਸਮਝਾ ਰਿਹਾ ਹਾਂ, ਲਹੂ ਪੀਤਾ ਤੂੰ ਮੇਰਾ ਸਰਾਲ ਬਣ ਕੇ, ਛੱਡ ਜ਼ੁਲਮ ਕਰਨਾ ਤੈਨੂੰ ਜਤਲਾ ਰਿਹਾ ਹਾਂ, ਦੇਸ਼ ਪੰਜਾਬ ਜਾਂ ਦਿੱਲੀ ਖੜਕਾਇਆ ਕੁੰਡਾ, ਗੱਲਾਂ ਸੱਚੀਆਂ ਤੈਨੂੰ ਸੁਣਾ ਰਿਹਾ ਹਾਂ, ਘਟੀਆਂ ਹਰਕਤਾਂ ਤੋਂ ਤੂੰ ਨਾ ਬਾਜ਼ ਆਈ, ਲੰਮਾ ਸਮਾਂ ਮੈਂ ਤੇਰਾ ਇਤਬਾਰ ਕੀਤਾ। ਇਹ ਪਹਿਲਾ ਪੈਰਾਗ੍ਰਾਫ ਇੱਥੇ ਮੁੱਕ ਜਾਂਦਾ ਹੈ, ਕਿਉਂਕਿ ਉਹਦੇ 'ਚ ਦੇਸ਼ ਪੰਜਾਬ ਜਾਂ ਦਿੱਲੀ ਖੜਕਾਇਆ ਕੁੰਡਾ, ਗੱਲਾਂ ਸੱਚੀਆਂ ਤੈਨੂੰ ਸੁਣਾ ਰਿਹਾ ਹਾਂ, ਇਹ ਉਹਨਾਂ ਦਾ ਜਿਹੜਾ ਉਹ ਸਥਾਈ ਹੈ ਉਹਨਾਂ ਦੀ ਪੋਮ ਦੀ। ਖਾਲੀ ਕਰਦੇ ਸਰ ਜ਼ਮੀਨ ਮੇਰੀ, ਸਿੱਧੇ ਲਫ਼ਜ਼ਾਂ ਨਾਲ ਤੈਨੂੰ ਸਮਝਾ ਰਿਹਾ ਹਾਂ, ਲਹੂ ਪੀਤਾ ਤੂੰ ਮੇਰਾ ਸਰਾਲ ਬਣ ਕੇ, ਛੱਡ ਜ਼ੁਲਮ ਕਰਨਾ ਤੈਨੂੰ ਜਤਲਾ ਰਿਹਾ ਹਾਂ, ਦੇਸ਼ ਪੰਜਾਬ ਜਾ ਦਿੱਲੀ ਖੜਕਾਇਆ ਕੁੰਡਾ, ਗੱਲਾਂ ਸੱਚੀਆਂ ਤੈਨੂੰ ਸੁਣਾ ਰਿਹਾ ਹਾਂ, ਘਟੀਆ ਹਰਕਤੋਂ ਤੋਂ ਤੂੰ ਨਾ ਬਾਜ਼ ਆਈ, ਲੰਮਾ ਸਮਾਂ ਮੈਂ ਤੇਰਾ ਇਤਬਾਰ ਕੀਤਾ, ਸਾਰੀ ਸ਼ਰਮ ਹਿਆ ਦੀ ਹੱਦ ਟੱਪੀ, ਮੇਰੇ ਨਾਲ ਵਿਸਾਘਾਤ ਕੀਤਾ, ਡਾਕਾ ਮਾਰਿਆ ਹੱਕਾਂ ਮੇਰਿਆਂ ਤੇ, ਹਰ ਅੰਗ ਉੱਤੇ ਮੇਰੇ ਵਾਰ ਕੀਤਾ, ਦੇਸ਼ ਪੰਜਾਬ ਜਾ ਦਿੱਲੀ ਖੜਕਾਇਆ ਕੁੰਡਾ, ਗੱਲਾਂ ਸੱਚੀਆਂ ਤੈਨੂੰ ਸੁਣਾ ਰਿਹਾ ਹਾਂ, ਖਾਲੀ ਕਰ ਦੇ ਸਰ ਜ਼ਮੀਨ ਮੇਰੀ, ਸਿੱਧੇ ਲਫ਼ਜ਼ਾਂ ਨਾਲ ਤੈਨੂੰ ਸਮਝਾ ਰਿਹਾ ਹਾਂ, ਛੱਡ ਦੇ ਜ਼ਿੱਦ ਹੁਣ ਗੁਲਾਮ ਰੱਖਣੇ ਦੀ, ਤੇਰਾ ਚੱਲਣਾ ਨਹੀਂ ਮੈਨੂੰ ਵਾਦ ਇੱਥੇ, ਇਹ ਧਰਤੀ ਹੈ ਮੇਰੇ ਖਾਲਸੇ ਦੀ, ਰਹਿਣਾ ਗੈਰਾਂ ਦਾ ਨਹੀਂ ਕਲਾਮ ਇੱਥੇ,
ਮੇਰੇ ਬੱਚਿਆਂ ਝੰਡਾ ਚੁੱਕ ਲਿਆ, ਬੇਗਮਪੁਰੇ ਦਾ ਚੱਲੂ ਰਾਜ ਇੱਥੇ, ਦੇਸ਼ ਪੰਜਾਬ ਜਾ ਦਿੱਲੀ ਖੜਕਾਇਆ ਕੁੰਡਾ, ਗੱਲਾਂ ਸੱਚੀਆਂ ਭਾਊ ਸੁਣਾ ਰਿਹਾ ਹਾਂ, ਖਾਲੀ ਕਰ ਦੇ ਸਰ ਜ਼ਮੀਨ ਮੇਰੀ, ਸਿੱਧੇ ਲਫ਼ਜ਼ਾਂ ਨਾਲ ਵਾਹ ਜੀ ਤੈਨੂੰ ਵਾਹ। ਸਮਝਾ So ਰਿਹਾ ਹਾਂ। nice. ਹੁਣ ਅਸੀਂ ਸ਼ੇਰਬਾਜ਼ ਸਿੰਘ ਢਿੱਲੋਂ ਜਿਨ੍ਹਾਂ ਨੇ ਬਹੁਤ ਸਾਰਾ ਉਹ ਜਦੋਂ ਸਿੰਬੋਲਿਜ਼ਮ ਦੀ ਅਸੀਂ ਗੱਲ ਕਰਦੇ ਹਾਂ ਉਹ ਇਸਤੇਮਾਲ ਕਰਦੇ ਨੇ, ਔਰ ਅੰਗਰੇਜ਼ੀ 'ਚ ਜਿਵੇਂ ਰਾਈਮਿੰਗ ਵਾਲੀ ਪੋਮ, ਮੈਸੇਜ ਦੇ ਉੱਤੇ ਵੀ ਫੋਕਸ ਔਰ ਖੂਬਸੂਰਤ ਲਫ਼ਜ਼, ਇਹ ਕਲਾਸਿਕ ਨਜ਼ਮਾਂ ਨੇ। ਅੱਛਾ। ਔਰ ਅੱਜ ਦੀ ਨਜ਼ਮ ਹੈ ਉਹਨਾਂ ਦੀ ਦ ਬਰਡ ਐਂਡ ਦ ਕੇਜ, ਪੰਛੀ ਤੇ ਪਿੰਜਰਾ। The bird is weeping inside the cage, its tears remember another age, an age of skies of open flame, now chained by mercy, trust and name. ਪਿੰਜਰੇ ਦੇ ਅੰਦਰ ਪੰਛੀ ਦੀਆਂ ਅੱਖਾਂ ਵਿੱਚ ਅਥਰੂ ਨੇ, ਉਹ ਅਥਰੂ ਕਿਸੇ ਬੀਤੇ ਜ਼ਮਾਨੇ ਨੂੰ ਯਾਦ ਕਰਕੇ, ਜਿਵੇਂ ਸੋਹਣ ਸਿੰਘ ਸੀਤਲ ਨੇ ਕਿਹਾ ਸੀ ਕਿ ਅਸੀਂ ਵੀ ਹੁੰਦੇ ਸੀ ਤਾਜ਼ਾਂ ਵਾਲੇ, ਤਖਤਾਂ ਵਾਲੇ, ਔਰ ਅੱਜ ਅਸੀਂ ਕਿੱਥੇ। The bird is weeping inside the cage, its tears remember another age, ਉਸ ਜ਼ਮਾਨੇ ਨੂੰ ਯਾਦ, an age of skies of open flame, ਜਦੋਂ ਅਸਮਾਨ ਹੀ ਹੱਦ ਸੀ, ਅਸਮਾਨ ਦੀ ਤਾਂ ਕੋਈ ਹੱਦ ਨਹੀਂ, open flame, now chained by mercy, trust and name, ਕਿ ਅਸੀਂ ਟਰਸਟ ਕਰਕੇ ਸ਼ਿਕਾਰੀ ਦੇ ਜਾਲ ਵਿੱਚ ਫਸ ਗਏ, ਕਿਉਂ ਕੀਤਾ ਵੇਸਾਹੋ। ਗੁਰਬਾਣੀ ਦੇ ਇੱਕ ਤੁਕ ਹੈ ਕਿ ਬਈ ਮੱਛੀ ਵਿਚਾਰੀ ਉਹਨੇ ਜਾਲ ਨੂੰ ਨਹੀਂ ਸਮਝਿਆ, ਭੋਲੀ ਭਾਲੀ, ਕਿਉਂ ਕੀਤਾ ਵੇਸਾਹੋ, ਆ ਗਈ ਸ਼ਿਕਾਰੀ ਦੇ ਜਾਲ 'ਚ। It mourns the errors forefathers made, blessed with all that the Almighty laid, wings of wisdom, sight so clear, yet lying still in a sunless pit of fear. ਉਹ ਪੰਛੀ ਉਹਨਾਂ ਪਲਾਂ ਨੂੰ ਯਾਦ ਕਰਕੇ ਸੋਗ ਦੇ ਵਿੱਚ ਚਲਾ ਜਾਂਦਾ ਹੈ ਜਦੋਂ ਕਿ ਬਜ਼ੁਰਗਾਂ ਦੀਆਂ ਗਲਤੀਆਂ ਨੇ ਇਸ ਪਿੰਜਰੇ ਦੇ ਵਿੱਚ ਸਾਨੂੰ ਫਸਾਇਆ। ਅਲਮਾਈਟੀ ਨੇ ਤਾਂ ਸਾਨੂੰ ਕਿੰਨੀਆਂ ਬਰਕਤਾਂ ਦੇ ਨਾਲ ਨਵਾਜਿਆ ਸੀ, ਪਰ ਉਹ ਜਿਹੜੀ ਗਲਤੀ ਹੈ, ਜਬ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ, ਉਹਨੇ ਸਾਨੂੰ ਪਿੰਜਰੇ ਦੇ ਵਿੱਚ ਲੈ ਆਂਦਾ ਹੈ। ਵਿੰਗਸ ਆਫ ਵਿਜ਼ਡਮ, ਸਾਈਟ ਸੋ ਕਲੀਅਰ, ਯਟ ਲਾਈਂਗ ਸਟਿਲ ਇਨ ਏ ਸਨਲੈਸ ਪਿਟ ਆਫ ਫੀਅਰ, ਕਿ ਸਿਆਣਪ ਦੇ ਖੰਭ ਵੀ ਨੇ, ਮੌਸਮ ਵੀ ਸਾਫ਼ ਹੈ, ਪਰ ਅਜੇ ਵੀ ਅਸੀਂ ਸਨਲੈਸ ਪਿਟ ਆਫ ਫੀਅਰ, ਉਸ ਡਰ ਦੇ ਹਨੇਰੇ ਦੇ ਵਿੱਚ, ਉਸ ਪਿੰਜਰੇ ਦੇ ਵਿੱਚ ਤਾੜੇ ਹੋਏ ਜੀ ਰਹੇ। ਬਿਲਕੁਲ। ਇਟਸ ਸਟਰਗਲ, ਓਹ not small nor light, more than most could dare to fight, the fault not weakness, not despair, but virtues were too open, too fair. ਇਸ ਸਟਰਗਲ ਦੀ ਕਹਾਣੀ, ਇਹ more than most could dare to fight, the fault, ਗਲਤੀ ਕੀ ਹੈ, not weakness, not despair, ਕੋਈ ਉਦਾਸੀ ਨਹੀਂ ਹੈ, ਕੋਈ ਕਮਜ਼ੋਰੀ ਨਹੀਂ ਹੈ, but virtues were too open, too fair. ਇੱਕ ਪਾਸੇ ਮਕਾਰ ਦੁਸ਼ਮਣ ਹੈ, ਇੱਕ ਪਾਸੇ ਸਾਡੇ ਖੁੱਲੇ ਦਿਲ, ਖੁੱਲੀਆਂ ਨੀਤਾਂ, ਖੁੱਲਾ ਭਰੋਸੇ ਕਰਨ ਦੀ ਲਾਈਨ ਜਿਹਨੇ ਸਾਨੂੰ ਪਿੰਜਰੇ ਦੇ ਵਿੱਚ ਲਿਆਂਦਾ ਹੈ। For it fed the hungry, healed the torn, sheltered wolves with hearts of thorn. It fought for land, for truth, for pride, for others' honor, its own denied. ਉਹੀ ਕਿ ਭੁੱਖਿਆਂ ਨੂੰ ਖਵਾਇਆ, ਜਿਹੜੇ ਟੁੱਟੇ ਸੀ ਉਹਨਾਂ ਨੂੰ, ਜਿਹੜੇ ਜ਼ਖਮੀ ਸੀ ਉਹਨਾਂ ਦੇ ਜ਼ਖਮਾਂ ਤੇ ਮਲਮ ਲਾਈ, ਜਿਹੜੇ ਕੰਡਿਆਂ ਵਰਗੇ ਦਿਲਾਂ ਵਾਲੇ ਸੀ ਉਹਨਾਂ ਭੇੜੀਆਂ ਨੂੰ ਵੀ ਸ਼ੈਲਟਰ ਦਿੱਤੀ, ਉਹਨਾਂ ਨੂੰ ਵੀ ਆਪਣਾ ਸਮਝਿਆ, ਆਪਣਾ ਬਣਾਇਆ, ਧਰਤੀ ਦੇ ਲਈ ਆਪਣਾ ਖੂਨ ਡੋਲਿਆ, ਸੱਚ ਦੇ ਲਈ, ਫਖਰ ਦੇ ਲਈ, ਫॉर ਅਦਰਸ ਆਨਰ ਇਟਸ ਓਨ ਡਿਨਾਈਡ, ਦੂਸਰਿਆਂ ਦਾ ਆਨਰ, ਆਪਣਾ ਭੁੱਲ ਗਿਆ ਵੀ ਅਸੀਂ ਆਪਣਾ ਵੀ ਕੁਝ ਬਣਾਉਣਾ। Storms it battled, seasons harsh, weather turned its feathers to ash, limbs now frail, the body thin,
yet the soul still roars deep within। ਕਿ ਇਸ ਕੌਮ ਨੇ, ਇਸ ਧਰਤੀ ਨੇ ਕਿੰਨੇ ਤੂਫਾਨਾਂ ਦਾ ਟਾਕਰਾ ਕੀਤਾ ਹੈ। ਸਟਾਰਮਸ ਇਟ ਬੈਟਲਡ, ਸੀਜ਼ਨਸ ਹਾਰਸ਼, ਕਿੰਨੇ ਸਖਤ ਮੌਸਮਾਂ ਨੂੰ ਫੇਸ ਕੀਤਾ ਹੈ। ਕਿੰਨੇ ਝੱਖੜ, ਕਿੰਨੇ ਘੱਲੂਘਾਰੇ, ਕਿੰਨੀਆਂ ਕੁਰਬਾਨੀਆਂ, ਕਿੰਨਾ ਵੈਦਰ ਟਰਨਡ ਇਟਸ ਫੈਦਰਸ ਟੂ ਐਸ਼, ਲਿੰਬਸ ਨਾਊ ਫਰੇਲ ਦਾ ਬੋਡੀ ਥਿਨ। ਕਿ ਅਸੀਂ ਉਸ ਸਾਰੇ ਚੋਂ ਗੁਜ਼ਰ ਕੇ ਹਾਲ ਕੀ ਆਪਣਾ ਬਣਾ ਲਿਆ ਕਿ ਜਿਵੇਂ ਲੱਤਾਂ ਬਾਹਾਂ ਜਵਾਬ ਦੇ ਰਹੀਆਂ ਹੋਣ, ਬੋਡੀ ਜਿਹੜੀ ਉਹ ਸੁੱਕ ਗਈ ਹੋਏ। ਯੈਟ ਦਾ ਸੋਲ ਸਟਿਲ ਰੋਰਸ ਡੀਪ ਵਿਦਨ, ਪਰ ਅਜੇ ਵੀ ਰੂਹ ਦੀ ਤਾਕਤ ਹੈ, ਚੈਲੰਜ ਕਰਨ ਦਾ ਦਮ ਹੈ, ਗੁਰੂ ਦੇ ਉੱਤੇ ਭਰੋਸਾ ਹੈ। 3 meals lost, yet others fed, even those who wished it dead, those who forged the chains so tight, were nourished by endless light। ਉਹੀ ਭੁੱਖਿਆਂ ਨੂੰ ਖਵਾਉਣਾ। ਲੰਗਰ ਤਿਆਰ ਹੈ, ਆਵਾਜ਼ਾਂ ਦਿੱਤਾ ਹੈ ਕਿ ਆਓ ਭਾਈ, ਕੋਈ ਗੁਰੂ ਕਾ ਪਿਆਰਾ ਭੁੱਖਾ, ਤੇ ਜੇ ਕੋਈ ਦੁਸ਼ਮਣ ਵੀ ਆ ਗਿਆ ਉਹਨੂੰ ਖਵਾ ਕੇ ਤੇ ਉਹਨਾਂ ਨੂੰ ਕਹਿਣਾ ਅੱਜ ਲੰਗਰ ਮਸਤਾਨਾ ਹੈ, ਆਪ ਭੁੱਖੇ ਫਿਰ ਪੈ ਜਾਣਾ। ਇਹ ਹੈ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਤਾਂ 3 meals lost, yet other 3 ਵੇਲੇ ਦਾ ਹੀ ਰੋਟੀ ਵੀ ਨਹੀਂ ਰਹੀ, ਦੂਸਰਿਆਂ ਨੂੰ ਖਵਾਇਆ। ਜਿਹੜੇ ਸਾਨੂੰ ਮਰਿਆ ਦੇਖਣਾ ਚਾਹੁੰਦੇ ਨੇ, ਅਸੀਂ ਉਹਨਾਂ ਦੇ ਪ੍ਰਾਣਾਂ 'ਚ ਵੀ ਸੱਤ ਭਰਿਆ, ਉਹਨਾਂ ਨੂੰ ਅੰਨ ਦੇ ਕੇ ਉਹਨਾਂ ਨੂੰ ਜਿਉਂਦੇ ਰੱਖਿਆ। ਜਿਨ੍ਹਾਂ ਨੇ ਸਾਡੇ ਦੁਆਲੇ ਜਿਹੜੀਆਂ ਚੇਨਸ ਨੇ, ਕੜੀਆਂ ਬੇੜੀਆਂ ਨੇ, ਉਹ ਟਾਈਟ ਕੀਤੀਆਂ ਹੋਈਆਂ ਨੇ, ਪਰ ਸਾਡਾ ਮਜ਼ਹਬ ਹੀ ਸਾਨੂੰ ਸਿਖਾਉਂਦਾ ਹੈ ਕਿ ਇਹ ਜਿਹੜਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ, ਉਸ ਤੋਂ ਅਸੀਂ ਬੇਮੁਖ ਕਿਵੇਂ ਹੋ ਸਕਦੇ। ਬਟ ਲੁੱਕ the tide begins to turn, the oppressor's thorn begins to burn, now he weeps, now he shakes in dread, for truth stands tall where lies once spread। ਪਰ ਹੁਣ ਦੇਖੋ ਹਾਲਾਤ ਬਦਲ ਰਹੇ ਨੇ। ਟਾਈਡ ਜਿਹੜਾ ਜਿਵੇਂ ਹੁੰਦਾ ਨਾ, ਸਮੁੰਦਰ 'ਚੋਂ ਛਾਲ ਆਉਂਦਾ ਹੈ, ਜਵਾਰ ਨੂੰ ਕਹਿੰਦੇ ਨੇ, ਜੋ ਥੱਲੇ ਚਲਾ ਜਾਂਦਾ ਹੈ ਉਹਨੂੰ ਭਾਟਾ ਕਹਿੰਦੇ ਨੇ, ਜਵਾਰ ਭਾਟਾ ਲਫ਼ਜ਼ ਹੈ। ਉਹ ਟਰਮੋਇਲ ਜਿਹੜਾ ਹੈ ਉਹ ਸਾਰੇ ਚੋਂ ਜਿਹੜਾ ਹੈ ਹੁਣ ਦੇਖੋ ਕਿ ਟਾਈਡ ਜਿਹੜਾ ਉਹ ਬਦਲ ਰਿਹਾ ਹੈ। ਓਪਰੈਸਰ, ਜ਼ੁਲਮ ਕਰਨ ਵਾਲੇ ਦਾ ਜਿਹੜਾ ਤਖਤ ਹੈ, ਥੌਰਨ ਹੈ, ਉਹ ਸੜ ਰਿਹਾ ਹੈ। ਨਾਓ ਹੀ ਵੀਪਸ, ਨਾਓ ਹੀ ਸ਼ੇਕਸ ਇਨ ਡਰੈਡ। ਹੁਣ ਚੀਕਾਂ ਮਾਰਨ ਦਾ ਹਾਲ ਦੇਖੋ ਅੱਜ ਕੱਲ੍ਹ ਦਿੱਲੀ ਦਰਬਾਰ ਦਾ ਕੀ ਹੋਇਆ, ਕੋਡੀਆਂ ਖੋਟਾ ਉਹਨਾਂ ਦਾ ਹਾਲ ਹੈ। ਫॉर ਟਰੂਥ ਸਟੈਂਡਸ ਟਾਲ ਵੇਅਰ ਲਾਈਜ਼ ਵਨ ਸਪਰੈਡ। ਇਹ ਠੀਕ ਹੈ, ਝੂਠ ਵਿਕ ਜਾਂਦਾ ਹੈ, ਘੱਟ ਵਾਰ ਨਹੀਂ ਬਹੁਤ ਵਾਰ ਵਿਕ ਜਾਂਦਾ ਹੈ, ਪਰ ਸੱਚ ਦੇ ਕੱਦ ਦਾ ਕਦੇ ਵੀ ਝੂਠ ਟਾਕਰਾ ਨਹੀਂ ਕਰ ਸਕਦਾ। ਹੀ ਮੇ ਡਿਸੀਵ, ਹੀ ਮੇ ਡਿਸਗਾਈਜ਼, ਬਿਲਡ ਫਾਲਸ ਟੇਲਸ ਬਿਫੋਰ ਯੋਰ ਆਈਜ਼, ਬਟ ਸਟੇ ਅਵੇਕ, ਰੀਡ ਐਵਰੀ ਸਾਈਨ, ਈਚ ਮੋਮੈਂਟ ਸ਼ਾਰਪ, ਈਚ ਚੋਇਸ ਡਿਵਾਈਨ। ਉਹ ਧੋਖਾ ਦੇ ਸਕਦਾ ਦੁਸ਼ਮਣ, ਉਹ ਬਦਲਵੇਂ ਰੂਪ ਦੇ ਵਿੱਚ ਆ ਸਕਦਾ ਹੈ, ਝੂਠੀਆਂ ਕਹਾਣੀਆਂ ਕੱਢ ਸਕਦਾ ਅੱਖਾਂ ਦੇ ਸਾਹਮਣੇ, ਪਰ ਹੁਣ ਵੇਲਾ ਹੈ ਕਿ ਅਵੇਕ ਔਰ ਹਰ ਉਸ ਦੀ ਹਰਕਤ ਦੇ ਉੱਤੇ ਅੱਖ ਰੱਖੋ। ਹਰ ਮੂਮੈਂਟ ਨੂੰ ਜਿਹੜਾ ਉਹ ਤਿੱਖੇ ਨੈਣਾ ਦੇ ਨਾਲ ਉਸ ਨੂੰ ਨਿਹਾਰੋ, ਔਰ ਹਰ ਜਿਹੜੀ ਸਾਡੇ ਸਾਹਮਣੇ ਚੋਇਸ ਹੈ ਉਸ ਨੂੰ ਰੱਬੀ ਰੂਪ ਦੇ ਵਿੱਚ ਦੇਖੋ, ਸਮਝੋ। ਲਾਸਟ ਸੈਂਟੈਂਸ ਹੈ, for victory is not a for, it rests where your own footsteps are, break the cage, unlearn the fear, the sky was always waiting here। ਜਿੱਤ ਬਹੁਤੀ ਦੂਰ ਨਹੀਂ ਹੈ, ਜਿੱਥੇ ਤੁਹਾਡੇ ਕਦਮ ਪਏ ਹੋਏ ਨੇ ਉਹ ਤਾਂ ਉੱਥੇ ਬੈਠੀ ਇੰਤਜ਼ਾਰ ਕਰ ਰਹੀ ਹੈ। ਇਸ ਪਿੰਜਰੇ ਨੂੰ ਤੋੜੋ, ਡਰ ਚੋਂ ਨਿਕਲੋ, the sky was always waiting here। ਜਿਹੜਾ ਖੁੱਲ੍ਹਾ ਆਸਮਾਨ ਹੈ ਉਹ ਤੁਹਾਡੀ ਹਮੇਸ਼ਾ ਤੋਂ ਇੰਤਜ਼ਾਰ ਕਰ ਰਿਹਾ। ਵੈਰੀ ਨਾਈਸ, ਵੈਰੀ ਨਾਈਸ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਨਾ ਸ਼ਾਇਰਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਦੇ ਬਹੁਤ ਬਹੁਤ ਸ਼ੁਕਰੀਆ। ਉਹਨਾਂ ਸਾਨੂੰ ਮੈਸੇਜ ਜਿਹੜੇ ਭੇਜੇ ਨੇ ਬੜੇ ਪਿਆਰ ਦੇ ਨਾਲ। ਸੋ ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮਾਲਿਕ ਜੀ ਵੀ, ਔਰ ਗੁਸਕੇ ਜੀ ਵੀ, ਟੋਨੀ ਢੀਂਡਸਾ ਜੀ ਵੀ, ਔਰ ਇਸੇ ਤਰ੍ਹਾਂ ਰਵਿੰਦਰ ਸਿੰਘ ਜੀ ਵੀ, और मोहम्मद जूनस जी भी, और फिर इसी तरह खालिस्तानी फौजी जी, और सुखजीवन बच्चू जी, हरमिंदर सिंह जी, और फिर इसी तरह कुलवीर माल जी, और फिर इसी तरह साढ़े कोल खालसा देश पंजाब जी, नासिर चौधरी जी, खालिस्तानियां दा
कहते स्वागत है, खालसा जिंदाबाद। अमरजीत सैनी जी भी और इसी तरह बिक्रमजीत सिंह जी भी और फिर इस तरह साडे कोल हैगे ने शरदा सिंह जी भी और फिर जतिंदर सिंह जी भी और मोहम्मद याकूब जी। ये कहते हैं कि जब आप इंडिया का मैप देखते हैं तो प्लीज़ खालिस्तान और कश्मीर को इंडिया का हिस्सा मत दिखाया करें और खालिस्तान और कश्मीर इंडिया का हिस्सा नहीं है। और माई पलविंदर सिंह जी भी और मोहम्मद याकूब जी कहते हैं एग्री विद डॉक्टर साहब। और फिर कहते हैं कि इंडिया का एक ही इलाज है, मजबूत खालिस्तान, मजबूत कश्मीर, मजबूत पाकिस्तान, मजबूत बांग्लादेश। और फिर कहते हैं कि यानी कि स्ट्रॉन्ग आके आई गारे। और नासर चौधरी जी भी कहते हैं सिर्फ एक ही देश बचा है, फ्रांस, जो खालिस्तान की आज़ादी नूं वीटो कर सकता है। और इस तरह ਉਹਨਾਂ ਤੋਂ ਤਾਂ ਹੀ ਹਥਿਆਰ ਵਗੈਰਾ ਖਰੀਦ ਰਹੇ ਨੇ। निर्मल सुंदर जी भी ਜਿਹੜੇ $38 ਬਿਲੀਅਨ ਦੀਆਂ ਡੀਲਸ ਬਣਾਈਆਂ ਇਹਨਾਂ ਨੇ ਇਹਨਾਂ ਦਿਨਾਂ 'ਚ। ਹਾਂਜੀ, ਪੰਜਾਬ ਆਲ ਪ੍ਰੋਬਲਮਸ ਹੱਲ ਖਾਲਿਸਤਾਨ ਵੀਰੋ ਜਾਗੋ, ਵੋਟਾਂ ਪਾ ਕੇ ਖਾਲਿਸਤਾਨ ਬਣਾਓ, ਖਾਲਿਸਤਾਨ ਜ਼ਿੰਦਾਬਾਦ, 6 ਫॉर ਜਸਟਿਸ ਜ਼ਿੰਦਾਬਾਦ, ਆਜ਼ਾਦ ਪੰਜਾਬ ਜ਼ਿੰਦਾਬਾਦ, ਆਜ਼ਾਦੀ ਹੱਲ ਹੈ, 6 फॉर जस्टिस जिंदाबाद, टीवी 4 लाइव जिंदाबाद। और फिर इस तरह निर्मल सिंह जी भी मोहम्मद याकूब जी कहते हैं कि आप जानते हैं कि पाकिस्तान और खालिस्तान के अंदर गद्दार भी बहुत ज़्यादा हैं, इसलिए हमें नुकसान उठाना पड़ता जी। फिर कहते हैं कि मैं नहीं जानता कि खालिस्तान का गद्दार कौन है, लेकिन पाकिस्तान का सबसे बड़ा गद्दार जरदारी और बिलाल है, दोनों बाप बेटे। और फिर इस तरह रैक जी भी और बलविंदर कुलार जी भी और रंजोत सिंह जी भी और फिर इसी तरह मोहम्मद याकूब जी कहते क्या सिर्फ 5 लाख सिख करतारपुर बॉर्डर पर जाके प्रोटेस्ट क्यों नहीं करते कि वो करतारपुर का जो जाना चाहते हैं और हरकत में ही बरकत है। ਦੇਖੋ ਜਿਹੜੀ ਗੁਰਦੁਆਰਾ ਕਮੇਟੀ ਵੀ ਹੈ, ਸ਼੍ਰੋਮਣੀ ਕਮੇਟੀ, ਉਸ 'ਚ ਵੀ ਉਹਨਾਂ ਦੇ ਸੈੱਲ ਬੈਠੇ ਹੋਏ ਨੇ। ਉਹਨਾਂ ਨੇ ਇੰਨੇ ਕੁ ਹੋਰ ਪੰਗੇ ਪਾਏ ਹੋਏ ਨੇ ਵੀ ਉਧਰ ਵੱਲੋਂ ਮੁੜਨ ਹੀ ਨਹੀਂ ਦਿੰਦੇ ਹੈ। और फिर कहते हैं कि खालसा जी हरकत करो, हरकत करने से ही खालिस्तान बन सकता है, यूनाइटेड नेशंस कभी भी कुछ नहीं करेगा। हाँ नहीं बिल्कुल, लड़ाई लड़ के ही जित्ती जाती है आज़ादी। और इन्हों का मैसेज है कि कहते जो कल का काम है अज ही कर लो। जी जी कर रहे हैं जनाबे आला। हाँ जी। सो गुस्के जी कहते हैं इन्होंने दोनों वीरां दा शायरां दा बहुत बहुत शुक्रिया, बहुत ही इन्होंने वधिया बहुत एडमायर करते हैं ऑलवेज उन्हां दोनों शायरां नूं। बिल्कुल जी। और इसी तरह निर्मलजीत सिंह जी भी कहते डॉक्टर साहब मैं तुहाडा प्रोग्राम दिल्ली विच 2 वार सुनदा डाउनलोड करके। हाँ डेली ओके नाले दिल्ली नहीं किया ना, डेली कहते 2 वार कहते सुनदा। और सब का बहुत बहुत शुक्रिया। इस तरह अपने व्यूअर्स को लेने इजाजत। व्यूअर्स साडे प्रोग्राम का समय इत्थे मुकदा है। तुसीं अपनी राय ते सुझाव सानूं भेजना भुलना साडे इस पते ते SOS@tvrefor.tv ते असीं अपना प्रोग्राम लैके फिर दोबारा तुहाडे सामने मुकावांगे। तद तक ले मैनूं ते अपना सलाह दो, देखते रहो TV 84। बुला दो फतेह। वाहिगुरू जी का खालसा, वाहिगुरू जी की फतेह। रब राखा।